ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 14 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਇਹ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888899914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਉਹਨਾਂ ਦੀ ਨਾਲ ਜਿਹੜੇ ਬਿਲੀਅਨੇਅਰਸ ਦੀ ਟੀਮ ਆ ਉਹ ਚਾਈਨਾ ਦੇ ਵਿੱਚ ਪਹੁੰਚੀ ਹੋਈ ਆ ਤੇ ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਨੇ ਵਾਰਨਿੰਗ ਦਿੱਤੀ ਤਾਈਵਾਨ ਦੇ ਮਾਮਲੇ ਦੇ ਵਿੱਚ। ਉਹ ਤੋਂ ਬਾਅਦ ਜਿਹੜੇ ਟਰੰਪ ਹੁਣੀ ਆ ਫਿਰ ਉਹ ਪੋਜ਼ੀਟਿਵ ਹੀ ਰਹੇ ਤੇ ਕਹਿੰਦੇ ਜੀ ਵੀ ਮੇਰਾ ਜਿਹੜਾ ਜ਼ੀ ਜਿੰਗਪਿੰਗ ਆ ਵੀ ਬਹੁਤ ਗੁੱਡ ਫਰੈਂਡ ਆ ਤੇ ਬੜੇ ਤਗੜੇ ਤੁਸੀਂ ਲੀਡਰ ਆ। ਮੇਰਾ ਕਹਿੰਦੇ ਵਿਰੋਧ ਕਰਦੇ ਰਹਿੰਦੇ ਲੋਕ ਵੀ ਤੂੰ ਜ਼ੀ ਜਿੰਗਪਿੰਗ ਨੂੰ ਬਿਗ ਲੀਡਰ ਕਹਿੰਦਾ ਆ, ਪਰ ਗੱਲ ਇਹ ਆ ਵੀ ਤੁਸੀਂ ਵਧੀਆ ਲੀਡਰ ਹੋ। ਹੁਣ ਇਹਦੇ ਸਾਰੇ ਕਾਸੇ ਵੱਲ ਦੇਖਿਆ ਜਾਵੇ ਤੇ ਤਾਈਵਾਨ ਵਾਲੇ ਮਾਮਲੇ ਤੇ ਚਾਈਨਾ ਨੇ ਟੋਟਲੀ ਜਿਹੜਾ ਟਰੰਪ ਨੂੰ ਕਹਿਤਾ ਵੀ ਉੱਥੇ ਤੁਸੀਂ ਕੋਈ ਪੰਗਾ ਨਾ ਲਿਓ। ਉਹਨਾਂ ਨੇ ਇਹ ਕਿਹਾ, ਜ਼ੀ ਜਿੰਗਪਿੰਗ ਨੇ ਇਹ ਕਿਹਾ ਵੀ US ਚਾਈਨਾ ਰਿਲੇਸ਼ਨ ਦੁਨੀਆ ਦੇ ਸਭ ਤੋਂ ਵਧੀਆ ਰਿਲੇਸ਼ਨ ਹੈਗੇ ਆ, ਪਰ ਜਿਹੜਾ ਤਾਈਵਾਨ ਵਾਲੇ ਮਾਮਲੇ 'ਚ ਤੁਸੀਂ ਪਰੇ ਹੀ ਰਹੋ। ਦੂਸਰੇ ਪਾਸੇ ਅੱਜ ਜਿਹੜੇ ਸਾਡੇ US ਟ੍ਰੇਜਰੀ ਸੈਕਟਰੀ ਆ ਸਕਾਟ ਬਸੈਂਟ, ਉਹਨਾਂ ਨੇ ਕਿਹਾ ਵੀ ਚਾਈਨਾ ਹੁਣ ਇਰਾਨ ਦੇ ਲਈ ਜਿਹੜੀ ਇਰਾਨ 'ਚ ਜਿਹੜੀ ਜੰਗ ਰੋਕਣ ਦੇ ਲਈ ਬਿਹਾਈਂਡ ਦਾ ਸੀਨ ਕੰਮ ਕਰੂਗਾ। ਬਿਹਾਈਂਡ ਦਾ ਸੀਨ ਉਹ ਕੰਮ ਕਰਨਗੇ ਸਟ੍ਰੇਟ ਆਫ ਹਾਰਮੋਜ਼ ਨੂੰ ਖੋਲ੍ਹਣ ਦੇ ਲਈ। ਕਹਿੰਦੇ ਵੀ ਚਾਈਨਾ ਦਾ ਜਿਹੜਾ ਇੰਟਰਸਟ ਆ ਉਹ ਬਹੁਤ ਵੱਡਾ ਆ ਸਟੇਟ ਨੂੰ ਖੋਲ੍ਹਣ ਦੇ ਲਈ, ਸਟੇਟ ਆਫ ਜੋ ਹੈਗੀ ਆ ਹਾਰਮੋਜ਼। ਸੋ ਇਸ ਕਰਕੇ ਬਿਹਾਈਂਡ ਦਾ ਸੀਨ ਚਾਈਨਾ ਵਾਲੇ ਜੋ ਆ ਉਹ ਹੈਲਪ ਕਰਨਗੇ ਉੱਥੋਂ ਖੋਲ੍ਹਣ ਦੇ ਲਈ। 10% ਇੰਪੋਰਟ ਜਿਹੜਾ ਚਾਈਨਾ ਲਾਰਜੈਸਟ ਕਰੂਡ ਆਇਲ ਇੰਪੋਰਟਰ ਆ ਦੁਨੀਆ ਦਾ, 10% ਜਿਹੜਾ ਉਹਦਾ ਇੰਪੋਰਟਸ ਆ ਉਹ ਇਰਾਨ ਤੋਂ ਜਾਂਦਾ ਹੈਗਾ ਤੇ ਹਾਫ ਜਿਹੜਾ ਆ ਉਹ ਮਿਡਲ ਈਸਟ ਤੋਂ ਜਾਂਦਾ ਹੈਗਾ। ਸੋ ਆਮ ਜਦੋਂ ਨਿਊਯਾਰਕ ਟਾਈਮ ਨੇ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਦੇ ਇਸ ਜਿਹੜਾ ਡੈਲੀਗੇਸ਼ਨ ਆ ਉਹਦੇ ਬਾਰੇ ਪੁੱਛਿਆ ਤੇ ਕਹਿੰਦੇ ਲੋਕ ਬੜੇ ਕਾਫੀ ਅਪਸੈਟ ਸੀ। ਆਮ ਲੋਕਾਂ ਦੀ ਰਾਏ ਇਹ ਸੀ ਪਈ ਸਾਡੀ ਜਿਹੜੀ ਇਕੋਨਮੀ ਆ ਉਹ ਸਲੋ ਹੋਈ ਹੈਗੀ ਆ, ਉਹ ਅਮਰੀਕਾ ਕਰਕੇ ਹੋਈ ਆ। ਤੇਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਆ, ਉਹ ਅਮਰੀਕਾ ਕਰਕੇ ਹੋਈਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਇੱਦਾਂ ਲੱਗ ਰਿਹਾ ਸੀਗਾ ਵੀ ਜਿੱਦਾਂ ਮਨਾਉਣ ਗਏ ਹੋਏ ਆ, ਜਿੱਦਾਂ ਸ਼ੀ ਜਿੰਗਪਿੰਗ ਨੂੰ ਟਰੰਪ ਹੁਣੀ। ਸੋ ਬੜੇ ਵਧੀਆ ਮਿੱਠੀਆਂ ਜਿਹੜੀਆਂ ਉਹ ਗੱਲਾਂ ਆ ਉਹਨਾਂ ਨੂੰ ਜਿਹੜੀਆਂ ਉਹਨਾਂ ਨੇ ਕੀਤੀਆਂ। ਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਪਟਕਣੀ ਇਸ ਗੱਲੋਂ ਸ਼ੀ ਜਿੰਗਪਿੰਗ ਨੇ ਟਰੰਪ ਹੋਣਾ ਦੇ ਮੋਹਰੇ ਜਿਹੜੀ ਉਹ ਸਭ ਤੋਂ ਇੰਪੋਰਟੈਂਟ ਇਸ਼ੂ ਤਾਈਵਾਨ ਵਾਲਾ ਮੋਹਰੇ ਕੱਢ ਕੇ ਰੱਖ ਦਿੱਤਾ। ਹਰਜੋਤ ਸਿੰਘ ਜੀ, ਚਾਈਨਾ ਵੀ ਦੇਖ ਰਿਹਾ, ਦੁਨੀਆ ਸਾਰੀ ਜਿਹੜੀ ਉਹ ਦੇਖ ਰਹੀ ਆ ਜੀਓ ਪੋਲੀਟੀਕਲੀ ਵੀ ਜਿਹੜਾ ਤਗੜਾ ਆ ਉਹਦਾ 7ਵੀਂ 100 ਆ ਜੀ। ਅੱਜ ਕੱਲ੍ਹ ਮੁੱਖ ਦੀ ਗੱਲ ਜਿਹੜੀ ਉਹ ਇਹ ਬਣ ਚੁੱਕੀ ਆ। ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਕੋਈ ਕਿਸੇ ਨੂੰ ਪੁੱਛ ਨਹੀਂ ਸਕਦਾ, ਦੱਸ ਹੀ ਸਕਦੇ ਅੱਜ ਕੱਲ੍ਹ, ਦੱਸਦੇ ਹੀ ਆ ਵੀ ਹੁਣ ਆਹ ਕਰਨ ਲੱਗੇ। ਜਦੋਂ ਰੂਸ ਨੇ ਯੂਕਰੇਨ ਤੇ ਕੀਤਾ ਹਮਲਾ ਉਦੋਂ ਵੀ ਬਸ ਇੱਦਾਂ ਹੀ, ਤੇ ਹੁਣ ਜਦੋਂ ਈਰਾਨ ਦੇ ਉੱਤੇ ਹੋਇਆ ਉਦੋਂ ਵੀ ਜਿਹੜਾ ਉਹ ਇੱਦਾਂ। ਸੋ ਤਗੜਿਆਂ ਨੂੰ ਇਸ ਤਰੀਕੇ ਦੇ ਨਾਲ। ਸੋ ਚਾਈਨਾ ਆਪਣੇ ਆਪ ਨੂੰ ਹੁਣ ਉਸੇ ਹੀ ਕੈਟੇਗਰੀ ਦੇ ਵਿੱਚ, ਸੁਪਰ ਪਾਵਰ ਕੈਟੇਗਰੀ ਦੇ ਵਿੱਚ ਰੱਖਦਾ ਹੈ। ਦੁਨੀਆ ਦੇਖਦੀ ਵੀ ਆ ਉਸ ਨੂੰ ਇਸ ਐਂਗਲ ਦੇ ਨਾਲੋਂ। ਸੋ ਹੁਣ ਦੇਖਦੇ ਹਾਂ ਵੀ ਕਿੱਦਾਂ ਆ। ਉਹਨਾਂ ਨੇ ਕਿਹਾ ਵੀ ਜੇ ਪੂਅਰਲੀ ਇਸ ਨੂੰ ਹੈਂਡਲ ਕੀਤਾ ਤਾਂ ਉਹ ਕਲੈਸ਼ ਵੀ ਹੋ ਸਕਦਾ ਤੇ ਕੌਨਫਲਿਕਟ ਤੱਕ ਵੀ ਜਿਹੜੀ ਉਹ ਗੱਲ ਪਹੁੰਚ ਸਕਦੀ ਆ। ਇਹ ਅੱਜ ਤੱਕ ਕਦੀ ਚਾਈਨਾ ਦੇ ਮੂੰਹ ਇੱਦਾਂ ਦੀ ਗੱਲ
ਸੁਣੀ ਨਹੀਂ ਸੀਗੀ। ਸੋ ਇਹ ਜਿਹੜਾ ਰੈਟੋਰਿਕ ਚੇਂਜ ਹੋਇਆ ਆ, ਇਹ ਇੱਕ ਚਿੰਤਾਜਨਕ ਰੈਟੋਰਿਕ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਿਹੜਾ ਉਹ ਜਾਣਾ ਚਾਹੀਦਾ ਆ। ਯੂਐਸ ਨੇ ਚਾਈਨੀਜ਼ ਕਈ ਕੰਪਨੀਆਂ ਦੇ ਉੱਤੇ ਰੋਕ ਲਾ ਕੇ ਰੱਖੀ ਹੋਈ ਸੀ ਵੀ ਐਨਵੀਡੀਆ ਦੀਆਂ ਜਿਹੜੀਆਂ ਪਾਵਰਫੁਲ ਚਿਪਸ ਆ AI ਦੀਆਂ, ਵੀ ਉਹ ਬਾਏ ਨਹੀਂ ਕਰ ਸਕਦੇ। ਪਰ ਹੁਣ ਇਸ ਦਬਾਅ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਅੰਦਰ ਖਾਤੇ ਕੀ ਜਿਹੜਾ ਉਹ ਹੋ ਰਿਹਾ ਹੈ, ਪਰ 10 ਚਾਈਨੀਜ਼ ਕੰਪਨੀਆਂ ਨੂੰ ਕਲੀਅਰ ਕਰ ਦਿੱਤਾ ਯੂਐਸ ਨੇ ਵੀ ਭਾਈ ਤੁਸੀਂ ਜਿਹੜੇ ਐਨਵੀਡੀਆ ਦੀਆਂ ਸੈਕਿੰਡ ਮੋਸਟ ਪਾਵਰਫੁਲ ਜਿਹੜੀਆਂ ਚਿਪਸ ਆ ਉਹ ਹੁਣ ਬਾਏ ਕਰ ਸਕਦੇ ਆ। ਸੋ ਇਹਨਾਂ ਦਾ ਜਿਹੜਾ ਸਟੈਂਡ ਆਫ ਸੀਗਾ ਟੈਕ ਰਾਈਵਲਰੀ ਦੇ ਵਿੱਚ, ਉਹ ਇਹਨਾਂ ਨੇ ਇੱਥੇ ਖਤਮ ਕੀਤਾ ਆ। ਇਹ ਜਿਹੜੇ ਬਿਲੀਅਨਰਸ ਦੀ ਫੌਜ ਨਾਲ ਲੈ ਕੇ ਗਏ, ਡੀਲਾਂ ਵਧਾਉਣ ਨੂੰ ਲੈ ਕੇ ਗਏ ਆ, ਉਹ ਉੱਥੇ ਕੋਈ ਇਦਾਂ ਦੀ ਗੱਲ ਨਹੀਂ ਆ। ਤੇ ਸ਼ੀ ਜਿਨਪਿੰਗ ਨੇ ਕੱਲ ਜਿਹੜਾ ਉਹ ਦਿਖਾਇਆ ਟਰੰਪ ਨੂੰ, ਜਦੋਂ ਉਹਨੂੰ ਆਪ ਲੈਣ ਦੇ ਲਈ ਨਹੀਂ ਪਹੁੰਚਿਆ ਉਸ ਤਰੀਕੇ ਦੇ ਜਿਹੜਾ ਉਹ ਨਾਲ। ਸੋ ਜਿੱਡੀ ਕੁ ਵੱਡਾ ਵਫਦ ਅਮਰੀਕਾ ਵਾਲੇ ਲੈ ਕੇ ਆਏ ਸੀ, ਓਡਾ ਹੀ ਵੱਡਾ ਵਫਦ ਇਹਨਾਂ ਨੇ ਆਪਣਾ ਵੀ ਜਿਹੜਾ ਇੱਧਰਲੇ ਪਾਸਿਓਂ ਖੜਾ ਕੀਤਾ ਆ। ਚਾਈਨਾ ਨੇ, ਹਰਜੋਤ ਸਿੰਘ ਜੀ, ਇਹ ਪਲਾਨ ਕੀਤਾ ਹੋਇਆ ਵੀ ਅਸੀਂ ਕਨਵੀਨੀਅੰਟ ਸਟੋਰਾਂ ਦੇ ਉੱਤੇ AI ਦੀਆਂ ਚਿਪਸ ਵਿਕਣ ਲਾ ਦੇਣੀਆਂ, ਜਿਹੜੀਆਂ $10 ਦੀਆਂ ਹੋਣਗੀਆਂ, ਵੀ ਇਹ ਤੋਂ ਜ਼ਿਆਦਾ ਨਹੀਂ, ਵੀ ਇੰਨਾ ਕੰਮ ਖਿੱਚਣਾ ਆ। ਤਾਈਵਾਨ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਆ AI ਦੀ ਇਸ ਦੌੜ ਦੇ ਲਈ, ਹਰ ਇੱਕ ਜਾਣਾ ਤਾਈਵਾਨ ਦੇ ਵਿੱਚ ਉਹ ਕੰਟਰੋਲ ਰਵੇ ਤੇ ਉਸ ਚੀਜ਼ ਨੂੰ ਲੈ ਕੇ ਉੱਥੇ ਰੇਅਰ ਅਰਥ ਮਟੀਰੀਅਲਸ ਤੇ ਜਿਹੜੀਆਂ ਉੱਥੇ ਲੈਬਸ ਨੇ ਉਹ ਬਣੀਆਂ ਰਹਿਣ, ਉਹ ਚੱਲਦੀਆਂ ਰਹਿਣ, ਸੈਮੀਕੰਡਕਟਰ ਲੈਬਸ, ਉਸ ਨੂੰ ਬੜੇ ਧਿਆਨ ਦੇ ਨਾਲ ਜਿਹੜਾ ਉਹ ਦੇਖਿਆ ਜਾਂਦਾ। ਕੱਲ ਆਪਾਂ ਜ਼ਿਕਰ ਕੀਤਾ ਸੀਗਾ ਵੀ ਬਾਈ ਪਾਰਟੀਜ਼ਨ ਇੱਕ ਚਿੱਠੀ ਲਿਖੀ ਗਈ ਆ ਸੈਨੇਟਰਸ ਦੇ ਦੁਆਰਾ ਸੈਕਟਰੀ ਆਫ ਸਟੇਟ ਨੂੰ, ਟਰੰਪ ਹੋਣਾ ਨੂੰ, ਵੀ ਭਾਈ ਤਾਈਵਾਨ ਨੂੰ ਲੈ ਕੇ ਕੋਈ ਢਿੱਲਾ ਜਿਹੜਾ ਉਹ ਕੰਮ ਨਾ ਜਿਹੜਾ ਉਹ ਰੱਖਿਓ। ਪਰ ਜਿਸ ਤਰੀਕੇ ਦੇ ਨਾਲ ਸ਼ੀ ਜਿਨਪਿੰਗ ਨੇ, ਹਰਜੋਤ ਸਿੰਘ ਜੀ, ਉਸ ਨੂੰ ਹੁਣ ਧਮਕੀ ਦਿੱਤੀ ਆ, ਇਹਦਾ ਹੁਣ ਕੀ ਅੱਗੇ ਅਰਥ ਹੋਊਗਾ, ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਦੱਸਦੇ ਜਾਈਏ ਵੀ ਇਹ ਦੋਨੋਂ ਨੇਤਾ ਪਹਿਲਾਂ 8-9 ਸਾਲ ਪਹਿਲਾਂ ਇਸ ਤਰੀਕੇ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਸੀਗੀ। ਪਹਿਲੀ ਵਾਰੀ ਇਹ ਮਾਰ-ਆ-ਲਾਗੋ ਦੇ ਵਿੱਚ 6 ਅਪ੍ਰੈਲ 2017 ਨੂੰ ਮੁਲਾਕਾਤ ਕੀਤੀ ਸੀ, ਜਦੋਂ ਟਰੰਪ ਹੋਣਾ ਦਾ ਪਹਿਲਾ ਕਾਰਜਕਾਲ ਸ਼ੁਰੂ ਜਿਹੜਾ ਉਹ ਹੋਇਆ ਸੀਗਾ। ਟਰੰਪ ਨੇ ਕਹਿੰਦੇ ਵੀ ਕਾਲ ਜਦੋਂ ਚਾਈਨਾ ਉਦੋਂ ਗੁੱਸੇ ਵੀ ਹੋ ਗਿਆ ਸੀਗਾ ਜਦੋਂ ਤਾਈਵਾਨ ਦੇ ਪ੍ਰੈਜ਼ੀਡੈਂਟ ਤੋਂ ਵਧਾਈ ਵਾਲੀ ਕਾਲ ਜਿਹੜੀ ਆ ਉਸਨੇ ਅਸੈਪਟ ਕਰ ਲਈ ਸੀਗੀ। ਸੋ ਉਹਦਾ ਵੀ ਬੜਾ ਇਹਨਾਂ ਨੇ ਬੁਰਾ ਜਿਹੜਾ ਉਹ ਮਨਾਇਆ ਸੀ। ਫਿਰ ਜੁਲਾਈ 2017 ਚ ਹੈਮਬਰਗ ਜਰਮਨੀ ਚ G20 ਸਮਿਟ ਦੇ ਉੱਤੇ ਇਹਨਾਂ ਦੋਨਾਂ ਦੀ ਮੁਲਾਕਾਤ ਹੁੰਦੀ ਆ। ਨਵੰਬਰ 2017 ਚ ਬੀਜਿੰਗ ਚਾਈਨਾ ਦੇ ਵਿੱਚ ਟਰੰਪ ਹੁਣੀ ਆਪ 3 ਦਿਨਾਂ ਦੇ ਦੌਰੇ ਦੇ ਉੱਤੇ ਜਿਹੜੇ ਉਹ ਜਾਂਦੇ ਆ। ਉਦੋਂ ਵੀ ਅਮਰੀਕਨ CEO ਤੇ ਜਿਹੜੇ ਡੈਲੀਗੇਸ਼ਨਸ ਆ, ਬਿਜ਼ਨਸ ਲੀਡਰਸ ਆ, ਉਹਨਾਂ ਨੂੰ ਉਹ ਨਾਲ ਲੈ ਕੇ ਗਏ ਹੋਏ ਸੀਗੇ। ਫਿਰ 2018 ਚ ਦਸੰਬਰ ਚ ਅਰਜਨਟੀਨਾ ਚ ਇਹਨਾਂ ਦੀ ਮੁਲਾਕਾਤ ਹੁੰਦੀ ਆ। ਇਹ ਵੀ G20 ਸਮਿਟ ਦੀ ਸਾਈਡਲਾਈਨ ਦੇ ਉੱਤੇ। ਅਕਸਰ ਜੇ ਦੇਖਿਆ ਜਾਵੇ ਤਾਂ G20 ਸਮਿਟਸ ਦੇ ਉੱਤੇ ਹੀ ਇਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਜੂਨ 2019 ਚ ਜਾਪਾਨ ਚ ਇਹਨਾਂ ਦੀ ਮੁਲਾਕਾਤ ਹੋਈ। ਫਿਰ ਹੁਣ ਕੁਛ ਸਮਾਂ ਪਹਿਲਾਂ ਪਿਛਲੇ ਸਾਲ ਅਕਤੂਬਰ 2025 ਚ ਸਾਊਥ ਕੋਰੀਆ ਚ ਜਿਹੜੀ ਸ਼ੀ ਜਿਨਪਿੰਗ ਹੁਣਾਂ ਦੀ ਮੁਲਾਕਾਤ ਹੋਈ ਹੈ ਟਰੰਪ ਹੁਣਾਂ ਦੇ ਨਾਲ। ਇਹ ਉਸ ਟਾਈਮ ਦੇ ਉੱਤੇ ਜਦੋਂ ਟ੍ਰੇਡ ਵਾਰ ਚਾਈਨਾ ਤੇ ਅਮਰੀਕਾ ਦੀ ਸਿਖਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ। ਇੱਕ ਦੂਜੇ ਮੁਲਕਾਂ ਦੇ ਉੱਤੇ ਕੋਈ 100%, ਕੋਈ 125%, ਕੋਈ 150% ਜਿਹੜੇ ਟੈਰਿਫਸ ਆ ਉਹ ਉਸ ਤਰੀਕੇ ਦੇ ਨਾਲ ਲਾ ਰਹੇ ਸੀ। ਫਿਰ ਦੋਨਾਂ ਨੇ ਆਪਸ ਦੇ ਵਿੱਚ ਟਰੂਸ ਕੀਤਾ ਸੀਗਾ, ਗੱਲਬਾਤ ਕਰਕੇ ਵੀ 1 ਸਾਲ ਦੇ ਲਈ ਆਪਾਂ ਟ੍ਰੇਡ ਵਾਰ ਨੂੰ ਰੋਕਦੇ ਹੈਗੇ ਆ। ਸੋ ਅੱਜ ਉੱਥੇ ਕੀ ਜਿਹੜੀਆਂ ਇਵੈਂਚੁਅਲੀ ਨਾਲ ਚੀਜ਼ਾਂ ਜਿਹੜੀਆਂ ਹੋਣਗੀਆਂ, ਇਹ ਦੇਖਣ ਵਾਲੀ ਗੱਲ ਆ। ਇਰਾਨ ਦਾ ਜਿਹੜਾ ਮੁੱਦਾ ਸਟੇਟ ਆਫ ਹਾਰਮੁਜ਼ ਨੂੰ ਲੈ ਕੇ, ਜਿੱਦਾਂ ਤੁਸੀਂ ਦੱਸਿਆ ਵੀ ਬੈਸੈਂਟ ਹੁਣਾਂ ਨੇ ਇਹ ਕਿਹਾ ਵੀ ਇਹ ਬਿਹਾਈਂਡ ਦਾ ਸੀਨ ਕੰਮ ਕਰਨਗੇ। 2 ਘੰਟੇ 15 ਮਿੰਟ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦਾ 2 ਦਿਨ ਦੀ ਸਮਿਟ ਜਿਹੜੀ ਦੇ ਵਿੱਚ ਇਹਨਾਂ ਦੀ ਆਪਸੀ ਜਿਹੜੀ ਮੁਲਾਕਾਤ ਹੁੰਦੀ ਆ। ਤੇ ਆ ਜਿਹੜੀ ਵਿੱਚੋਂ ਇਹਨਾਂ ਦੀ ਗੱਲ ਨਿਕਲ ਕੇ ਆਈ ਵੀ ਕਲੈਸ਼ਿਸ ਔਰ ਈਵਨ ਕੌਨਫਲਿਕਟ ਤਾਈਵਾਨ ਨੂੰ ਲੈ ਕੇ, ਇਹ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਚਰਚਾ ਦਾ ਵਿਸ਼ਾ ਜਿਹੜਾ ਆ ਉਹ ਬਣਿਆ ਹੈਗਾ ਆ। ਬੀਜਿੰਗ ਦੀ ਫੋਰਨ ਮਿਨਿਸਟਰੀ ਨੇ ਜਿਹੜਾ ਇਹ ਦੱਸਿਆ ਆ। ਤਾਈਵਾਨ ਦਾ ਕਹਿੰਦੇ ਵੀ ਅਮਰੀਕਨ ਰੀਡ ਆਊਟ ਦੇ ਵਿੱਚ ਕੋਈ ਵੀ ਮੈਂਸ਼ਨ ਨਹੀਂ ਸੀਗਾ। ਫੋਕਸ ਜਿਹੜਾ ਟ੍ਰੇਡ ਤੇ ਇਰਾਨ ਵਾਰ ਨੂੰ ਲੈ ਕੇ ਸੀਗਾ, ਪਰ ਵਿੱਚ ਤਾਈਵਾਨ ਨੂੰ ਲੈ ਕੇ ਜਿਹੜੇ ਸ਼ੀ ਜਿਨਪਿੰਗ ਨੇ ਟਰੰਪ ਹੋਣਾ ਨੂੰ ਇਹ ਗੱਲ ਸੁਣਾ ਦਿੱਤੀ ਹੈਗੀ ਆ। ਜੀ,
ਇੱਕ ਖਬਰ ਹੋਰ ਸਾਂਝੀ ਕਰਾਂਗੇ, ਉਹ ਤੋਂ ਬਾਅਦ ਫਿਰ ਆਪਾਂ ਟਰੱਕਿੰਗ ਵੱਲ ਚੱਲਦੇ ਹਾਂ। ਇੰਡੀਆ ਦੀ ਜੇ ਗੱਲਬਾਤ ਕਰਦੇ ਜਾਈਏ, ਇੰਡੀਆ ਦੀ ਇਕੋਨਮੀ ਨੂੰ ਬਹੁਤ ਵੱਡਾ ਝਟਕਾ ਲੱਗਾ ਆ। ਮੋਦੀ ਹੁਣੀ ਇਹ ਕਹਿਤਾ ਵੀ ਸੋਨਾ ਖਰੀਦਣਾ ਬੰਦ ਕਰ ਦਿਓ ਤੇ ਬਾਹਰ ਘੁੰਮਣਾ ਫਿਰਨਾ ਬੰਦ ਕਰ ਦਿਓ, ਘਰਾਂ 'ਚੋਂ ਕੰਮ ਕਰੋ। ਪਰ ਰੁਪਈਆ ਲੱਗਦਾ ਆ ਵੀ ਥੱਲੇ ਨੂੰ ਐਨ ਡਿੱਗਦਾ ਜਾ ਰਿਹਾ ਹੈਗਾ। ਅੱਜ ਰੋਇਟਰਸ ਰਿਪੋਰਟ ਕਰਦਾ ਆ ਵੀ ਇੰਡੀਆ ਦਾ ਰੁਪਈਆ ਡਾਲਰ ਦੇ ਮੁਕਾਬਲੇ ਇਸ ਟਾਈਮ ਲੋਐਸਟ ਆ, 96 ਰੁਪਏ ਅੱਜ ਇੱਕ ਡਾਲਰ ਦੇ ਮੁਕਾਬਲੇ ਇੰਡੀਆ ਦੇ ਹੋ ਗਏ ਹੈਗੇ ਆ। ਇੱਕ ਯੂਐਸ ਡਾਲਰ ਦੇ ਬਰਾਬਰ 96 ਰੁਪੀਜ਼ ਹੋ ਗਏ, ਬਲੂਮਬਰਗ ਨਿਊਜ਼ ਰਿਪੋਰਟ ਕਰ ਰਿਹਾ ਹੈਗਾ ਜੀ। ਜੀ ਜੀ ਹਰਜੋਤ ਸਿੰਘ ਜੀ। ਜੀ ਸੋ ਲੋਕ ਜਿਹੜੇ ਆ ਉਹ ਹੁਣ ਵੈਸੇ ਤਾਂ ਲੋਕਾਂ ਨੂੰ ਗੋਲਡ ਖਰੀਦਣਾ ਚਾਹੀਦਾ ਕਿਉਂਕਿ ਗੋਲਡ ਦੀ ਕੀਮਤ ਸੋਲਿਡ ਰਹਿੰਦੀ ਆ। ਲੌਂਗ ਰਨ ਦੇ ਵਿੱਚ ਰੁਪਈਆ ਤਾਂ ਥੱਲੇ ਨੂੰ ਡਿੱਗੀ ਜਾਣਾ ਹੈਗਾ। ਪਰ ਮੋਦੀ ਹੁਣੀ ਇਹ ਕਹਿਤਾ ਲੋਕਾਂ ਨੂੰ ਵੀ ਜੀ ਗੋਲਡ ਨਾ ਖਰੀਦੋ ਤੇ ਪੈਸੇ ਜਿਹੜੇ ਆ ਉਹ ਸਾਂਭ ਕੇ ਰੱਖੋ, ਜਦ ਕਿ ਪੈਸੇ ਦੀ ਕੀਮਤ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਹਾਂਜੀ, ਨਹੀਂ ਬਿਲਕੁਲ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਉਧਰ ਨੂੰ ਲੈ ਕੇ ਬਣੀ ਹੈਗੀ ਆ। ਆਪਣੇ ਨਾਲ ਰਮਨ ਜੀ ਜਿਹੜੇ ਉਹ ਜੁੜ ਚੁੱਕੇ ਨੇ ਤੇ ਰਮਨ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਮੈਨੂੰ ਲੱਗਦਾ ਜੀ ਸੈਟਿੰਗ ਅਜੇ ਰਮਨ ਜੀ ਕਰ ਰਹੇ ਨੇ। ਰਮਨ ਜੀ ਆਵਾਜ਼ ਸੁਣ ਪਾ ਰਹੇ ਹੋ? ਨਹੀਂ ਅਜੇ ਮੈਨੂੰ ਲੱਗਦਾ ਜੀ ਉਹ ਸੈਟਿੰਗ ਕਰ ਰਹੇ ਆ ਤੇ ਹੋਪਫੁਲੀ ਜਿਹੜਾ ਉਹ ਆਪਾਂ ਹੁਣ ਇਹ ਨਹੀਂ ਪਤਾ ਵੀ ਆਪਣੀ ਪੱਗ ਦੀ ਸੈਟਿੰਗ ਕਰਦੇ ਆ ਜਾਂ ਨਹੀਂ, ਗੁਲਾਬੀ ਪੱਗ ਬੰਨ ਮਿੱਤਰਾ ਆ ਨਾ ਅੱਜ ਫਿਰ ਇਸ ਤਰੀਕੇ ਦੇ ਨਾਲ ਤੇ ਚਲੋ ਕੋਈ ਨਹੀਂ ਉਹਨਾਂ ਦੇ ਨਾਲ ਗੱਲ ਕਰਾਂਗੇ। ਉਧਰ ਜਿਹੜੀ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਜਾਈਏ, ਸੈਨੇਟ ਨੇ ਕਨਫਰਮ ਕਰ ਦਿੱਤਾ ਕੈਵਿਨ ਵਾਰਸ਼ ਉਹਨਾਂ ਨੂੰ ਇਹ ਫੈਡਰਲ ਰਿਜ਼ਰਵ ਦੇ ਜਿਹੜੇ ਨਵੇਂ ਚੇਅਰ ਹੋਣਗੇ। ਸੋ ਸੈਨੇਟ ਨੇ ਕਨਫਰਮ ਕਰ ਦਿੱਤਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਜਿਹੜੇ ਨੋਮੀਨੀ ਕੈਵਿਨ ਵਾਰਸ਼ ਤੇ ਕਹਿੰਦੇ ਵੀ ਪਾਰਟੀ ਲਾਈਨ ਦੇ ਉੱਤੇ ਮੋਸਟਲੀ ਜਿਹੜੀ ਇਹ ਵੋਟ ਹੋਈ ਆ ਤੇ ਕਹਿੰਦੇ ਵੀ ਪਾਵਲ ਉੱਦਾਂ ਪਲਾਨ ਕਰ ਰਹੇ ਆ ਵੀ ਫੈਡ ਬੋਰਡ ਦੇ ਉੱਤੇ ਰਹਿਣਗੇ। ਚੇਅਰ ਦੀ ਜਦੋਂ ਉਹਨਾਂ ਦੀ ਈਵਨ ਖਤਮ ਵੀ ਹੋ ਜਾਂਦੀ ਆ ਭੂਮਿਕਾ, ਪਰ ਜਿਹੜੇ ਫੈਡ ਦੇ ਬੋਰਡ ਦੇ ਉੱਤੇ ਐਜ਼ ਏ ਜਿਹੜੇ ਗਵਰਨਰ ਹੁੰਦਾ ਹੈ ਜਾਂ ਉਹਨਾਂ ਦੇ ਬੋਰਡ ਦੇ ਉੱਤੇ ਜਿਹੜੀ ਵੀ ਭੂਮਿਕਾ ਉਹਨਾਂ ਨੂੰ ਮਿਲਦੀ ਆ ਵੀ ਉਸ ਦੇ ਉੱਤੇ ਰਹਿਣਗੇ। ਇਹ ਜਿਹੜਾ ਪਤਾ ਲੱਗ ਰਿਹਾ ਵੀ ਕੈਵਿਨ ਵਾਰਸ਼ ਹੁਣੀ ਚਲੋ ਫੈਡ ਦੇ ਰਿਜ਼ਰਵ ਦੇ ਚੇਅਰ ਤਾਂ ਬਣ ਗਏ ਆ, ਪਰ ਉਹਨਾਂ ਦੇ ਲਈ ਹਾਲ ਦੀ ਘੜੀ ਜੋ ਇਕਨੋਮਿਕ ਹਾਲਾਤ ਬਣੇ ਪਏ ਆ, ਜਿੱਦਾਂ ਇਨਫਲੇਸ਼ਨ ਹਾਈ ਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਾਇਦ ਇੰਟਰਸਟ ਰੇਟ ਅਜੇ ਘੱਟ ਨਹੀਂ ਕਰ ਸਕਣਗੇ। ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਕਹਿੰਦੇ ਤਾਂ ਰਹੇ ਆ ਵੀ ਟਰੰਪ ਹੁਣ ਅਜੇ ਕਹੇ ਤਾਂ ਨਹੀਂ ਮੈਂ ਜਿਹੜੀਆਂ ਉਹ ਇੰਟਰਸਟ ਰੇਟ ਘੱਟ ਕਰਨੀਆਂ, ਪਰ ਆਪਾਂ ਨੂੰ ਪਤਾ ਆ ਵੀ ਜਿਹੜਾ ਰੌਲਾ ਹੀ ਜਿਹੜਾ ਕਿਸ ਤਰੀਕੇ ਦਾ ਹਰਜੋਤ ਸਿੰਘ ਜੀ ਪੈਂਦਾ ਰਿਹਾ ਹੈਗਾ ਆ ਇਸ ਇੰਟਰਸਟ ਰੇਟ ਕੱਟਸ ਨੂੰ ਜਿਹੜਾ ਉਹ ਲੈ ਕੇ ਫੈਡ ਨੂੰ ਜਿਹੜਾ ਉਹ ਨਾਲ ਲੈ ਕੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ ਤੇ ਕਿਵੇਂ ਦੀ ਜਿਹੜੀ ਕਾਰਜਕਾਰੀ ਆ ਕੈਵਿਨ ਵਾਰਸ਼ ਆ ਉਹ ਐਜ਼ ਏ ਫੈਡ ਚੇਅਰ ਦਿਖਾ ਸਕਣਗੇ। ਹਾਂਜੀ ਰਮਨ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੇ ਗੁਲਾਬੀ ਪੱਗ ਬੰਨ ਮਿੱਤਰਾ ਵਾਲੀ ਗੱਲ ਬਣੀ ਪਈ ਆ। ਹਾਂਜੀ ਮੈਂ ਕਿਹਾ ਥੋੜਾ ਜਿਹਾ ਜਿਹੜਾ ਸਮਰ ਕਲਰ ਆ ਉਹਨੂੰ ਲੈ ਕੇ ਆਈਏ। ਸਮਰ ਦੇ ਵਿੱਚ ਥੋੜੇ ਜਿਹੇ ਲਾਈਟ ਕਲਰ ਹੁੰਦੇ ਆ। ਹਾਂ ਨਹੀਂ ਫੁੱਲਾਂ ਵਾਲੇ ਰੰਗ ਚਾਹੀਦੇ ਆ ਜੀ, ਇਹ ਤਾਂ ਫਿਰ ਸੋਹਣੇ ਸਾਰੇ ਖਿੜੇ ਰਹਿੰਦੇ ਆ ਇਸ ਹਿਸਾਬ ਦੇ ਨਾਲ। ਦੇਖੋ ਜਿੱਦਾਂ ਦੇ ਰਮਨ ਭਾਜੀ ਹਰਜੋਤ ਜੀ ਹਾਲਾਤ ਬਣੇ ਪਏ ਆ, ਛੋਟੀਆਂ ਖੁਸ਼ੀਆਂ ਹੀ ਚਾਹੀਦੀਆਂ ਹਰ ਇੱਕ ਪਾਸੇ, ਖੁਸ਼ ਰਹਿਣਾ ਚਾਹੀਦਾ ਸਾਰਿਆਂ ਨੂੰ। ਸਹੀ ਗੱਲ ਆ ਯਾਰ, ਜਿੰਨੀ ਟੈਨਸ਼ਨ ਆ ਖਾਸ ਕਰਕੇ ਟਰੱਕਰ ਜਿਹੜੇ ਟਰੱਕਿੰਗ ਬਿਜ਼ਨਸ ਦੇ ਵਿੱਚ ਹੈਗੇ ਉਹਨਾਂ ਨੂੰ, ਹਨਾ। ਠੀਕ ਹੈ, ਬਿਲਕੁਲ ਜੀ ਬਿਲਕੁਲ। ਟਰੱਕਿੰਗ ਬਿਜ਼ਨਸ ਦੇ ਵਿੱਚ ਤਾਂ ਬਿਲਕੁਲ ਅੱਜ ਦੀ ਦਿਹਾੜੀ ਜਿਹੜੀ ਆ ਇਹ ਬੜੀ ਭਾਰੀ ਹੈਗੀ ਆ, ਕਿਉਂਕਿ ਅੱਜ ਜਿਹੜਾ ਆਪਣਾ ਸਿਸਟਮ ਹੈਗਾ ਆ, ਪਿਛਲਾ ਜਿਹੜਾ ਰਜਿਸਟ੍ਰੇਸ਼ਨ ਸਿਸਟਮ ਆ ਬਹੁਤ ਦੇਰ ਤੋਂ ਚੱਲਿਆ ਆ ਰਿਹਾ। ਰਜਿਸਟ੍ਰੇਸ਼ਨ ਦਾ ਸਿਸਟਮ ਜਿਹੜਾ ਅੱਜ ਸ਼ਾਮ ਨੂੰ 5 ਵਜੇ ਆਪਣੇ ਵੈਸਟ ਕੋਸਟ ਟਾਈਮ ਤੇ 8 ਵਜੇ ਈਸਟ ਕੋਸਟ ਟਾਈਮ ਤੇ ਇਹਨੇ ਸਨਸੈਟ ਹੋ ਜਾਣਾ ਆ। ਸੋ ਨਵਾਂ ਸਿਸਟਮ ਜਿਹੜਾ ਉਹ ਲਾਗੂ ਹੋਣਾ ਆ। ਸੋ ਉਹਦੇ ਲਈ ਅੱਜ ਇੱਕ ਲਾਸਟ ਦਿਨ ਹੈਗਾ ਆ। ਵੈਸੇ ਤਾਂ ਕੱਲ ਵੀ ਸਾਰਾ ਦਿਨ ਅਸੀਂ ਇਹੋ ਹੀ ਕੰਮ ਸਾਰਾ ਕਰਦੇ ਰਹੇ ਹਾਂ, ਸਾਰਾ ਦਿਨ ਕੀ ਜਿਹੜੀਆਂ ਕਾਲਸ ਜਾਂ ਲੈਣੀਆਂ ਤੇ ਜਿਹੜੇ ਸਿਸਟਮ ਨੂੰ ਲੌਗਇਨ ਕਰਨਾ, ਅਪਡੇਟ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਦੇ ਰਹੇ ਆ ਕਿ ਸਿਸਟਮ FMCSA ਦਾ ਜਿਹੜਾ ਪੋਰਟਲ, ਜਿਹੜਾ ਐਗਜ਼ਿਸਟਿੰਗ ਪੋਰਟਲ ਹੈ ਇਸ ਵੇਲੇ ਕਾਫੀ ਸਲੋ ਚੱਲ ਰਿਹਾ ਹੈਗਾ। ਸੋ ਇਸ ਕਰਕੇ ਪਲੀਜ਼ ਬੀ ਪੇਸ਼ੈਂਟ ਜੇ ਤੁਸੀਂ ਲੌਗਇਨ ਕਰਕੇ ਟਰਾਈ ਕਰ ਰਹੇ ਆ, ਪਰ ਮੇਕ ਸ਼ੋਰ ਤੁਸੀਂ ਇੰਨਾ ਜ਼ਰੂਰ ਕਰ ਲਿਓ ਕਿ ਇੱਕ ਵਾਰੀ ਲੌਗਇਨ ਕਰਕੇ ਆਪਣਾ ਚੈੱਕ ਕਰ ਲਿਓ ਕਿ ਤੁਹਾਡੀ ਜਿਹੜੀ ਈਮੇਲ ਐਡਰੈਸ ਆ, ਤੁਹਾਡੇ ਜਿਹੜੇ ਸਾਰੇ ਕੰਟੈਕਟਸ ਆ, ਸਾਰਾ ਕੁਛ ਆ ਉਹ ਸਹੀ ਹੈਗਾ। ਸੋ ਉਹਦੇ ਨਾਲ ਕੀ ਜਿਹੜਾ ਨਵਾਂ ਸਿਸਟਮ ਹੈਗਾ
ਉਹਦੇ ਵਿੱਚ ਜਦੋਂ ਤੁਸੀਂ ਕਲੇਮ ਕਰਨਾ ਹੈਗਾ ਆ ਆਪਣਾ ਅਕਾਊਂਟ, ਤੇ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਜੇ ਤੁਸੀਂ ਇਹ ਚੀਜ਼ ਨਹੀਂ ਕੀਤੀ, ਤੁਹਾਡੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਉਹ 'ਚ ਠੀਕ ਨਹੀਂ ਹੈਗੀ, ਤੇ ਇਸ ਤੋਂ ਬਾਅਦ ਅੱਜ ਸ਼ਾਮ ਨੂੰ 5 ਵਜੇ ਤੋਂ ਬਾਅਦ ਵੈਸਟ ਕੋਸਟ ਟਾਈਮ ਤੋਂ ਤੁਹਾਨੂੰ ਫਿਰ ਹਰ ਇੱਕ ਚੀਜ਼ ਜਿਹੜੀ ਆ ਉਹ ਮੈਨੂਅਲੀ FMCSA ਨੂੰ ਕਾਲ ਕਰਕੇ ਮੈਨੂਅਲੀ ਆਇਡੈਂਟੀਟੀ ਜਿਹੜੀ ਆ ਵੈਰੀਫਿਕੇਸ਼ਨ ਤੁਹਾਡੇ ਬਿਜ਼ਨਸ ਦੀ, ਇਹ ਸਾਰਾ ਕੁਝ ਜਿਹੜਾ ਮੈਨੂਅਲੀ ਕਰਨਾ ਪੈਣਾ ਆ, ਤਾਂ ਜਾ ਕੇ ਤੁਹਾਡਾ ਅਕਾਊਂਟ ਜਿਹੜਾ ਉਹ ਵਰਕਿੰਗ ਹੋਣਾ ਆ। ਤੇ ਇਹਦੇ ਨਾਲ ਜਿਹੜੇ ਨਵੇਂ ਅਕਾਊਂਟ ਆ ਰਹੇ ਹੈਗੇ ਆ ਰਾਜ ਕਰਨ, ਉਹਨਾਂ ਦੇ ਵਿੱਚ ਹੋਰ ਵੀ ਚੀਜ਼ਾਂ ਜਿਹੜੀਆਂ ਕਹਿਤੀਆਂ ਗਈਆਂ ਕਿ ਜੇ 90 ਡੇਜ਼ ਤੱਕ ਤੁਸੀਂ ਆਪਣਾ ਅਕਾਊਂਟ ਨੂੰ ਨਹੀਂ ਮਤਲਬ ਕਿ ਲੌਗਇਨ ਕਰਦੇ, ਤੇ ਉਹ ਇਨਐਕਟੀਵੇਟ ਹੋ ਜਾਊਗਾ, ਤੇ ਆਫਟਰ 12 ਮੰਥਸ ਉਹ ਜਿਹੜਾ ਆ ਬੰਦ ਹੋ ਜਾਊਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਾਫੀ ਜ਼ਰੂਰੀ ਹੈਗੀਆਂ। ਹੁਣ ਅੱਜ ਦੀ ਤਰੀਕ ਆ, ਅੱਜ ਦੇ ਵਿੱਚ ਜੇ ਤੁਸੀਂ ਨਹੀਂ ਕੀਤਾ ਹੈਗਾ ਤਾਂ ਪਲੀਜ਼ ਆਪਣੇ ਅਕਾਊਂਟ 'ਚ ਲੌਗਇਨ ਜ਼ਰੂਰ ਕਰ ਲਿਓ। ਲੌਗਇਨ ਕਰਕੇ ਆਪਣੀ ਸਾਰੀ ਇਨਫੋਰਮੇਸ਼ਨ ਦੇਖ ਲਿਓ, ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਪਡੇਟਸ ਆਉਣਗੀਆਂ ਉਹ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ। ਤੇ ਰਾਜਕਿਰਨ, ਅੱਜ ਇੱਕ ਹੋਰ ਬਹੁਤ ਵੱਡਾ ਜਿਹੜਾ ਗੱਲ ਹੋਈ ਹੈਗੀ ਆ ਕਿ ਮੌਂਟਗੋਮਰੀ ਵਰਸਸ ਖਾਰਬ ਟਰਾਂਸਪੋਰਟੇਸ਼ਨ 2 LLC ਦੇ ਜਿਹੜੀ ਆਈ ਆ ਉਹਦੀ ਸੁਪਰੀਮ ਕੋਰਟ ਦੀ ਰੂਲਿੰਗ ਆਈ ਆ। ਉਹ ਅੱਛਾ, ਆਪਾਂ ਇਸ ਰੂਲਿੰਗ ਵੱਲ ਨੂੰ ਵੱਧਦੇ ਹਾਂ। ਮੈਂ ਇੱਕ ਦੋ ਜਿਹੜੇ ਕੁਐਸਚਨ ਮੋਟਸ ਨੂੰ ਲੈ ਕੇ ਆਪਾਂ ਪਹਿਲਾਂ ਜਿਹੜੀ ਥੋੜੀ ਜਿਹੀ ਗੱਲ ਕਰ ਲਈਏ, ਫਿਰ ਆਪਾਂ ਰੂਲਿੰਗ ਵਾਲੇ ਪਾਸੇ ਵੀ ਗੱਲ ਕਰਦੇ ਹਾਂ। ਨਾਲੇ ਜੇ ਸਰੋਤਿਆਂ ਨੂੰ ਵੀ ਕੋਈ ਕੁਐਸਚਨ ਹੋਇਆ ਉਹ ਵੀ ਕਾਲ ਕਰ ਸਕਦੇ ਹੋ, ਜਿਹੜੇ ਕਾਲ ਕਰ ਸਕਦੇ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਸਿਸਟਮ ਥੋੜਾ ਜਿਹਾ ਸਲੋ ਚੱਲ ਰਿਹਾ, ਤੇ ਇਹ ਸਾਰੇ ਪਾਸੇ ਹੀ ਇਦਾਂ ਦੁਨੀਆ 'ਚ ਹੀ ਇਹ ਦਸਤੂਰ ਆ ਰਮਨ ਜੀ, ਵੀ ਜਦੋਂ ਲਾਸਟ ਡੇਟ ਹੁੰਦੀ ਉਦੋਂ ਹੀ ਸਾਰਿਆਂ ਨੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਹੁੰਦਾ ਆ। ਸੋ ਇਹ ਚੀਜ਼ ਦੇ ਲਈ ਜਿਹੜਾ ਪੁਰਾਣਾ ਸਿਸਟਮ ਆ ਉਹ 'ਚੋਂ ਇਹਨੂੰ ਲਈ ਕਿ ਟਰਾਂਸਫਰ ਹੋਣਾ ਆ, ਉਸ ਸੇਮ ਲੌਗਇਨ ਦੇ ਨਾਲ ਹੀ ਹੋ ਜਾਣਾ ਹੈ ਜਾਂ ਨਵਾਂ ਬਣਾਉਣਾ ਪੈਣਾ ਹੈ? ਨਹੀਂ, ਸਾਰਾ ਕੁਝ ਸੇਮ ਹੀ ਰਹਿਣਾ ਆ। ਤੁਹਾਡਾ ਲੌਗਇਨ ਸੇਮ ਰਹਿਣਾ, ਐਵਰੀਥਿੰਗ ਸੇਮ ਰਹਿਣੀ ਆ, ਤੁਹਾਡੀ ਇਨਫੋਰਮੇਸ਼ਨ ਸੇਮ ਰਹਿਣੀ ਆ। ਸਿਸਟਮ ਚੇਂਜ ਹੋ ਜਾਣਾ ਆ, ਕਿਉਂਕਿ ਸਿਸਟਮ ਦੇ ਵਿੱਚ ਜਿਹੜੀ ਦੇਖੋ ਰਾਜਕਰਨ, ਸਾਰਿਆਂ ਨਾਲੋਂ ਵੱਡੀ ਜਿਹੜੀ ਪ੍ਰੋਬਲਮ ਸੀਗੀ ਇਸ ਵੇਲੇ ਉਹ ਕੀ ਸੀਗੀ ਕਿ ਇਸ ਸਿਸਟਮ ਦੇ ਵਿੱਚ ਇੱਕੋ ਹੀ ਲੌਗਇਨ ਹੁੰਦਾ ਸੀਗਾ, ਜਿਹਨੂੰ ਪਰਮਿਟਸ ਵਾਲੇ ਵੀ ਯੂਜ਼ ਕਰਦੇ ਸੀਗੇ, ਹੋਰ ਵੀ ਜਿਹੜੇ ਬੰਦੇ ਸੀਗੇ ਯੂਜ਼ ਕਰਦੇ ਸੀਗੇ, ਚਾਹੇ ਕੰਪਨੀਆਂ ਸੀਗੀਆਂ, ਚਾਹੇ ਉਹਨਾਂ ਦੇ ਕੋਈ ਏਜੰਟ ਸੀਗੇ, ਕੋਈ ਵੀ ਸੀਗਾ, ਹਰ ਇੱਕ ਬੰਦਾ ਇਹੋ ਹੀ ਆਪਾਂ ਹਮੇਸ਼ਾ ਸੁਣਿਆ ਕਿ ਮੇਰੀ ਈਮੇਲ ਲੈ ਲਓ, ਮੇਰਾ ਪਾਸਵਰਡ ਲੈ ਲਓ, ਮੇਰਾ ਚੇਂਜ ਕਰ ਦਿਓ ਜਾਂ ਤੁਸੀਂ ਉੱਥੇ ਕੀ ਹੁੰਦਾ ਸੀਗਾ ਵੀ ਕਈ ਜਿਹੜੀਆਂ ਸਰਵਿਸ ਏਜੰਟ ਹੈਗੇ ਆ, ਚਾਹੇ ਉਹ ਡਰੱਗ ਟੈਸਟਿੰਗ ਆ, ਚਾਹੇ ਉਹ ਕਲੀਅਰਿੰਗ ਹਾਊਸ ਵਾਲੇ ਆ, ਜਾਂ ਚਾਹੇ ਉਹ ਪਰਮਿਟਿੰਗ ਵਾਲੇ ਆ, ਜਿਹੜੇ ਏਜੰਟਸ ਹੁੰਦੇ ਸੀਗੇ ਉਹਨਾਂ ਦੇ ਜਿਹੜੇ ਆ ਕਈ ਵਾਰੀ ਨੰਬਰ ਚੇਂਜ ਕਰ ਦਿੰਦੇ ਸੀਗੇ। ਜਿਹੜਾ ਉਹਨਾਂ ਦਾ ਟੈਕਸਟ ਵਾਲਾ ਨੰਬਰ ਹੈ ਉਹ ਚੇਂਜ ਕਰ ਦਿੰਦੇ ਸੀਗੇ ਕਿ ਤਾਂ ਕਿ ਬਾਰ-ਬਾਰ ਕਸਟਮਰ ਨੂੰ ਕਾਲ ਨਾ ਕਰਨੀ ਪਵੇ, ਉਹ ਕੋਡ ਨਾ ਲੈਣਾ ਪਵੇ। ਕਈ ਵਾਰੀ ਈਮੇਲ ਤੱਕ ਵੀ ਚੇਂਜ ਹੋ ਜਾਂਦੀ, ਨਵੀਆਂ ਈਮੇਲਾਂ ਤੱਕ ਵੀ ਲੋਕਾਂ ਨੇ ਬਣਾ ਕੇ ਤੇ ਉਹਦੇ ਵਿੱਚ ਪਾਤੀਆਂ ਤਾਂ ਕਿ ਉਹਨਾਂ ਨੂੰ ਸਾਈਨ ਇਨ ਕਰਨਾ ਸੌਖਾ ਰਹੇ, ਈਜ਼ੀ ਰਹਿ ਜਾਵੇ ਸਾਰਾ ਕੁਝ ਕਰਨਾ। ਤੇ ਉਹਦੇ ਨਾਲ ਕੀ ਹੁੰਦਾ ਸੀਗਾ ਰਾਜਕਰਨ ਵੀ ਓਨਰ ਦੀ ਇਹ ਇੱਕ ਮਾਸਟਰ ਈਮੇਲ ਹੁੰਦੀ ਸੀ, ਉਹਦੇ ਨਾਲ ਜਿੰਨੇ ਵੀ ਅਪਡੇਟ ਹੁੰਦੇ ਸੀ ਕਿ ਚੇਂਜਸ ਹੁੰਦੀਆਂ ਸੀ, ਉਹਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕੌਣ ਚੇਂਜਸ ਕਰ ਰਿਹਾ ਹੈਗਾ, ਕਿਉਂਕਿ ਇੱਕੋ ਹੀ ਲੌਗਇਨ ਹੈਗਾ, ਇੱਕੋ ਹੀ ਚੀਜ਼ ਹੈਗੀ ਆ, ਠੀਕ ਹੈ ਨਾ। ਤੇ ਇਸ ਕਰਕੇ ਇਹ ਜਿਹੜਾ ਹੁਣ ਸਿਸਟਮ ਹੈਗਾ, ਇਹਦੇ ਵਿੱਚ ਜਦੋਂ ਤੁਸੀਂ ਹੁਣ ਨੈਕਸਟ ਮੰਡੇ ਤੋਂ ਜਦੋਂ ਸ਼ੁਰੂ ਹੋਊਗਾ, ਤੇ ਇਹਦੇ ਵਿੱਚ ਜਿਹੜੀ ਚੀਜ਼ ਹੋਊਗੀ ਉਹਦੇ 'ਚ ਹਰੇਕ ਜਿਹੜਾ ਯੂਜ਼ਰ ਹੈਗਾ ਉਹਦਾ ਸੈਪਰੇਟ ਲੌਗਇਨ ਆਪਣਾ ਹੋਊਗਾ, ਉਹਦੀ ਵੈਰੀਫਿਕੇਸ਼ਨ ਹੋਊਗੀ ਪ੍ਰੋਪਰ ਢੰਗ ਦੇ ਨਾਲ, ਤੇ ਤਾਂ ਕਿ ਉਹ ਉਸ ਰੋਲ ਦੇ ਵਿੱਚ ਉਹਦਾ ਯੂਜ਼ਰ ਲੌਗਇਨ ਜਿਹੜਾ ਉਹ ਬਣੂਗਾ। ਸੋ ਉਹਦੇ ਨਾਲ ਕੀ ਆ ਕਿ ਉਹ ਜਿਹੜੀ ਚੀਜ਼ ਆ, ਕੋਈ ਵੀ ਤੁਹਾਡੇ ਅਕਾਊਂਟ 'ਚ ਚੇਂਜਸ ਕਰ ਰਿਹਾ ਹੈਗਾ, ਕੌਣ ਕਰ ਰਿਹਾ ਹੈਗਾ, ਕਿੱਥੋਂ ਕਰ ਰਿਹਾ ਹੈਗਾ, ਉਹ ਸਾਰੀਆਂ ਚੀਜ਼ਾਂ ਪਤਾ ਲੱਗਣਗੀਆਂ। ਤੇ ਦੂਸਰੀ ਚੀਜ਼ ਆ ਕਿ ਹਰੇਕ ਜਿਹੜਾ ਤੁਹਾਡਾ ਲੌਗਇਨ ਹੋਊਗਾ ਹੁਣ ਉਹਨੂੰ ਜਿਹੜੀ IDMIA ਕੰਪਨੀ ਹੈਗੀ ਆ, ਜਿਹੜੀ ਕਿ ਆਪਾਂ ਨੂੰ 에ਅਰਪੋਰਟ ਤੇ ਜਾਂਦੇ ਸਮੇਂ ਆਪਣੇ ਜਿਹੜੇ ਫੇਸ ਰੈਕਗਨੀਸ਼ਨ ਦੇ ਨਾਲ, ਹਾਂਜੀ, ਉਹ ਜਿਹੜੀ IDMIA ਕੰਪਨੀ ਹੈਗੀ ਆ ਉਹਦੇ ਥਰੂ ਹੁਣ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਹੋਇਆ ਕਰੇਗੀ। ਤੁਹਾਡੇ ਅਕਾਊਂਟ 'ਚ ਲੌਗਇਨ, ਤੁਹਾਡਾ ਯੂਜ਼ਰ ਲੌਗਇਨਸ, ਤੇ ਜਿਹੜਾ ਮਾਸਟਰ ਲੌਗਇਨ ਹੈਗਾ ਜਾਂ ਜਿਹੜਾ ਕੰਪਨੀ ਦਾ ਓਨਰ ਦਾ ਲੌਗਇਨ ਹੈਗਾ, ਉਹਦੇ ਨਾਲ ਤੁਸੀਂ ਹੁਣ ਹਰ ਇੱਕ ਬੰਦਾ ਲੌਗਇਨ ਨਹੀਂ ਕਰ ਸਕੇਗਾ, ਹਰ ਇੱਕ ਬੰਦੇ ਨੂੰ ਆਪਣਾ ਯੂਜ਼ਰ ਅਕਾਊਂਟ ਉਹਦੇ ਵਿੱਚ ਬਣਾਉਣਾ ਪਏਗਾ, ਵੱਖਰੀ ਮਤਲਬ ਭੂਮਿਕਾ ਦਿੱਤੀ ਜਾਵੇਗੀ ਉਹਨਾਂ ਨੂੰ। ਜੀ। ਸੋ ਇਹਦਾ ਬਿਗ ਰੀਜ਼ਨ ਇਹੋ ਹੀ ਆ ਕਿ ਇਹਦੇ ਨਾਲ ਫਰਾਡ ਦੀ ਜਿਹੜੀ ਪ੍ਰੀਵੈਂਸ਼ਨ ਆ ਉਹ ਜ਼ਰੂਰ ਡੈਫੀਨੇਟਲੀ ਫਰਾਡ ਪ੍ਰੀਵੈਂਸ਼ਨ ਜਿਹੜੀ ਹੋ ਜਾਊਗੀ। ਜਿੱਦਾਂ ਕਿ ਹੁਣ ਬਹੁਤ ਕੰਪਨੀਆਂ ਕਹਿੰਦੀਆਂ ਕਿ ਸਾਡੀ ਇਨਫੋਰਮੇਸ਼ਨ ਚੇਂਜ ਹੋ ਗਈ, ਸਾਨੂੰ ਪਤਾ ਨਹੀਂ ਲੱਗਾ, ਜਾਂ ਸਾਨੂੰ ਕੋਈ ਸਾਡੇ ਨਾਂ ਤੇ ਕੰਮ ਕਰੀ ਜਾਂਦਾ। ਸੋ ਉਹ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਨਾ
ਘਟ ਜਾਣਗੀਆਂ, ਕਰਵ ਆਊਟ ਹੋ ਜਾਣਗੀਆਂ। ਪਰ ਰਮਨ ਜੀ, ਜੇ ਕਿਸੇ ਕੋ ਮਤਲਬ ਉਹ ਯੂਜ਼ਰ ਨੇਮ ਉਹਨਾਂ ਨੇ ਦਿੱਤਾ ਹੋਇਆ ਜਾਂ ਉਹ ਈਮੇਲ ਵਗੈਰਾ ਦਿੱਤੀ ਹੋਈ ਆ, ਕੋਈ ਹੋਰ ਬੰਦਾ ਫਿਰ ਇਹਨਾਂ ਦੀ ਥਾਂ ਤੇ ਲੌਗਇਨ ਤਾਂ ਵੀ ਕਰ ਸਕੂਗਾ? ਉਹ ਫਿਰ ਉਹ ਹੁਣ ਮਤਲਬ ਬੇਸਿਕਲੀ ਦੁਰ ਤੋਂ ਇੱਕ ਸਾਰਾ ਕਲੀਨ ਸਲੇਟ ਤੋਂ ਸ਼ੁਰੂ ਕਰਨਾ ਚਾਹੀਦਾ ਸਭ ਨੂੰ। ਨਹੀਂ, ਕਲੀਨ ਸਲੇਟ ਤੋਂ ਹੀ ਹੋਏਗਾ। ਜਿਹੜੇ ਤਾਂ ਹੁਣ ਜਿਹੜੇ ਨਵੇਂ ਲਾਗੂ ਹੋਣਗੇ, ਨਵੇਂ ਬਣਨਗੇ, ਉਹਨਾਂ ਦੇ ਤਾਂ ਫੇਸ ਆਈਡੀ ਦੇ ਨਾਲ ਸਾਰਾ ਕੁਝ ਰਜਿਸਟ੍ਰੇਸ਼ਨ ਹੋਣੀ ਆ। ਤੁਹਾਡੀ ਫੇਸ ਆਈਡੀ ਦੇ ਨਾਲ ਰਜਿਸਟ੍ਰੇਸ਼ਨ ਹੋਊਗੀ। ਜਸਟ ਈਮੇਲ ਕੋਡ ਜਾਂ ਸੈੱਲਫੋਨ ਕੋਡ ਜਾਂ ਉੱਤੇ ਤੁਹਾਡੀ ਹੁਣ ਰਜਿਸਟ੍ਰੇਸ਼ਨ ਨਹੀਂ ਹੋਣੀ। ਜਿੰਨਾ ਕੁ ਦਾ ਕਿਸੇ ਦਾ ਕੀਤਾ ਆ, ਤੁਸੀਂ ਐਗਜ਼ੈਕਟ ਪ੍ਰੋਸੈਸ ਜਿਹੜਾ ਉਹ ਦੱਸਿਓ ਵੀ ਜਿਹਦੀ ਕੰਪਨੀ ਆ, ਜਿਹਦਾ ਨਾਂ ਆ, ਉਸੇ ਦੀ ਹੀ ਆਈਡੀ ਜਿਹੜੀ ਉਹਨਾਂ ਨੇ ਕਨਫਰਮ ਕਰਕੇ ਫਿਰ ਰਜਿਸਟਰ ਹੋਣ ਦੇਣਾ ਹੈ। ਇਹ ਮਤਲਬ ਈਵਨ ਪਰਸਨਲ ਆਇਡੈਂਟੀਟੀ ਵੀ ਜਿਹੜੀ ਆ ਉਹ ਵੀ ਚੈੱਕ ਹੋਣੀ ਆ, ਪਲੱਸ ਉਹਦੇ ਨਾਲ ਬਿਜ਼ਨਸ ਆਇਡੈਂਟੀਟੀ ਵੀ ਚੈੱਕ ਹੋਣੀ ਹੈ। ਜਿਹੜੀ ਬਿਜ਼ਨਸ ਆਇਡੈਂਟੀਟੀ ਆ, ਕਈ ਕੰਪਨੀਜ਼ ਜਿੱਦਾਂ ਕਿ ਆਪਾਂ ਕਹਿ ਰਹੇ ਕਿ ਆਫਸ਼ੋਰ ਕੰਪਨੀਜ਼ ਬੈਠੀਆਂ ਹੈਗੀਆਂ, ਉਹ ਕੰਮ ਕਰ ਰਹੀਆਂ ਹੈਗੀਆਂ ਇੱਥੇ। ਸੋ ਇਸ ਕਰਕੇ ਤੁਹਾਡੀ ਫਿਜ਼ੀਕਲ ਬਿਜ਼ਨਸ ਲੋਕੇਸ਼ਨ, ਬਿਜ਼ਨਸ ਆਇਡੈਂਟੀਟੀ, ਤੁਹਾਡੀ ਇੱਥੇ ਕਾਰਪੋਰੇਸ਼ਨ, ਹਰ ਇੱਕ ਚੀਜ਼ ਜਿਹੜੀ ਆ ਉਹ ਉਹਦੇ ਥਰੂ ਜਾਣੀ ਆ ਚੈਕਿੰਗ ਦੇ, ਤਾਂ ਜਾ ਕੇ ਤੁਹਾਡਾ ਜਿਹੜਾ ਪੀਓ ਬਾਕਸ ਨਹੀਂ ਚੱਲਣਗੇ। ਨੋ ਪੀਓ ਬਾਕਸ ਤਾਂ ਅੱਗੇ ਵੀ ਇਲੀਗਲ ਸੀਗੇ। ਪੀਓ ਬਾਕਸ ਤਾਂ ਅੱਗੇ ਵੀ ਨਹੀਂ ਚਲਾ ਸਕਦੇ ਸੀਗੇ, ਕਿਉਂਕਿ ਅੱਗੇ ਇਦਾਂ ਹੁੰਦਾ ਸੀਗਾ ਕਿ ਜਿਹੜੇ UPS ਦੇ ਐਡਰੈਸਿਸ ਹੈਗੇ ਆ, ਉਹ ਸਟਰੀਟ ਐਡਰੈਸ ਹੁੰਦਾ ਸੀ ਤੇ ਅੱਗੇ ਲਿਖਿਆ ਹੁੰਦਾ ਸੀਗਾ ਨੰਬਰ 524। ਉਹ 524 ਬਾਕਸ ਨੰਬਰ ਹੁੰਦਾ ਸੀਗਾ। ਹੁਣ ਅਪਾਰਟਮੈਂਟ ਵੀ ਹੋ ਸਕਦਾ, ਉਹ ਵੀ ਹੋ ਸਕਦਾ, ਪਰ ਉਹ ਜਿਹੜਾ UPS ਦਾ ਉਹ ਢੰਗ ਸੀਗਾ, ਉਹ ਹੁਣ ਇੱਥੇ ਰਜਿਸਟ੍ਰੇਸ਼ਨ 'ਚ ਪਹਿਲਾਂ ਵੀ ਨਹੀਂ ਉਹ ਸਹੀ ਸੀਗਾ, ਲੇਕਿਨ ਹੁਣ ਤਾਂ ਬਿਲਕੁਲ ਨਹੀਂ ਗਾ। ਓਕੇ, ਸੋ ਜਿਹਦੀ ਕੰਪਨੀ ਆ, ਜਿਹਦੇ ਨਾਂ ਤੇ ਆ, ਉਹ ਬੰਦੇ ਦੀ ਆਪ ਹੁਲੀਆ ਜਿਹੜਾ ਆ ਉਹ ਚੈੱਕ ਹੋਣਾ ਆ। ਫਿਰ ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਫਰਾਡ ਵਾਲਾ ਜਿਹੜਾ ਕੰਮ ਸੀ, ਸਾਡਾ MC ਚੱਕ ਲਿਆ ਉਹਨਾਂ ਨੇ, ਉਹ ਕਰ ਲਿਆ, ਉਹਦੇ ਤੇ ਜ਼ਰੂਰ ਜਿਹੜੀ ਰੋਕ ਲੱਗੂਗੀ। ਪਰ ਇਹ ਆ ਵੀ ਇਸ ਨਾਂ ਦੇ ਉੱਤੇ ਹੁਣ ਸਕੈਮ ਵੀ ਬੜੇ ਹੋਣੇ ਆ, ਉਹ ਵੀ ਜਿਹੜਾ ਬਚ ਕੇ ਜਿਹੜਾ ਉਹ ਚੱਲਿਓ। ਇਹ ਰਾਜਕਰਨ ਬਿਲਕੁਲ ਸਹੀ ਗੱਲ ਕੀਤੀ ਤੁਸੀਂ, ਬਿਲਕੁਲ ਵਧੀਆ ਕੁਐਸਚਨ ਹੈਗਾ ਕਿ ਇਸ ਚੀਜ਼ ਦੇ ਉੱਤੇ ਬਹੁਤ ਜਿਹੜੀਆਂ ਕੰਪਨੀਜ਼ ਆ ਆਲਰੇਡੀ ਐਡਵਰਟਾਈਜ਼ ਕਰ ਰਹੀਆਂ ਕਿ ਨਵੇਂ ਸਿਸਟਮ ਦੇ ਵਿੱਚ ਉਹ ਤੁਹਾਡੀ ਆਹ ਹੈਲਪ ਕਰ ਦੇਣਗੀਆਂ। ਨਵਾਂ ਸਿਸਟਮ ਅਜੇ ਕਿਸੇ ਨੂੰ ਨਹੀਂ ਪਤਾ। ਮੈਂ ਕਲੋਜ਼ਲੀ ਵਾਚ ਕੀਤਾ, ਮੈਂ ਡੈਮੋ ਵਾਚ ਕੀਤੀ ਆ, ਲੇਕਿਨ ਅਜੇ ਤੱਕ ਮੈਨੂੰ ਲਿਟਰਲੀ ਕਿਸੇ ਕੰਪਨੀ ਨੂੰ ਉਹਦਾ ਐਕਸੈਸ ਨਹੀਂ ਹੈਗਾ ਕਿ ਜਿਹੜਾ ਉਹ ਦੇਖ ਸਕੇ ਕਿ ਉਹ 'ਚ ਕੀ ਹੈਲਪ ਕਰ ਸਕਦੀਆਂ, ਕੀ ਨਹੀਂ ਕਰ ਸਕਦੀਆਂ। ਸੋ ਅੱਜ ਹੀ ਮੈਂ ਫੇਸਬੁੱਕ ਦੇ ਉੱਤੇ ਸਵੇਰੇ ਦੇਖਦਾ ਸੀਗਾ ਕਿ ਦੇਰ ਆਰ ਫਿਊ ਕੰਪਨੀ ਜਿਹੜੀਆਂ ਆਲਰੇਡੀ ਕਹਿ ਰਹੀਆਂ ਕਿ ਯੂ ਨੀਡ ਹੈਲਪ ਇਨ ਮੋਟਸ, ਵੀ ਆਰ ਰੈਡੀ ਟੂ ਹੈਲਪ ਯੂ ਐਂਡ ਆਲ ਦੈਟ। ਸੋ ਆਈ ਡੋਂਟ ਥਿੰਕ ਸੋ ਕਿ ਉਹਦੇ ਵਿੱਚ ਅਜੇ ਤੱਕ ਕਿਸੇ ਕੋਲ ਉਹ ਇੰਟਰਫੇਸ ਹੈਗਾ ਆ। ਸੋ ਪਲੀਜ਼, ਜੇ ਤੁਹਾਨੂੰ ਕੋਈ ਵੀ ਕੰਪਨੀ ਰੀਚ ਆਊਟ ਕਰਦੀ ਆ, ਕੋਈ ਵੀ ਕੰਪਨੀ, ਔਰ ਰਾਜਕਰਨ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਕਿ ਇਹਦੇ ਵਿੱਚ ਬਹੁਤ ਜਿਹੜੇ ਸਿਸਟਮ ਆ ਆਪਾਂ ਨੂੰ ਇਸ ਵੇਲੇ ਲੱਗਦੇ ਆ ਕਿ ਕੰਪਲੀਕੇਟਡ ਆ, ਪਰ ਬਹੁਤ ਜਿਹੜੀ ਚੀਜ਼ਾਂ ਹੈਗੀਆਂ ਉਹ ਈਜ਼ੀ ਕੀਤੀਆਂ ਹੈਗੀਆਂ ਤਾਂ ਕਿ ਜਿਹੜਾ ਓਨਰ ਹੈਗਾ ਉਹ ਆਪ ਇਹ ਸਾਰੇ ਕੰਮ ਕਰ ਸਕੇ ਜੇ ਉਹ ਚਾਹੁੰਦਾ ਆ। ਠੀਕ ਹੈ ਨਾ? ਸੋ ਇਹਦੇ ਵਿੱਚ ਕਾਫੀ ਈਜ਼ੀਨੈਸ ਕੀਤੀ ਗਈ, ਕਾਫੀ ਇਹਦੇ 'ਚ ਮਤਲਬ ਕਿ ਉਹਨਾਂ ਨੇ ਓਪਨਨੈਸ ਦਿਖਾਈ ਆ, ਜਿਹਦੇ ਵਿੱਚ ਕਿ ਤੁਸੀਂ ਚੀਜ਼ਾਂ ਜਿਹੜੀਆਂ ਆ ਉਹ ਟੈਕਨੋਲੋਜੀਕਲੀ, ਜੇ ਤੁਸੀਂ ਟੈਕਨੋਲੋਜੀ ਦੇ ਨਾਲ ਥੋੜ੍ਹੇ ਬਹੁਤ ਵਾਸਤਾ ਰੱਖਦੇ ਆ ਤਾਂ ਤੁਸੀਂ ਇਹ ਚੀਜ਼ਾਂ ਬੜੀ ਆਰਾਮ ਦੇ ਨਾਲ ਕਰ ਸਕਦੇ ਆ, ਜਿਹੜੀਆਂ ਚੀਜ਼ਾਂ ਦਾ ਕਿ ਪੀਪਲ ਚਾਰਜ ਅ ਲੋਟ ਆਫ ਮਨੀ। ਅੱਛਾ, ਹੁਣ ਜਿੱਦਾਂ ਜਿਨ੍ਹਾਂ ਦੇ MC ਵਗੈਰਾ ਚੋਰੀ ਹੋਏ ਪਏ ਸੀਗੇ, ਜਿਹੜੇ ਕਹਿੰਦੇ ਵੀ ਸਾਡੇ ਨਾਲ ਆ, ਉਹਨਾਂ ਨੂੰ ਇਹ ਹੁਣ ਮੌਕਾ ਮਿਲ ਜੂਗਾ ਵੀ ਭਾਈ ਉਹ ਬੰਦੇ ਬਾਹਰ ਕਰ ਦਿਓ, ਉੱਤੇ ਆਪਣੀ ਜਿਹੜੀ ਕੰਪਨੀ ਆ ਉਹਨਾਂ ਨੰਬਰਾਂ ਦੇ ਉੱਤੇ ਉਹਦੇ ਤੇ ਆਪਣਾ ਕੰਟਰੋਲ ਵਾਪਸ ਜਿਹੜਾ ਉਹ ਲੈ ਲਓ। ਯਾਰ ਰਾਜਕਰਨ, ਹੁਣ ਇੱਕ ਤਾਂ ਚੀਜ਼ ਪੱਕੀ ਆ ਕਿ ਫਰੰਟ ਗੇਟ ਜਿਹੜਾ ਆ ਉਹ ਬੰਦ ਕੀਤਾ ਗਿਆ ਆ। ਫਰੰਟ ਗੇਟ ਦਾ ਜਿਹੜੀ ਚੀਜ਼ ਆ ਕਿ ਐਂਟਰੈਂਸ ਜਿਹੜੀ ਆ ਉਹ ਔਖੀ ਕੀਤੀ ਗਈ ਹੈ, ਐਂਟਰੈਂਸ ਜਿਹੜੀ ਆ ਸਟ੍ਰਿਕਟ ਕਰ ਦਿੱਤੀ ਗਈ ਆ। ਸੋ ਵੰਸ ਤੁਹਾਡੀ ਐਂਟਰੈਂਸ ਜਿਹੜੀ ਆ ਸਟ੍ਰਿਕਟ ਹੋ ਜਾਂਦੀ ਹੈ, ਦੈਨ ਤੁਸੀਂ ਇੰਟਰਨਲ ਕੰਮ ਕਰਦੇ ਆ ਕਿ ਹੁਣ ਸਾਡੇ ਫਰੰਟ ਗੇਟ ਤੋਂ ਤਾਂ ਨਹੀਂ ਬੰਦੇ ਆ ਰਹੇ, ਲੇਕਿਨ ਜਿਹੜੇ ਹੁਣ ਇੱਥੇ ਅੰਦਰ ਆ ਉਹਨਾਂ ਨੂੰ ਹੁਣ one by one ਵੀ ਨੂੰ ਡੀਲ ਵਿਦ ਦੈਮ, ਉਹਨਾਂ ਨੂੰ ਜਿਹੜੀ ਸ਼ਾਂਤੀ ਹੋਣੀ ਸ਼ੁਰੂ ਹੋ ਜਾਣੀ ਹੈ ਕਿ ਉਹਨਾਂ ਨੂੰ ਕੀ ਕਰਨਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਵਾਪਰ ਰਹੀਆਂ ਇਸ ਵੇਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੜੀ ਤੇਜ਼ੀ ਦੇ ਨਾਲ, ਡਿਪਾਰਟਮੈਂਟ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਚੀਜ਼ਾਂ ਆ ਰਹੀਆਂ ਹੈਗੀਆਂ। ਹਰ ਇੱਕ ਚੀਜ਼ ਤੁਸੀਂ ਦੇਖ ਲਓ ਅੱਜ ਰਾਜਕਰਨ, ਜੇ ਅੱਜ ਦੇਖੋ ਤਾਂ ਅੱਜ ਕੱਲ੍ਹ ਹੁਣ ਆਡਿਟਸ ਜਿਹੜੇ ਆ, ਨਵੀਂ ਕੰਪਨੀ ਦਾ ਆਡਿਟ, ਜਿੱਦਾਂ ਕਿ ਮੈਂ ਪਹਿਲਾਂ ਉਦੋਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਕੰਟੱਕੀ ਵਾਲਾ ਸ਼ੋਅ ਆ
ਕਿ ਅਜੇ ਤੱਕ ਨਵੇਂ ਕੰਪਨੀਆਂ ਦੇ ਆਡਿਟ ਸਿਰਫ 20% ਆਉਂਦੇ 25% ਆਉਂਦੇ ਸੀਗੇ, ਲੇਕਿਨ ਹੁਣ ਉਹ 95% ਤੱਕ ਲੈ ਕੇ ਜਾਣ ਨੂੰ ਹੋ ਗਏ ਆ ਕਿ 95 ਹੁਣ ਸਾਡੇ ਘੱਟੋ ਘੱਟ 4 ਤੋਂ 5 6 ਆਡਿਟ ਜਿਹੜੇ ਆ ਵੀਕਲੀ ਬੇਸਿਸ ਦੇ ਉੱਤੇ ਸਾਡੇ ਕੋਲ ਆਉਂਦੇ ਆ ਕਿ ਜਿਹੜੇ ਅਸੀਂ ਵੀ ਹੈਲਪ them ਆਊਟ। ਤੇ ਉਹ ਆਡਿਟ ਦੇ ਰਾਜਕੀਰ ਜਿਹੜੀਆਂ ਚੀਜ਼ਾਂ ਅੱਜ ਤੱਕ ਅਸੀਂ ਕਦੀ ਸੁਣੀਆਂ ਨਹੀਂ ਸੀਗੀਆਂ, ਉਹ ਚੀਜ਼ਾਂ ਵੀ ਅੱਜ ਉਹ ਮੰਗ ਰਹੇ ਹੈਗੇ ਆਡਿਟ ਦੇ ਵਿੱਚ ਤੁਹਾਡੇ ਜਿੱਦਾਂ ਕੋਲੋਂ। ਕਿ ਜਿੱਦਾਂ ਕਿ ਇੱਕ ਤਾਂ ਜਿਹੜੀ ਡਰਾਈਵਰ ਹਾਇਰਿੰਗ ਆ ਉਹਦੇ ਉੱਤੇ ਇੰਨਾ ਕੁ ਜ਼ਿਆਦਾ ਸਟ੍ਰੈਸ ਫੋਕਸ ਕਰ ਰਹੇ ਆ, ਕਿਉਂਕਿ ਡਰਾਈਵਰ ਹਾਇਰਿੰਗ ਦੀ ਉਹਦੀ ਬੈਕਗਰਾਊਂਡ ਚੈੱਕ, ਉਹਦੀਆਂ ਪਿਛਲੀਆਂ ਕੰਪਨੀਆਂ ਦੇ ਰੈਫਰੈਂਸ ਚੈੱਕ, ਉਹਦੀ MVR ਰਿਪੋਰਟ, ਉਹਦੀ PSP ਰਿਪੋਰਟ, ਤੁਸੀਂ ਕਿੱਦਣ ਡਰਾਈਵਰ ਹਾਇਰ ਕੀਤਾ ਸੀਗਾ, ਕਿੱਦਣ ਡਰਾਈਵਰ ਫਾਇਰ ਕੀਤਾ ਆ, ਕਿੱਦਣ ਤੁਸੀਂ ਉਹਦੀ MVR ਰਿਪੋਰਟ ਪੁੱਲ ਕੀਤੀ ਆ, ਕਿੱਦਣ ਤੁਸੀਂ ਉਹਦੀ ਕਲੀਅਰਿੰਗ ਹਾਊਸ ਰਿਪੋਰਟ ਪੁੱਲ ਕੀਤੀ ਆ, ਕੁਐਰੀ ਪੁੱਲ ਕੀਤੀ ਆ, ਈਚ ਐਂਡ ਐਵਰੀ ਡੀਟੇਲ ਮੰਗ ਰਹੇ ਆ। ਸੋ ਇਹ ਆ ਕਿ ਜੇ ਤੁਹਾਡੇ ਕੋਲ ਅੱਜ ਮੰਨ ਲਓ ਕਿ 3 ਡਰਾਈਵਰ ਆ, ਤੁਸੀਂ 3 ਡਰਾਈਵਰ ਰਨ ਕਰ ਰਹੇ ਆ, ਪਰ ਪਿਛਲੇ ਸਾਲ ਤੁਸੀਂ 5-6 ਡਰਾਈਵਰ ਹਾਇਰ ਕੀਤੇ ਚਲੇ ਗਏ, ਹੈ ਨਾ, ਉਹਨਾਂ ਦਾ ਰੈਕਡ ਕਿੱਥੇ ਆ, ਉਹਨਾਂ ਦਾ ਡਾਟਾ ਕਿੱਥੇ ਆ, ਜਿਹੜੇ ਹਾਇਰ ਕੀਤੇ ਸੀ ਔਰ ਹਾਇਰ ਕਰਨ ਤੋਂ ਬਾਅਦ ਚਲੇ ਗਏ ਆ, ਉਹਨਾਂ ਦੀਆਂ ਚੀਜ਼ਾਂ ਕਿੱਥੇ ਆ। ਸੋ ਬੜੀਆਂ ਡੀਟੇਲ ਦੇ ਵਿੱਚ ਡਰਾਈਵਰ ਹਾਇਰਿੰਗ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਹੈਗਾ। ਹੋਰ ਜਿਹੜਾ ਜ਼ੋਰ ਹੈਗਾ ਉਹ ਆਬਵੀਅਸਲੀ ਜਿਹੜਾ ELD ਹੈਗੀ ਆ ਉਹਦੇ ਉੱਤੇ ਤਾਂ ਜ਼ੋਰ ਹੈਗਾ ਹੀ ਆ, ਔਰ ਜਿਹੜਾ ਹੁਣ ਇਸ ਵੇਲੇ 72 ਘੰਟੇ ਰੋਡ ਚੈੱਕ ਚੱਲ ਰਿਹਾ ਹੈਗਾ, ਉਹਦੇ ਵਿੱਚ ਵੀ ਜਿਹੜਾ ELD ਦੀ ਆਲਟਰੇਸ਼ਨ ਆ ਉਹਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਆ ਜਿਹੜੇ ਇਸ ਵੇਲੇ 72 ਆਵਰ ਚੱਲ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ 72 ਆਵਰ 'ਚ ਖਾਲੀ ਹੈ ਸੜਕਾਂ ਖਾਲੀ ਆ ਜੀ। ਕੱਲ ਮੈਨੂੰ ਪਤਾ ਲੱਗਾ ਕਿ ਰੇਟ ਜਿਹੜੇ ਆ ਸਪੌਟ ਰੇਟ ਹੈਗੇ ਆ ਉਹ ਟੋਟਲੀ ਸਪਾਈਕ ਕਰ ਗਏ ਸੀਗੇ, ਬਹੁਤ ਜ਼ਿਆਦਾ ਇਹ 3 ਦਿਨਾਂ ਨੇ ਸਪਾਈਕ ਕੀਤੇ ਹੈਗੇ। ਓ ਵਾਓ, ਇੰਨਾ ਜਿਹੜਾ ਉਹ ਫਰਕ ਉਹ ਪੈ ਜਾਂਦਾ ਆ। ਤੇ ਪਰ ਹੁਣ ਮਸਲਾ ਤਾਂ ਇਹੀ ਆ, ਹੁਣ ਤੁਸੀਂ ਆਡਿਟ ਦਾ ਵੀ ਦੱਸਿਆ, ਆਪਾਂ ਮੋਟਸ ਦਾ ਵੀ ਜਿਹੜਾ ਦੱਸਿਆ, ਤੇ ਇਸ ਵਾਰੀ ਫੋਕਸ ਤਾਂ ਮੈਨੂੰ ਲੱਗਦਾ ਇੰਗਲਿਸ਼ ਪ੍ਰੋਫੀਸ਼ੀਐਂਸੀ ਤੇ ਵੀ ਇਹਨਾਂ ਨੇ ਰੱਖਣਾ ਹੈ ਕਿ ਨਹੀਂ, ਇਹ ਦੂਜੇ ਉਹ ਤਾਂ ਰਾਜਕੀਰ ਉਹ ਤਾਂ ਹੁਣ ਆਲਮੋਸਟ ਐਵਰੀ ਡੇ ਦਾ ਹੀ ਕੰਮ ਬਣ ਚੁੱਕਿਆ ਹੈਗਾ। ਤੇ ਜਿਹੜੀ ਇੱਕ ਖਬਰ, ਸਾਡੇ ਇੱਕ ਕਲਾਇੰਟ ਹੈਗੇ, ਉਹਨਾਂ ਦਾ ਇੱਕ ਡਰਾਈਵਰ ਜਿਹੜਾ ਆ ਉਹ ਕੱਲ ਕਿ ਪਰਸੋਂ ਦੀ ਗੱਲ ਹੈਗੀ ਆ, ਐਰੀਜ਼ੋਨਾ ਤੋਂ ਆ ਰਹੇ ਸੀਗੇ, ਨਾਨ ਡੋਮਿਸਾਈਲ ਲਾਇਸੈਂਸ ਸੀਗਾ, ਇੱਕ ਨਾਲ ਜਿਹੜਾ ਚਲਾ ਰਿਹਾ ਸੀ ਉਹ ਗ੍ਰੀਨ ਕਾਰਡ ਹੋਲਡਰ ਸੀਗਾ। ਸੋ ਉਹਨਾਂ ਨੇ ਐਰੀਜ਼ੋਨਾ ਦੇ ਵਿੱਚ ਮਤਲਬ ਕਿ ਰਾਸਤੇ ਤੇ ਖੜਿਆਂ ਨੂੰ ਹੀ ਉਹ ਡਰਾਈਵਰ ਨੂੰ ਪਿੱਛੋਂ ਬੰਕ ਚੋਂ ਉਠਾ ਕੇ ਤੇ ਲੈ ਗਏ ਨਾਲ, ਤੇ ਬਾਕੀ ਦੂਸਰੇ ਨੂੰ ਕਿਹਾ ਵੀ ਤੂੰ ਆਪਣਾ ਟਰੱਕ ਲੈ ਜਾ। ਸੋ ਗ੍ਰੀਨ ਕਾਰਡ ਵਾਲੇ ਨੂੰ ਕਿਹਾ, ਦੂਜੇ ਨੂੰ ਲੈ ਗਏ ਤੇ ਇਹਨੂੰ ਰੱਖ ਲਿਆ। ਹਾਂਜੀ, ਸੋ ਇਹ ਚੀਜ਼ ਅਜੇ ਵੀ ਸਟਿਲ ਵਾਪਰ ਰਹੀ ਹੈਗੀ ਆ, ਕਿਉਂਕਿ ਮੈਂ ਜ਼ਿਆਦਾ ਇਹ 'ਤੇ ਗੱਲ ਤਾਂ ਨਹੀਂ ਕਰਦਾ ਹੈਗਾ ਕਿਉਂਕਿ ਐਵੇਂ ਆਪਾਂ ਕੇਓਸ ਨਹੀਂ ਬਣਾਉਣੀ ਚਾਹੁੰਦੇ, ਆਪਣੀ ਕਮਿਊਨਿਟੀ ਦੇ ਵਿੱਚ ਕੇਓਸ ਨਹੀਂ ਕਰਨੀ ਚਾਹੁੰਦੇ। ਪਰ ਇਹ ਆ ਕਿ ਇਫ ਯੂ ਆਰ ਵਰਕਿੰਗ ਐਜ਼ ਅ ਨਾਨ ਡੋਮਿਸਾਈਲ, ਯੂ ਬੈਟਰ ਬੀ ਕੇਅਰਫੁਲ, ਕਿਉਂਕਿ ਸਿਚੁਏਸ਼ਨਸ ਜਿਹੜੀਆਂ ਆ ਉਹ ਕਾਫੀ ਜਿਹੜੀਆਂ ਵਿਗੜਦੀਆਂ ਜਾ ਰਹੀਆਂ। ਜੀ, ਤੇ ਹੁਣ ਦੱਸਿਓ ਜਿਹੜਾ ਬ੍ਰੋਕਰਸ ਨੂੰ ਲੈ ਕੇ ਜਿਹੜਾ ਮੌਂਟਗੋਮਰੀ ਵਰਸਿਸ ਕੈਰੋਬੀ ਟਰਾਂਸਪੋਰਟ 2, ਉਹਨਾਂ ਨੂੰ ਲੈ ਕੇ ਜਿਹੜਾ ਯੂਨੈਨਿਮਸ ਡਿਸੀਜਨ ਸੁਪਰੀਮ ਕੋਰਟ ਨੇ ਦਿੱਤਾ ਆ, ਇਹ ਕੇਸ ਸੀਗਾ ਕਿ ਬ੍ਰੋਕਰਸ ਦੇ ਅਗੇਂਸਟ, ਤੇ ਕੀ ਰੂਲਿੰਗ ਦੇ ਵਿੱਚ ਇਹਦੇ ਨਾਲ ਕੀ ਫਰਕ ਪੈਣਾ? ਇਹ ਰਾਜਕਰਨ ਕੇਸ 2017 ਦਾ ਸੀਗਾ, ਜਿਹੜੀ CH ਰੋਬਿਨਸਨ ਕੰਪਨੀ ਹੈਗੀ ਆ ਉਹਦੇ ਨਾਲ ਸੀਗਾ। ਤੇ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਨੈਗਲੀਜੈਂਸ ਜਿਹੜੀ ਆ ਉਹ ਕਹਿ ਕੇ ਉਹਨੂੰ ਕੀਤਾ ਜਾ ਰਿਹਾ ਸੀਗਾ ਗੱਲ ਕਿ ਜਿਹੜਾ ਬ੍ਰੋਕਰ ਹੈਗਾ ਉਹ ਇਸ ਨੈਗਲੀਜੈਂਸ ਦੇ ਵਿੱਚ ਉਹ ਵੀ ਸ਼ਾਮਲ ਆ। ਜਿਹੜਾ ਲੀਗਲ ਫਰੇਮਵਰਕ ਆ ਉਹਦੇ ਵਿੱਚ F4A ਜਿਹੜਾ ਰੂਲਿੰਗ ਹੈਗੀ ਆ, F4A ਜਿਹੜਾ ਕਿ ਬਹੁਤ ਵਾਰੀ ਯੂਜ਼ ਕੀਤਾ ਜਾਂਦਾ ਆ, ਇਹ ਜਿਹੜਾ ਰੂਲ ਆ ਉਹਦੇ ਤਹਿਤ ਇਹ ਕਿਹਾ ਜਾਂਦਾ ਸੀਗਾ ਕਿ ਜਿਹੜਾ ਇਹ ਬ੍ਰੋਕਰ ਆ ਉਹਦੀ ਰਿਸਪੌਂਸਿਬਿਲਿਟੀ ਨਹੀਂ ਬਣਦੀ, ਬਿਕੋਜ਼ ਕ੍ਰਾਸ ਸਟੇਟ ਜਿਹੜਾ ਕੰਮ ਕਰਦੇ ਹੈਗੇ ਉਹਨਾਂ ਦੇ ਵਿੱਚ ਇਹ ਰੋਕਿਆ ਨਹੀਂ ਜਾ ਸਕਦਾ। ਪਰ ਇਹ ਜਿਹੜੀ ਰੂਲਿੰਗ ਆਈ ਹੈਗੀ ਆ, ਇਹ ਬਹੁਤ ਵੱਡੀ ਰੂਲਿੰਗ ਹੈਗੀ ਆ। ਇਹਦੇ ਵਿੱਚ ਬ੍ਰੋਕਰ ਦਾ ਜਿਹੜਾ ਕੰਮ ਹੈਗਾ ਉਹ ਉਹਨਾਂ ਨੇ ਡੈਫੀਨੇਟਲੀ ਬ੍ਰੋਕਰ ਦੀ ਜਿਹੜੀ ਰਿਸਪੌਂਸਿਬਿਲਿਟੀ ਦਿੱਤੀ ਹੈਗੀ ਆ ਕਿ ਯੈਸ, ਬ੍ਰੋਕਰ ਦੀ ਰਿਸਪੌਂਸਿਬਿਲਿਟੀ ਹੈਗੀ ਆ ਨੈਗਲੀਜੈਂਸ ਦੇ ਵਿੱਚ। ਸੋ ਇੱਥੇ ਵੀ ਜਿਹੜਾ ਇਹ ਚੀਜ਼ ਆ ਰਾਜਕਰਨ, ਉਹ ਸੇਮ ਹੀ ਚੀਜ਼ ਆ ਗਈ ਹੈ ਡਬਲ ਬ੍ਰੋਕਰੇਜ ਦੀ। ਇੱਥੇ ਕੁਐਸਚਨ ਹੈਗਾ ਡਬਲ ਬ੍ਰੋਕਰੇਜ ਦਾ, ਕਿਉਂਕਿ ਜਦੋਂ ਜਿਹੜਾ CH ਰੋਬਿਨਸਨ ਹੈਗਾ ਆ ਜਾਂ ਕੋਈ ਵੀ ਬ੍ਰੋਕਰ ਹੈਗਾ, ਜਦੋਂ ਉਹ ਆਪਣੀ ਡਿਊ ਡਿਲੀਜੈਂਸ ਕਰਦਾ ਆ, ਕਿਸੇ ਕੈਰੀਅਰ ਦਾ ਬੈਕਗਰਾਊਂਡ ਚੈੱਕ ਕਰਦਾ ਆ, ਕੁਛ ਵੀ ਕਰਦਾ ਆ, ਤੇ ਉਹ ਜਿਸ ਕੈਰੀਅਰ ਨੂੰ ਉਹਨੇ ਲੋਡ ਦਿੱਤਾ ਉਹਦਾ ਚੈੱਕ ਕਰਦਾ ਹੈ। ਸੋ ਉਸ ਕੈਰੀਅਰ ਨੇ ਅੱਗੇ ਕਿਹਨੂੰ ਲੋਡ ਦਿੱਤਾ
ਉਹਨੇ ਅੱਗੇ ਕਿਹਨੂੰ ਦੇ ਦਿੱਤਾ? ਹੁਣ C.H. ਰੋਬਿਨਸਨ ਉਹ ਚੈੱਕ ਨਹੀਂ ਸੀ ਕਰਦਾ ਹੈਗਾ, ਔਰ ਉਹਦੇ ਕੋਲ ਐਬਿਲਿਟੀ ਹੈ ਨਹੀਂ ਸੀ ਚੈੱਕ ਕਰਨ ਦੀ। ਹੁਣ ਪਤਾ ਜਦ ਨਹੀਂ ਕਿ ਸੀ ਨਾ ਵੀ ਅੱਗੋਂ ਕਿਹਨੂੰ ਫੜਾ ਦੇਣਾ ਆ। C.H. ਰੋਬਿਨਸਨ ਜਾਂ ਜਿਹੜੇ ਵੀ ਬ੍ਰੋਕਰ ਹੈਗੇ ਆ, ਉਹਨਾਂ ਦੇ ਵੱਲੋਂ ਕੰਟਰੈਕਟ ਦੇ ਵਿੱਚ ਲਿਖ ਕੇ ਦਿੱਤਾ ਜਾਂਦਾ ਸੀਗਾ ਕਿ ਤੁਸੀਂ ਵਿਦਆਊਟ ਬ੍ਰੋਕਰ ਨੌਲੇਜ ਤੁਸੀਂ ਇਹ ਲੋਡ ਅੱਗੇ ਦੂਸਰੇ ਨੂੰ ਨਹੀਂ ਦੇ ਸਕਦੇ। ਠੀਕ ਹੈ ਨਾ, ਇਹ ਕੰਟਰੈਕਟ 'ਚ ਹੈਗਾ ਆ। ਪਰ ਉਹਦੇ ਬਾਵਜੂਦ ਵੀ ਇਹ ਕੰਮ ਚੱਲ ਰਿਹਾ ਸੀਗਾ ਕਿ ਇੱਕ ਦੂਜੇ ਨੂੰ ਦੋਸਤਾਂ ਨੂੰ ਲੋਡ ਦੇ ਦਿਓ, ਅੱਗੇ ਦੇ ਦਿਓ, ਅੱਗੇ ਵੇਚ ਦਿਓ, ਅੱਗੇ ਵੇਚ ਦਿਓ, ਆਪਣੇ 200-400 ਰੱਖ ਕੇ ਅੱਗੇ ਵੇਚ ਦਿਓ। ਸੋ ਇਹ ਕੰਮ ਚੱਲਦਾ ਸੀਗਾ, ਬਹੁਤ ਜ਼ਿਆਦਾ ਚੱਲਦਾ ਸੀਗਾ। ਪਰ ਹੁਣ ਜਿਹੜਾ ਇਹ ਕੰਮ ਹੈਗਾ, ਇਹ ਇਸ ਚੀਜ਼ ਦੇ ਉੱਤੇ ਇਨਡਾਇਰੈਕਟਲੀ ਇਸ ਚੀਜ਼ ਦੇ ਉੱਤੇ ਬ੍ਰੋਕਰ ਜਿਹੜਾ ਆ ਉਹ ਬਹੁਤ ਜ਼ਿਆਦਾ ਸਖਤੀ ਜਿਹੜੀ ਆ ਉਹ ਕਰੂਗਾ ਹੁਣ, ਕਿਉਂਕਿ ਬ੍ਰੋਕਰ ਜਦੋਂ ਤੁਹਾਡੀ ਲਾਇਬਿਲਿਟੀ ਬਣ ਗਈ, ਬ੍ਰੋਕਰ ਦੀ ਲਾਇਬਿਲਿਟੀ ਬਣ ਗਈ ਕਿ ਹੁਣ ਜੇ ਮੈਂ ਇੱਕ ਲੋਡ ਦਿੱਤਾ ਆ, ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਤੇ ਬ੍ਰੋਕਰ ਦਾ ਨਾਂ ਆ ਗਿਆ ਤੇ ਬ੍ਰੋਕਰ ਨੂੰ ਲਾਸੂਟ ਜਿਹੜਾ ਆ ਓਪਨ ਹੋ ਜਾਣਾ ਆ। ਸੋ ਹੁਣ ਇਹਦੇ ਨਾਲ ਜਿਹੜੀ ਇੰਪਲੀਕੇਸ਼ਨ ਹੈ ਟਰੱਕਿੰਗ ਇੰਡਸਟਰੀ 'ਚ ਉਹ ਬਹੁਤ ਜ਼ਿਆਦੀਆਂ ਹੋ ਜਾਣੀਆਂ। ਡਬਲ ਬ੍ਰੋਕਰਿੰਗ ਬੰਦ ਹੋਊਗੀ ਲੱਗਦਾ। ਨਹੀਂ, ਡਬਲ ਬ੍ਰੋਕਰਿੰਗ ਤੇ ਬੰਦ ਹੋਊਗੀ, ਪਰ ਇਹਦੇ ਨਾਲ ਜਿਹੜਾ ਹੈ ਨਾ ਲਿਟੀਗੇਸ਼ਨ ਦੇ ਜਿਹੜੇ ਫਲੱਡ ਗੇਟਸ ਕਹਿੰਦੇ ਓਪਨ ਹੋਣ ਜਾ ਰਹੇ ਆ। ਪੁਰਾਣੇ ਵੀ ਹੁਣ ਮਾਮਲੇ ਖੁੱਲ ਜਾਣਗੇ ਇਦਾਂ ਕਿ ਜਿਹੜੇ ਵਿਦਨ ਅ ਈਅਰ ਹੋਣਗੇ, ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਓਪਨ ਹੋਣ ਜਾ ਰਹੀਆਂ। ਇੰਸ਼ੋਰੈਂਸ ਕ੍ਰਾਈਸਿਸ ਇਜ਼ ਕਮਿੰਗ, ਦੈਟ ਇਜ਼ ਅਨਦਰ ਵਨ। ਜਿਹੜਾ ਇਸ ਵੇਲੇ ਲਿਟੀਗੇਸ਼ਨ, ਇੰਸ਼ੋਰੈਂਸ ਕ੍ਰਾਈਸਿਸ, ਕੈਰੀਅਰ ਵੈਟਿੰਗ, ਜਿਹੜਾ ਕਿ ਆਪਾਂ ਇਸ ਵੇਲੇ ਜਿਹੜਾ ਮੋਟਸ ਦੀ ਵੀ ਗੱਲ ਕਰ ਰਹੇ ਹਾਂ, ਕੈਰੀਅਰ ਵੈਟਿੰਗ, ਜਿਹੜੇ ਕੈਰੀਅਰ ਦੀ ਬੈਕਗਰਾਊਂਡ ਚੈੱਕ, ਕੈਰੀਅਰ ਵੈਟਿੰਗ ਜਿਹੜਾ ਆ ਇਹ ਕੋਰ ਬਿਜ਼ਨਸ ਫੰਕਸ਼ਨ ਬਣ ਜਾਣਾ ਆ। ਡਰਾਈਵਰ ਵੈਟਿੰਗ, ਇਹ ਕੋਰ ਬਿਜ਼ਨਸ ਫੰਕਸ਼ਨ ਬਣ ਜਾਣਾ। ਜੇ ਤੁਸੀਂ ਡਰਾਈਵਰ ਦਾ ਬੈਕਗਰਾਊਂਡ ਨਹੀਂ ਚੈੱਕ ਕਰ ਰਹੇ, ਡਰਾਈਵਰ ਦੀ ਪ੍ਰੋਪਰਲੀ ਢੰਗ ਨਾਲ ਉਹਨੂੰ ਹਾਇਰ ਨਹੀਂ ਕਰ ਰਹੇ, ਪ੍ਰੋਪਰ ਸਾਰਾ ਕੁਝ ਨਹੀਂ ਕਰ ਰਹੇ, ਇਹ ਕੋਰ ਬਿਜ਼ਨਸ ਹੋ ਜਾਣਾ ਆ ਹੁਣ। ਠੀਕ ਹੈ ਨਾ, ਤੇ ਜਿਹੜੇ ਸਮਾਲ ਕੈਰੀਅਰਸ ਆ, ਕੀ ਇਹ ਫਿਰ ਬਲੈਸਿੰਗ ਇਨ ਡਿਸਗਾਈਜ਼ ਆ ਇੰਡਸਟਰੀ ਲਈ? ਰਾਜਕਿਰਨ, ਬਲੈਸਿੰਗ ਜਾਂ ਮੈਂ ਇਹਨੂੰ ਕਰਸ ਨਹੀਂ ਕਹੂੰਗਾ, ਇਹਨੂੰ ਕਹੂੰਗਾ ਕਿ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਕਈ ਜਿਹੜੀਆਂ ਚੀਜ਼ਾਂ ਐਜ਼ ਨਾਰਮਲ ਬਿਜ਼ਨਸ ਚੱਲ ਰਹੀਆਂ ਸੀਗੀਆਂ ਉਹ ਹੁਣ ਨਹੀਂ ਹੋ ਸਕਣਗੀਆਂ, ਜਿਹੜੀਆਂ ਕਿ ਗਲਤ ਵੀ ਹੈ, ਜਿਹੜੀਆਂ ਸ਼ੇਡੀ ਸੀਗੀਆਂ ਬੇਸਿਕਲੀ। ਜਿੱਦਾਂ ਹੁਣ ਆਪਾਂ ਡਬਲ ਬ੍ਰੋਕਰੇਜ ਆਪਾਂ ਨੂੰ ਸ਼ੁਰੂ ਤੋਂ ਪਤਾ ਕਿ ਗਲਤ ਆ, ਪਰ ਚੱਲ ਰਹੀ ਸੀ ਸਾਰੇ ਕੁਝ। ਜਿਹਨੂੰ ਵੀ ਕਹਿ ਦਿਓ, ਹਰ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਉਹ ਵੀ ਕਰਦਾ, ਮੈਂ ਵੀ ਕਰਦਾ, ਆ ਵੀ ਕਰਦਾ, ਸਾਰੇ ਕਰ ਰਹੇ। ਠੀਕ ਹੈ ਨਾ, ਈਵਨ ਵੱਡੀਆਂ ਕੰਪਨੀਆਂ ਵੀ ਕਰਦੀਆਂ ਸੀਗੀਆਂ, ਕੋਈ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। C.H. ਰੋਬਿਨਸਨ ਨਾਲ ਹੀ ਆ ਮਾਮਲਾ, ਦੇਖੋ ਸਿੱਧਾ। ਹਾਂਜੀ, ਕੇਸ ਮੈਂ ਕਿਹਾ C.H. ਰੋਬਿਨਸਨ ਦੇ ਨਾਲ ਹੀ ਜੁੜਿਆ ਆ ਇਵੈਂਚੁਅਲੀ ਅੱਗੇ ਜਾ ਕੇ। C.H. ਰੋਬਿਨਸਨ ਤਾਂ ਆਪਣੇ ਥਾਂ ਤੇ ਠੀਕ ਹੈ ਰਾਜਕਿਰਨ, ਮੈਂ C.H. ਰੋਬਿਨਸਨ ਨਾਲ ਬਹੁਤ ਕੰਮ ਕੀਤਾ ਹੈ। ਠੀਕ ਹੈ ਨਾ, C.H. ਰੋਬਿਨਸਨ ਆਪਣੇ ਥਾਂ ਤੇ ਠੀਕ ਆ। ਉਹ ਕਹਿੰਦੇ ਵੀ ਮੈਂ ਕੈਰੀਅਰ ABC ਟਰੱਕਿੰਗ ਕੰਪਨੀ ਨੂੰ ਲੋਡ ਦਿੱਤਾ, ਮੈਂ ਇਹਦੀ ਪੂਰੀ ਵੈਟਿੰਗ ਕੀਤੀ, ਮੈਂ ਇਹਨੂੰ ਪੂਰਾ ਚੈੱਕ ਕੀਤਾ, ਹਰ ਚੀਜ਼ ਇਹਦੀ ਮੈਂ ਕੋਖ ਪੜਤਾਲ ਕਰ ਲਈ। ਪਰ ਹੁਣ ABC ਟਰੱਕਿੰਗ ਨੇ ਅੱਗੇ BBC ਟਰੱਕਿੰਗ ਨੂੰ ਦੇ ਦਿੱਤਾ, ਤੇ ਮੈਂ BBC ਟਰੱਕਿੰਗ ਨੂੰ ਮੈਂ ਕਿੱਦਾਂ ਚੈੱਕ ਕਰਾਂ, ਕਿਉਂਕਿ ਮੈਂ ਤਾਂ ABC ਨੂੰ ਆਥੋਰਾਈਜ਼ ਹੀ ਨਹੀਂ ਕੀਤਾ BBC ਨੂੰ ਦੇਣ ਨੂੰ। ਜਦਕਿ ਕੰਟਰੈਕਟ 'ਚ ਉਹ ਚੀਜ਼ ਲਿਖੀ ਸੀ ਵੀ ਤੂੰ ਜਦਕਿ ਕੰਟਰੈਕਟ 'ਚ ਚੀਜ਼ ਲਿਖੀ ਆ, ਉਹ ਕਹਿੰਦਾ ਮੈਂ ਆਥੋਰਾਈਜ਼ ਹੀ ਨਹੀਂ ਕੀਤਾ ਇਹਨੂੰ ਅੱਗੇ ਦੇਣ ਨੂੰ, ਇਹਨੇ ਦਿੱਤਾ। ਤੇ ਪਰ ਮੈਂ ਹੁਣ ਜਿਹੜੀ ਥਰਡ ਪਾਰਟੀ ਨੂੰ ਲੋਡ ਨੂੰ ਚੱਕ ਰਹੀ, 4th 5th ਪਾਰਟੀ ਤੱਕ ਚਲਾ ਜਾਂਦਾ ਲੋਡ, ਉਹ ਜਿਹੜੇ ਲੋਕੀ ਲੋਡ ਚੱਕ ਰਹੇ ਉਹਨੂੰ C.H. ਰੋਬਿਨਸਨ ਜਾਂ ਕੋਈ ਵੀ ਬ੍ਰੋਕਰ ਉਹਨੂੰ ਵੈਟ ਨਹੀਂ ਕਰ ਸਕਦਾ ਹੈਗਾ, ਉਹਨੂੰ ਨਹੀਂ ਕਰ ਸਕਦਾ ਹੈ ਨਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ, ਇਹਦੇ ਨਾਲ ਜਿਹੜੀਆਂ ਪ੍ਰਾਈਸਿੰਗ ਸ਼ਿਫਟ ਆਊਗੀ, ਫਰੇਟ ਪ੍ਰਾਈਸਿੰਗ ਦੀ ਸ਼ਿਫਟ ਆਊਗੀ। ਜਿਹੜਾ ਕੈਰੀਅਰ ਸਿਲੈਕਸ਼ਨ ਆ, ਹੁਣ ਇੱਥੇ ਆਣ ਕੇ ਰਾਜਕਰਨ ਆ ਜਿਹੜੀ ਚੀਜ਼ ਆ, ਜਿੱਦਾਂ ਹਾਈਵੇ ਐਪਸ ਆ ਜਾਂ ਇਹ ਆ, ਇਹ ਜਿਹੜਾ ਆ ਇਹ ਬਹੁਤ ਜ਼ਿਆਦਾ ਸਟ੍ਰਿਕਟ ਕੰਮ ਹੋ ਜਾਣਾ। ਜਿਹੜਾ ਅੱਗੇ ਮਾੜਾ ਮੋਟਾ ਨਾਰਮਲ ਚੱਲਦਾ ਸੀਗਾ, ਉਹ ਹੁਣ ਇੱਕਦਮ ਸਟ੍ਰਿਕਟਨੈਸ ਤੇ ਆ ਜਾਣਾ ਆ। ਸੋ ਅੱਗੇ ਆਪਾਂ ਬਥੇਰਾ ਰੌਲਾ ਪਾਉਂਦੇ ਸੀਗੇ, ਬਥੇਰਾ ਕਹਿੰਦੇ ਸੀਗੇ ਵੀ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਨਾ ਕਰੋ, ਇਹ ਕਿਤੇ ਨਾ ਕਿਤੇ ਜਾ ਕੇ ਬਾਈਟ ਬੈਕ ਕਰਨਗੀਆਂ। ਸੋ ਆਈ ਥਿੰਕ ਉਹ ਸਮਾਂ ਆ ਗਿਆ ਹੁਣ ਵੀ ਜਿਹੜੀ ਇਹ ਰੂਲਿੰਗ ਆ, ਇਸ ਰੂਲਿੰਗ ਨੇ ਆਪਣੇ ਜਿਹੜੀ ਇੰਡਸਟਰੀ ਦੇ ਵਿੱਚ ਆ ਸਖਤੀ ਜਿਹੜੀ ਅੱਜ ਤੋਂ ਹੀ ਫਿਰ ਬ੍ਰੋਕਰਾਂ ਦਾ ਰਵੱਈਆ ਬਦਲ ਜਾਣਾ ਹੈ ਨਾਲ ਦੇ ਨਾਲ ਹੀ। ਮਤਲਬ ਹੁਣ ਉਹਨਾਂ ਦਾ ਵੀ ਕਸੂਰ ਨਹੀਂ ਵੀ ਅਗਲੇ ਲੈਣ ਵੀ ਅਸੀਂ ਬਲੇਮ ਨਹੀਂ ਕਰ ਸਕਦੇ। ਹੁਣ ਦੇਖੋ ਰਾਜਕਿਰਨ, ਆਪਾਂ ਤਿੰਨ ਜਾਣੇ ਆਪਾਂ ਰੇਡੀਓ ਤੇ ਬੈਠੇ ਆ, ਠੀਕ ਹੈ ਨਾ, ਮੈਂ ਇੱਥੇ ਐਜ਼ ਅ ਗੈਸਟ ਆਇਆ ਤੁਹਾਡੇ ਕੋਲ, ਠੀਕ ਹੈ। ਹੁਣ ਜੇ ਕੋਈ ਵੀ ਚੀਜ਼ ਮੈਂ ਇੱਥੇ ਬੋਲ ਰਿਹਾ ਹੈਗਾ ਜਾਂ ਕੁਝ ਕਰ ਰਿਹਾ ਹੈਗਾ, ਇਟ ਇਜ਼ ਆਲਸੋ ਅ ਲਾਇਬਿਲਿਟੀ ਆਫ ਦ ਰੇਡੀਓ, ਠੀਕ ਹੈ ਨਾ। ਤੇ ਮੇਰਾ ਇੱਥੇ ਬੋਲਣਾ, ਮੇਰਾ ਇੱਥੇ ਗੱਲ ਕਰਨੀ, ਇਟਸ ਹਰ ਇੱਕ ਬੰਦੇ ਦਾ ਆਪਣਾ ਇਹ ਹੁੰਦਾ ਸਟਰਕਚਰ ਆ ਬਿਜ਼ਨਸ ਦਾ, ਕਿ ਹਰ ਇੱਕ ਬੰਦਾ ਜਿਹੜਾ ਕੋਈ ਵੀ ਗੱਲ ਕਰ ਰਿਹਾ ਹੈਗਾ, ਉਹ ਕਿਤੇ ਨਾ ਕਿਤੇ
ਦੂਜਾ ਬੰਦਾ ਉਹਦੇ ਲਈ ਲਾਇਬਲ ਹੁੰਦਾ ਜ਼ਰੂਰ। ਕੁਛ ਇੱਕ ਆਪਣੇ ਆਪ ਲਾਇਬਲ ਹੁੰਦੇ ਆ, ਕੁਛ ਇੱਕ ਦੂਜਾ ਲਾਇਬਲ ਹੁੰਦਾ। ਔਰ ਖਾਸ ਕਰਕੇ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਇਹੋ ਜਿਹਾ ਬਿਜ਼ਨਸ, ਹੁਣ ਦੇਖੋ ਨਾ, ਜੇ ਤੁਹਾਨੂੰ ਕਿਸੇ ਬ੍ਰੋਕਰ ਨੇ ਤੁਹਾਨੂੰ ਲੋਡ ਕੈਰੀ ਕਰਨ ਨੂੰ ਦਿੱਤਾ ਆ, ਤੁਸੀਂ ਆਪ ਸੋਚੋ ਕਿ ਜੇ ਤੁਸੀਂ ਗਲਤ ਹਾਇਰਿੰਗ ਕੀਤੀ ਆ, ਤੁਸੀਂ ਉੱਥੇ ਨੈਗਲੀਜੈਂਸ ਆ, ਠੀਕ ਆ। ਤੁਸੀਂ ਕਿਸੇ ਦਾ ਬੈਕਗਰਾਊਂਡ ਨਹੀਂ ਚੈੱਕ ਕੀਤਾ, ਤੁਸੀਂ ਕਿਸੇ ਦਾ ਡਰਗ ਟੈਸਟ ਨਹੀਂ ਕੀਤਾ, ਤੁਸੀਂ ਮਤਲਬ ਇਹ ਚੀਜ਼ਾਂ ਜਿਹੜੀਆਂ ਇਹ ਤੁਹਾਡੀ ਨੈਗਲੀਜੈਂਸ 'ਚ ਆ ਜਾਂਦੀਆਂ ਨਾ। ਇਹਨੂੰ ਇਹ ਨਾ ਕਹੋ ਵੀ ਮੇਰੇ ਨਾਲ ਧੱਕਾ ਹੋ ਰਿਹਾ ਜਾਂ ਮੈਨੂੰ ਮੇਰੇ ਨਾਲ ਇੱਦਾਂ ਹੋ ਰਿਹਾ ਉੱਦਾਂ ਹੋ ਰਿਹਾ। ਇਹ ਤਾਂ ਨੈਗਲੀਜੈਂਸ ਹੈ ਨਾ। ਜੇ ਨੈਗਲੀਜੈਂਸ ਕਰੋਗੇ ਤੇ ਉਹਦਾ ਜੁਰਮਾਨਾ ਤਾਂ ਭਰਨਾ ਹੀ ਪੈਣਾ। ਤੇ ਹੁਣ ਜੇ ਬ੍ਰੋਕਰ ਨੂੰ ਤੁਸੀਂ ਕਹੋਗੇ ਵੀ ਭਾਈ ਮੈਂ ਵੀ ਤੂੰ ਨੈਗਲੀਜੈਂਸ ਕੀਤੀ ਆ, ਤੇਰਾ ਵੀ ਵਿੱਚ ਨਾ ਆਉਣਾ, ਤੇ ਫਿਰ ਬ੍ਰੋਕਰ ਕਹੂਗਾ ਵੀ ਓਕੇ ਠੀਕ ਹੈ, ਫਿਰ ਹੁਣ ਮੈਂ ਗਾਂ ਤੀਜੇ ਬੰਦੇ ਨੂੰ ਲੋਡ ਨਾਲ ਦੇਖਣ ਕਰਾਂਗੇ। ਫਿਰ ਬਿਲਕੁਲ ਨਹੀਂ ਜਾਇਜ਼ ਆ ਜੀ। ਫਿਰ ਤਾਂ ਆਪਣੇ ਸਿਰ ਕਾਤੇ ਕੁਹਾੜਾ ਜਿਹੜਾ ਉਹ ਫਰਾਉਣਾ ਆ। ਉਹ ਤਾਂ ਇਹ ਨਾਲੇ ਯੂਨੈਨਿਮਸ ਡਿਸੀਜਨ ਆਇਆ ਆ। ਇਹ ਹੈਰਾਨੀ ਸੀਗੀ ਦੇਖ ਕੇ ਮੈਨੂੰ ਕਿ ਇਟਸ 9-0 ਚਾਹੇ ਕੰਜ਼ਰਵੇਟਿਵ ਸੀ ਤੇ ਚਾਹੇ ਲਿਬਰਲ ਜੱਜ ਸੀਗੇ, ਸਾਰੇ ਹੀ ਕਹਿੰਦੇ ਆ ਵੀ ਨਾ ਬਈ ਏਦਾਂ ਨਹੀਂ, ਇਹ ਲਾਇਬਲ ਤਾਂ ਬਣਦੇ ਹੀ ਆ ਫਿਰ ਜੇ ਨੈਗਲੀਜੈਂਟ ਕੰਮ ਜਿਹੜਾ ਉਹ ਤੁਸੀਂ ਕਰਦੇ ਆ। ਸੋ ਇਹ ਚੀਜ਼ ਆ। ਤੇ ਸਰੋਤਿਓ ਕਾਲਸ ਕਰ ਸਕਦੇ ਹੋ ਜੇ ਤੁਹਾਡਾ ਕੋਈ ਸਵਾਲ ਹੈ, ਗੱਲ ਕਰਨਾ ਚਾਹੁੰਦੇ ਹੋ, ਚਾਹੇ ਇਹ ਬ੍ਰੋਕਰ ਵਾਲੇ ਇਸ਼ੂ ਤੇ ਆ, ਚਾਹੇ ਮੋਟਸ ਤੇ ਆ, ਜਾਂ ਕੋਈ ਹੋਰ ਟਰੱਕਿੰਗ ਦੇ ਬਾਰੇ ਤੁਹਾਨੂੰ ਕੋਈ ਸਵਾਲ ਆ ਤਾਂ ਕਾਲ ਕਰ ਸਕਦੇ ਹੋ 408-272-5200। ਜੁੜੇ ਨੇ ਜੀ ਇਸ ਟਾਈਮ ਆਪਣੇ ਨਾਲ ਗੁਰਜੀਤ ਜੀ। ਹਾਂਜੀ ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਮੇਰੇ ਨਾਲ ਜਿਹੜਾ ਹੈਪਨ ਹੋਇਆ ਮੈਂ ਦੱਸਣਾ ਸੀਗਾ। ਜ਼ਰੂਰ। ਮੈਨੂੰ ਆਲਮੋਸਟ 26 ਸਾਲ ਹੋ ਗਿਆ ਜੀ ਟਰੱਕ ਚਲਾਉਂਦੇ ਨੂੰ। ਤੇ ਮੈਂ ਆਪਣੇ ਲੋਡ ਆਪੇ ਚੱਕਦਾ ਸੀਗਾ, ਮੇਰਾ ਬ੍ਰਦਰ ਵੀ ਨਾਲ, ਅਸੀਂ ਮਤਲਬ ਕਿ ਬਹੁਤ ਵਧੀਆ ਹੁਣ ਤੱਕ ਹੀ ਕੰਮ ਹੋਇਆ। ਤੇ ਮੈਂ ਹੁਣ ਜਿੱਦਾਂ 2 ਸਾਲ ਤੋਂ ਕੰਮ ਛੱਡਣਾ ਚਾਹੁੰਦਾ ਸੀਗਾ ਟਰੱਕ ਦਾ, ਤੇ ਮੈਂ ਛੱਡਿਆ ਤੇ ਮੈਂ ਕੋਈ ਕੰਪਨੀ ਲੱਭਦਾ ਸੀਗਾ ਵੀ ਜਿਹੜਾ ਕੋਈ ਬਿਲਕੁਲ ਲੋਕਲ ਇੱਥੇ ਕੰਮ ਹੋਵੇ। ਤੇ ਚਲੋ ਮੈਨੂੰ ਖੈਰ ਉਹ ਕੰਪਨੀ ਮਿਲ ਗਈ। ਮੈਂ ਬਿਲਕੁਲ ਜਿਹੜੀ 40-50 ਮੀਲ ਦੇ ਅੰਦਰ ਅੰਦਰ ਕੰਮ ਕਰਦਾ ਆਪਣਾ, ਮਤਲਬ ਕਿ ਥੋੜਾ ਘਟਾਇਆ ਆਪਣਾ ਨਾ ਵੀ ਚਲੋ ਰਿਲੈਕਸ ਕਰੀਏ, ਹੁਣ ਬੱਚੇ ਹੋ ਗਏ ਜਵਾਨ। ਤੇ ਮੇਰੇ ਕਿਸੇ ਨੇ FMH ਤੇ ਜਾ ਕੇ ਉੱਥੇ ਮੇਰੀ ਈਮੇਲ ਵੀ ਚੇਂਜ ਕਰਤੀ ਤੇ ਮੇਰਾ ਫੋਨ ਨੰਬਰ ਵੀ ਚੇਂਜ ਕਰਤਾ। ਤੇ ਕਿਸੇ ਬ੍ਰੋਕਰ ਨੇ, ਉਹ ਬ੍ਰੋਕਰ ਦਾ ਮੈਂ ਕਦੇ ਲੋਡ ਵੀ ਨਹੀਂ ਚੱਕਿਆ। ਮਤਲਬ ਕਿ 24-25 ਸਾਲ ਮੈਂ ਕੰਮ ਕੀਤਾ, ਹਰ ਇੱਕ ਬ੍ਰੋਕਰ ਨਾਲ ਕੀਤਾ, CHP ਨਾਲ ਕੀਤਾ, ਆਪਣੇ CH ਰੋਬਿਨਸਨ ਨਾਲ ਕੀਤਾ, ਲਿਫਸੀਲ ਜਿਸਕ ਨਾਈਟ, ਸਭ ਨਾਲ ਕੀਤਾ। ਹੁਣ ਤੁਸੀਂ ਕਹਿੰਦੇ ਵੀ ਤੁਹਾਡਾ FMCSA ਕੰਪਨੀ ਉਹਨੇ ਆਪਣੇ ਨਾਲ ਵਾਲੀ ਹੈ ਬੇਸਿਕਲੀ, ਇਦਾਂ ਇਹ ਸ਼ੇ ਹੁੰਦਾ? ਕਿਸੇ ਨੇ ਉੱਥੇ ਜਾ ਕੇ ਕਿਸੇ ਬੰਦੇ ਨੇ ਮੇਰਾ ਈਮੇਲ ਵੀ ਚੇਂਜ ਕਰਤਾ ਤੇ ਫੋਨ ਨੰਬਰ ਵੀ ਚੇਂਜ ਕਰਤਾ ਤੇ ਡੁਪਲੀਕੇਟ ਪੇਪਰ ਪੂਪਰ ਬਣਾ ਕੇ ਲੋਡ ਚੱਕ ਲਿਆ ਜੀ। ਅੱਛਾ, ਤੁਹਾਡੇ ਨਾਂ ਤੇ? ਠੀਕ ਆ। ਹਾਂਜੀ, ਮੈਨੂੰ ਪਤਾ ਨਹੀਂ ਵੀ ਮੇਰਾ ਲੋਡ ਚੱਕ ਹੋਇਆ। ਤੇ ਮੁੜ ਕੇ ਮੈਨੂੰ ਬ੍ਰੋਕਰ ਦੀ ਕਾਲ ਆਈ। ਉਹ ਬ੍ਰੋਕਰ ਵੀ ਨਵਾਂ ਹੀ ਆ, ਕਹਿੰਦਾ ਜੀ ਤੂੰ ਮੇਰਾ ਲੋਡ ਨਹੀਂ ਡਿਲੀਵਰ ਕੀਤਾ। ਮੈਂ ਕਿਹਾ ਵੀ ਮੈਂ ਤਾਂ ਕੋਈ ਲੋਡ ਹੀ ਨਹੀਂ ਚੱਕਿਆ, ਮੈਨੂੰ ਤਾਂ 4-5 ਸਾਲਾਂ ਨੂੰ ਮੈਂ ਤਾਂ ਕੈਲੀਫੋਰਨੀਆ 'ਚ ਬਾਹਰ ਹੀ ਨਹੀਂ ਗਿਆ ਕਦੇ, ਨਾ ਮੈਂ ਲੋਡ ਚੱਕਿਆ ਕੋਈ। ਤੇ ਕਹਿੰਦਾ ਵੀ ਤੇਰੀ ਕੰਪਨੀ ਦੀ ਤੇਰੀ ਆਹੀ ਈਮੇਲ? ਮੈਂ ਕਿਹਾ ਮੇਰੀ ਈਮੇਲ ਹੈ ਨਹੀਂ, ਮੇਰੀ ਤਾਂ 25 ਸਾਲ ਪੁਰਾਣੀ ਸੇਮ ਈਮੇਲ ਆ, ਸੇਮ ਮੇਰਾ ਫੋਨ ਆ। ਤੇ ਚਲੋ ਜੀ ਉਹ ਕਰ ਕਰਾ ਕੇ ਜੀ ਉਹ ਲੋਡ ਜਿਹੜਾ ਚੱਕ ਹੋਇਆ ਉਹ LA ਏਅਰਪੋਰਟ ਤੋਂ ਚੱਕ ਹੋਇਆ ਤੇ ਕੋਈ ਮਹਿੰਗਾ ਲੋਡ ਸੀਗਾ ਤੇ ਉਹਨਾਂ ਨੇ $500,000 ਦਾ ਕਲੇਮ ਪਾਇਆ ਜੀ ਇੰਸ਼ੋਰੈਂਸ ਤੇ। ਅੱਛਾ। ਤੇ ਇੰਸ਼ੋਰੈਂਸ ਨੇ ਉਹ ਕਲੇਮ ਵੀ ਪੇ ਕਰਤਾ, ਸਾਰਾ ਕੁਛ ਕਰਤਾ। ਮੇਰੀ ਜਿੱਦਾਂ ਉਹਨਾਂ ਨੇ 3 ਵਜੇ ਲਾ ਕੇ ਗੱਲਬਾਤ ਕੀਤੀ, ਤੂੰ ਇਸ ਟਾਈਮ ਕਿੱਥੇ ਸੀ? ਮੈਂ ਕਿਹਾ ਮੈਂ ਤਾਂ ਇੱਥੇ ਲੋਕਲ ਹੈ, ਮੇਰੇ ਕੋਲ ਤਾਂ ਪ੍ਰੂਫ ਹੈ ਸਾਰਾ ਕੁਛ, ਮੈਂ ਤਾਂ ਚੱਕਿਆ ਨਹੀਂ ਲੋਡ ਕੋਈ ਵੀ। ਤੇ ਚਲੋ ਇੰਸ਼ੋਰੈਂਸ ਨੇ ਮੈਨੂੰ ਕਹਿੰਦੀ ਤੈਨੂੰ ਗਾਹਾਂ ਤੋਂ ਇੰਸ਼ੋਰੈਂਸ ਨਹੀਂ ਦੇਣੀ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਤਾਂ ਹੁਣ ਵਰਤਦਾ ਵੀ ਨਹੀਂ। ਤੇ ਮੁੜ ਕੇ ਉਹਨਾਂ ਦਾ ਮੈਨੂੰ ਲੈਟਰ ਆ ਗਿਆ ਕਿ ਤੇਰਾ ਕੋਈ ਫਾਲਟ ਨਹੀਂ, ਕਿਸੇ ਨੇ ਮਤਲਬ ਕਿ ਡੁਪਲੀਕੇਟ ID ਬਣਾ ਕੇ ਜੋ ਵੀ ਕਰਕੇ ਲੋਡ ਚੱਕ ਲਿਆ ਜੀ। ਤੇ ਚਲੋ ਰਫਾ ਦਫਾ ਹੋ ਗਿਆ, ਮੈਂ ਵੀ ਨਹੀਂ ਗੋਲਿਆ। ਤੇ ਮੈਂ ਕੋਈ ਆਰਮੀ ਦਾ ਬੇਸ ਨਹੀਂ ਕੈਲੀਫੋਰਨੀਆ 'ਚ ਛੱਡਿਆ ਜਿੱਥੇ ਲੋਡ ਨਾ ਲਾਇਆ ਹੋਵੇ। ਤੇ ਪਿਛਲੇ ਮਹੀਨੇ ਮੈਂ ਗਿਆ ਜੀ ਆਪਣੇ ਆਰਮੀ ਵਾਲਿਆਂ ਦੇ, ਤੋਂ ਉਹਨਾਂ ਨੇ ਮੈਨੂੰ ਮੋੜਤਾ, ਕਹਿੰਦੇ ਤੇਰਾ ਕ੍ਰਿਮੀਨਲ ਰੈਕਡ ਆ। ਅੱਛਾ। ਮੈਂ ਕਿਹਾ ਵੀ ਮੇਰਾ ਤਾਂ ਕੋਈ ਕ੍ਰਿਮੀਨਲ ਰੈਕਡ ਹੀ ਹੈ ਨਹੀਂ। ਮੈਂ ਹੁਣ ਕੀਤਾ ਆ ਉਹ ਆਪਣਾ ਸਾਰਾ ਕੁਛ ਕੋਰਟ ਦੇ ਵਿੱਚ ਜਾ ਕੇ ਅਪਲਾਈ ਕੀਤੇ ਪੇਪਰ, ਤੇ ਉਹਨਾਂ ਨੇ ਉਹ ਜਾਂ ਤਾਂ ਏਅਰਪੋਰਟ ਵਾਲਿਆਂ ਨੇ ਉਹਨਾਂ ਨੇ ਉਹ ਚੱਕ ਕੇ ਮੇਰੇ ਕ੍ਰਿਮੀਨਲ ਪਾਤਾ ਕਿ ਬੰਦੇ ਨੇ ਲੋਡ ਚੋਰੀ ਕੀਤਾ। ਹਾਂਜੀ, ਉਹ ਹੁਣ ਮੇਰੇ ਰੈਕਡ ਤੇ ਪੈ ਗਿਆ ਜੀ। ਮੈਨੂੰ ਲੱਗਦਾ ਕਿ ਬ੍ਰੋਕਰ ਵੀ ਇਨਵੋਲਵ ਆ, ਕਿਉਂਕਿ ਬ੍ਰੋਕਰ ਨੇ ਉਹਨਾਂ ਨੂੰ ਕਿੱਦਾਂ $500,000 ਦਾ ਲੋਡ ਚੁਕਾਤਾ ਜਦੋਂ ਕਿ ਮੇਰੀ ਤਾਂ ਸਿਰਫ ਇੰਸ਼ੋਰੈਂਸ ਹੀ $1,00,000 ਦੀ ਹੋ ਜਾਂਦੀ। ਰਮਨ ਜੀ, ਕੀ
ਮਸਲਾ ਹੈ, ਕਿੱਦਾਂ? ਬਿਲਕੁਲ ਰਾਜਕੀਰ ਇਹਦੇ ਵਿੱਚ ਦੇਖੋ, ਇਹਦੇ ਵਿੱਚ ਜਿਹੜਾ ਕੇਸਿਸ ਇੱਦਾਂ ਦੇ ਹੋ ਰਹੇ ਆ ਨਾ, ਇਹਦੇ ਵਿੱਚ ਜਿਹੜੇ ਥੈਫਟ ਦੇ ਕੇਸਿਸ ਹੈਗੇ ਜਾਂ ਇੱਦਾਂ ਦੇ ਕੋਈ ਕੇਸਿਸ ਹੈਗੇ ਆ, ਉਹਨਾਂ ਦੇ ਵਿੱਚ ਡੈਫੀਨੇਟਲੀ ਜ਼ਰੂਰੀ ਨਹੀਂ ਹੁੰਦਾ ਕਿ ਕੈਰੀਅਰ ਹੀ ਇਨਵੋਲਵ ਹੈਗੇ ਆ ਉਹਦੇ ਵਿੱਚ। ਬ੍ਰੋਕਰੇਜ, ਬ੍ਰੋਕਰ ਦੇ ਏਜੰਟ, ਬ੍ਰੋਕਰੇਜ ਕੰਪਨੀਆਂ, ਜੇ ਕੈਰੀਅਰ ਫੇਕ ਕੈਰੀਅਰ ਹੈਗੇ ਜਾਂ ਕੈਰੀਅਰ ਚੋਰੀ ਕਰ ਰਹੇ ਤਾਂ ਉੱਥੇ ਬ੍ਰੋਕਰੇਜ ਵੀ ਸੈੱਟ ਹੋਈਆਂ ਨਾ, ਬ੍ਰੋਕਰੇਜ ਵੀ ਚੋਰੀ ਕਰ ਰਹੇ ਆ, ਬ੍ਰੋਕਰੇਜ ਵੀ ਇੱਦਾਂ ਦੀਆਂ ਗਲਤ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਕੰਮ ਕਰਦੀਆਂ ਹੈਗੀਆਂ। ਜ਼ਰੂਰੀ ਨਹੀਂਗਾ ਕਿ ਕੈਰੀਅਰ ਦੇ ਥਰੂ ਹੀ ਸਾਰਾ ਕੁਝ ਹੋ ਰਿਹਾ ਹੈਗਾ, ਕਿਉਂਕਿ ਕੈਰੀਅਰ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਹੈਗਾ ਜਦ ਕਿ ਉਹਦੇ ਨਾਲ ਬ੍ਰੋਕਰ ਪੂਰੀ ਸਹਿਮਤੀ 'ਚ ਨਾ ਹੋਵੇ ਜਾਂ ਬ੍ਰੋਕਰ ਦਾ ਕੋਈ ਏਜੰਟ ਉਹਦੀ ਸਹਿਮਤੀ 'ਚ ਨਾ ਹੋਵੇ। ਕਿਉਂਕਿ ਦੇਖੋ, ਜਿੱਦਾਂ ਹੁਣ ਇਹ ਭਾਜੀ ਹੁਣੀ ਕਹਿ ਰਹੇ ਆ ਕਿ ਜਦੋਂ ਇਹਨਾਂ ਦੀ ਕੰਪਨੀ ਦੀ ਇੰਸ਼ੋਰੈਂਸ $1,00,000 ਦੀ ਹੈ ਤੇ ਇਹਨਾਂ ਨੂੰ 5 ਲੱਖ ਦਾ ਲੋਡ ਕਿੱਦਾਂ ਤੁਸੀਂ ਚੁਕਾ ਸਕਦੇ ਆ? ਤੇ ਉਹ ਬ੍ਰੋਕਰ ਦੀ ਸਹਿਮਤੀ ਦੇ ਨਾਲ, ਅੰਦਰੋਂ ਕਿਸੇ ਦੀ ਸਹਿਮਤੀ ਨਾਲ ਹੋਇਆ ਨਾ। ਸੋ ਉਹ ਤਾਂ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ, ਬਹੁਤ ਜਿਹੜੀ ਕੰਪਨੀਜ਼ ਹੈਗੀਆਂ, ਲਾਈਕ ਇਟ ਔਰ ਨਾਟ, ਅੰਦਰੂਨੀ ਜਿਹੜਾ ਹਿੱਸੇਦਾਰੀ ਆ ਜਾਂ ਅੰਦਰੂਨੀ ਜਿਹੜੇ ਲੋਕਾਂ ਦੇ ਵਿੱਚ ਰਲਣਾ ਕੰਮ ਕਰਨਾ, ਉਹ ਡੈਫੀਨੇਟਲੀ ਹੈਗਾ। ਇਹਦੇ 'ਚ ਨਾ ਰਮਨ ਜੀ ਮੈਂ ਐਡ ਕਰਦਾ, ਇਹ ਪ੍ਰੋਬਲਮ ਥੋੜੀ ਜਿਹੀ ਭਾਜੀ ਹੁਣਾਂ ਦੀ ਵੀ ਆ। ਇਹ ਉਹ ਜਿਹੜਾ ਤੁਸੀਂ ਕਹਿੰਦੇ ਨਾ 100,000, ਉਹ ਉਹਨਾਂ ਨੇ ਝੂਠਾ ਸਰਟੀਫਿਕੇਟ ਬਣਾ ਲਿਆ ਹੋਣਾ 500,000। ਉਹ ਜੇ ਈਮੇਲ ਬਣਾ ਸਕਦੇ ਤਾਂ ਸਰਟੀਫਿਕੇਟ ਬਣਾਉਣਾ ਕਿੱਡਾ ਔਖਾ ਹੈ। ਇਹਨਾਂ ਨੂੰ ਨਾਲ ਤਾਂ ਸਭ ਕੁਝ ਹੀ ਬਣਾ ਲੈਂਦੇ। ਇਹਨਾਂ ਨੂੰ ਨਾ ਇੰਸ਼ੋਰੈਂਸ ਕੰਪਨੀ ਨਾ ਉਹ ਫਾਈਟ ਕਰਨਾ ਚਾਹੀਦਾ ਸੀ, ਜਾਂ ਵਕੀਲ ਤੋਂ ਚਿੱਠੀ ਲਿਖਾਉਂਦੇ ਵੀ ਮੇਰਾ ਲੋਡ ਨਹੀਂ ਹੈ ਤੇ ਤੁਸੀਂ ਇਹਨਾਂ ਨੂੰ ਕੋਈ ਪੈਸੇ ਨਾ ਦਿਓ। ਸੋ ਜੇ ਇੰਸ਼ੋਰੈਂਸ ਕੋਲ ਲੈਟਰ ਗਿਆ ਹੁੰਦਾ, ਇੰਸ਼ੋਰੈਂਸ ਵੀ ਕਮਲੀ ਤਾਂ ਨਹੀਂ ਇੰਨੀ ਜਲਦੀ ਜਿਹੜੇ ਪੈਸੇ ਦੇ ਦਿੰਦੇ ਹੈਗੇ ਆ। ਸੋ ਮੈਨੂੰ ਲੱਗਦਾ ਵੀ ਇਹ ਟੌਪ ਆਫ ਦਾ ਲਾਈਨ ਹੀ ਰਹੇ ਇੰਸ਼ੋਰੈਂਸ ਦੇ ਉੱਤੇ, ਤੇ ਇੰਸ਼ੋਰੈਂਸ ਵਾਲਿਆਂ ਨੇ ਪੈਸੇ ਦੇ ਦਿੱਤੇ। ਨਹੀਂ ਸੋਚਿਆ ਹੋਣਾ ਵੀ ਇੰਸ਼ੋਰੈਂਸ ਨੇ ਦੇਣੇ, ਆਪਾਂ ਨੂੰ ਕਿਹੜਾ ਕੋਈ ਫਰਕ ਪੈਣ ਲੱਗਾ। ਸੋ ਇਹ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਨਾ, ਜਦੋਂ ਕੋਈ ਇਦਾਂ ਦਾ ਕਲੇਮ ਆਦਾ, ਇੰਸ਼ੋਰੈਂਸ ਕੰਪਨੀ ਨਾਲ ਫਾਈਟ ਕਰੋ, ਕਿਉਂਕਿ ਆਪਣੇ ਬੰਦੇ ਨਾ ਜਿਹੜੇ ਖਾਸ ਕਰਕੇ ਪੰਜਾਬੀਆਂ ਦੀ ਪ੍ਰੋਬਲਮ ਆ, ਕੱਲਾ ਟਰੱਕਿੰਗ ਨਹੀਂ, ਹੋਰ ਆਟੋ ਹੋਰਨਾਂ 'ਚ ਵੀ ਠੰਡੇ ਪੈ ਜਾਂਦੇ ਵਿੱਚ। ਸਾਨੂੰ ਕੀ ਆ ਜੇ ਇੰਸ਼ੋਰੈਂਸ ਵਾਲੇ ਦਿੰਦੇ ਦੇਈ ਜਾਣ, ਹਨਾ। ਸੋ ਤੁਹਾਨੂੰ ਹੁਣ ਫਿਊਚਰ 'ਚ ਦੇਖੋ ਵੀ ਕੀ ਪ੍ਰੋਬਲਮ ਪਈ ਹੈਗੀ ਆ, ਹਨਾ। ਹੁਣ ਸੋ ਇਹ ਬਹੁਤ ਵੱਡੀ ਪ੍ਰੋਬਲਮ ਪੈ ਗਈ। ਹਾਂਜੀ ਗੁਰਜੀਤ ਜੀ ਕੁਝ ਕਹਿਣਾ ਚਾਹੁੰਦੇ ਨੇ? ਫਾਈਟ ਕੀਤਾ ਜੀ, ਮੈਂ ਇੰਸ਼ੋਰੈਂਸ ਨੂੰ ਕਿਹਾ, ਮੈਂ ਕਿਹਾ ਤੁਸੀਂ ਕਲੇਮ ਕਿਉਂ ਦੇ ਰਹੇ ਆ ਜਦੋਂ ਮੇਰੀ ਇੰਸ਼ੋਰੈਂਸ ਹੀ $1,00,000 ਦੀ ਆ? ਤੇ ਉਹ ਕਹਿੰਦੇ ਨਹੀਂ, ਸਾਨੂੰ ਹੈਵ ਟੂ ਦੇਣਾ ਪੈਣਾ। ਮੈਨੂੰ ਤਾਂ ਜਿਹੜਾ ਇੰਸ਼ੋਰੈਂਸ ਦਾ ਮਤਲਬ ਕਿ ਸੀਗਾ ਰਜਿਸਟਰ, ਮੈਨੂੰ ਤਾਂ ਉਹ ਵੀ ਲੱਗਦਾ ਕਿ ਸ਼ਾਇਦ ਨਾਲ ਮਿਲਿਆ ਹੋਵੇ। ਇਹਦਾ ਕੀ ਕਿੱਦਾਂ ਹੱਲ ਹੋ ਸਕਦਾ? ਮੈਨੂੰ ਵਕੀਲ ਕਰਨਾ ਪਊਗਾ ਜਿਹੜੇ ਚਾਰਜਿਸ ਦੇ ਲਈ ਤਾਂ? ਹਾਂਜੀ ਬਿਲਕੁਲ ਜੀ, ਜੇ ਚਾਰਜਿਸ ਲੱਗੇ ਆ, ਇਹ ਵੇਖੋ ਵੀ ਕਿੱਥੇ ਲਾਏ ਆ, ਕਿਹੜੀ ਜੁਰਿਸਡਿਕਸ਼ਨ 'ਚ ਹੈਗੇ ਆ, ਉਹ ਪਤਾ ਕਰਾਓ। ਹੁਣ ਇਹ ਪਤਾ ਲੱਗਣਾ ਪੈਣਾ, ਕਿਉਂਕਿ ਜੇ ਮਿਲਟਰੀ ਵਾਲਿਆਂ ਨੂੰ ਸ਼ੋਅ ਹੋ ਰਿਹਾ ਹੈ, ਆਪਣਾ ਰੈਕਡ ਕਢਾ ਕੇ ਚੈੱਕ ਕਰੋ, ਦੈਨ ਫਾਈਟ ਇਟ। ਬਿਲਕੁਲ ਮੈਂ ਪਾਤਾ, ਉਹ ਤਾਂ ਮੈਂ ਆਲਰੇਡੀ ਐਪਲੀਕੇਸ਼ਨ ਪਾਤੀ ਆ, ਮੇਰੇ ਫਿੰਗਰਪ੍ਰਿੰਟ ਹੋ ਗਏ, ਉਹ ਮੈਨੂੰ ਹੁਣ ਆ ਜਾਣਾ। ਪਰ ਉਹਦੇ ਲਈ ਜਿੱਦਾਂ ਕੋਈ ਵਕੀਲ ਆਪਣਾ ਕੋਈ ਤੁਸੀਂ ਰეკਮੈਂਡ ਕਰ? ਹਾਂਜੀ ਰਮਨ ਜੀ, ਆਈ ਡੋਂਟ ਨੋ ਵੀ ਇਹੋ ਜਿਹੀਆਂ ਚੀਜ਼ਾਂ ਦੇ ਲਈ ਕਿਹੜੇ ਵਕੀਲ ਜਾਂ ਕਿੱਦਾਂ ਜਾਂ ਕਿੱਥੇ ਉਹ ਸਰਚ ਕਰ ਸਕਦੇ ਆ। ਇੱਕ ਐਵੋ ਕਰਕੇ ਵੈਬਸਾਈਟ ਹੁੰਦੀ ਆ ਜਿੱਥੇ ਵਕੀਲਾਂ ਦੇ ਬਾਰੇ ਰਾਏ ਦਿੱਤੀ ਗਈ ਹੁੰਦੀ ਆ। ਤੁਸੀਂ ਉੱਥੇ ਵੀ ਮੇਬੀ ਸਰਚ ਕਰ ਸਕਦੇ ਆ, ਜਾਂ ਆਨਲਾਈਨ ਸਰਚ ਕਰੋ ਵੀ ਕੌਣ ਇੱਦਾਂ ਦੇ ਕੇਸ ਜਿਹੜੇ ਉਹ ਫਾਈਟ ਤੁਹਾਡੇ ਲਈ ਕਰ ਸਕਦਾ ਹੈਗਾ ਆ। ਤੇ ਬਾਕੀ ਰਮਨ ਹੁਣਾਂ ਨੂੰ ਬਾਅਦ 'ਚ ਕਾਲ ਕਰਕੇ ਦੇਖ ਲਿਓ, ਇਫ ਦੇ ਹੈਵ ਸਮਥਿੰਗ, ਉਹ ਤੁਹਾਡੇ ਨਾਲ ਤੁਹਾਨੂੰ ਦੱਸ ਦੇਣਗੇ। ਜੀ ਥੈਂਕ ਯੂ ਭਾਜੀ ਕਾਲ। ਇਹਦੇ 'ਚ ਨਾ ਇੱਕ ਹੋਰ ਮੈਂ ਐਡ ਕਰਦਾ ਜਾਵਾਂ ਆਪਣੇ ਸਰੋਤਿਆਂ ਦੇ ਲਈ। ਜਿੱਦਾਂ ਭਾਜੀ ਉਹਨੇ ਚਾਰਜਸ ਨਹੀਂ ਇਹਨਾਂ ਦੇ ਕੋਈ ਲਾਏ। ਜਿੱਦਾਂ ਆਪਾਂ ਲੋਨ ਲੈਂਦੇ ਆ, ਰਾਈਟ, ਉਹਦੇ ਲਈ ਜਿਹੜੀਆਂ 3 ਏਜੰਸੀਜ਼ ਹੈਗੀਆਂ ਸਕੋਰਿੰਗ ਦੀਆਂ, ਇਕੁਈਫੈਕਸ ਵਗੈਰਾ ਜਿਹੜੀਆਂ ਹੈਗੀਆਂ, ਉਹ ਕ੍ਰੈਡਿਟ ਦੇ ਵਿੱਚ ਪਾ ਦਿੰਦੀਆਂ। ਸੋ ਇੱਦਾਂ ਜਿਹੜੀ ਇੰਸ਼ੋਰੈਂਸ ਕੰਪਨੀਆਂ ਆ, ਜੇ ਤੁਸੀਂ ਕਿਤੇ ਮੰਨ ਲਓ ਵੀ ਕਿਸੇ ਨੇ ਚੋਰੀ ਕਰ ਲਈ ਕਾਰ, ਜਾਂ ਕਾਰ ਨੂੰ ਅੱਗ ਲਾਤੀ, ਜਾਂ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਇਹ ਜਿਹੜਾ ਕਲੇਮ ਸੀ ਇਹ ਗਲਤ ਸੀ, ਫਰਾਡ ਕਲੇਮ ਸੀ। ਸੋ ਇੱਕ ਇੰਸ਼ੋਰੈਂਸ ਜਿਹੜੀਆਂ ਕੰਪਨੀਆਂ, ਉਹਨਾਂ ਦਾ ਇੱਕ ਸਾਈਟ ਹੈਗਾ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੀ ਯੂਜ਼ ਕਰਦੀਆਂ ਹੈਗੀਆਂ। ਉਹਦੇ ਵਿੱਚ ਉਹ ਬੰਦੇ ਦਾ ਨਾਮ, ਡੇਟ ਆਫ ਬਰਥ, ਸੋਸ਼ਲ ਸਿਕਿਉਰਿਟੀ, ਲਾਇਸੈਂਸ ਸਾਰਾ ਕੁਝ ਪਾ ਦਿੰਦੇ ਆ। ਸੋ ਜਦੋਂ ਉਹਨਾਂ ਨੇ ਹੋਰ ਕਿਤੇ ਇੰਸ਼ੋਰੈਂਸ ਟਰਾਈ ਕਰਨੀ ਆ, ਉਹਦੀ ਨਾ ਕਰ ਦੇਣੀ ਆ ਵੀ ਨਹੀਂ ਅਸੀਂ ਤੁਹਾਨੂੰ ਦੇ ਨਹੀਂ ਸਕਦੇ, ਐਕਸਪਲੇਨ ਨਹੀਂ ਕਰਦੇ ਉਹ। ਪਰ ਉਹਨਾਂ ਦੇ ਕੋਲੋਂ ਰੈਕਡ ਗਿਆ ਵੀ ਤੁਹਾਡਾ ਜਿਹੜਾ ਆਹ ਬੈਡ ਰੈਕਡ ਹੋਇਆ ਹੈਗਾ। ਨਹੀਂ, ਪਰ ਇਹਨਾਂ ਨੂੰ ਤਾਂ ਮਿਲਟਰੀ ਬੇਸ ਤੋਂ, ਆਰਮੀ ਬੇਸ ਤੋਂ ਵਾਪਸ ਮੋੜ ਕੇ ਘੱਲਿਆ ਨਾ ਵੀ ਤੁਹਾਡੇ ਤੇ ਕ੍ਰਿਮੀਨਲ ਚਾਰਜ। ਹਾਂ, ਸੋ ਉਹਨਾਂ ਦਾ ਵੀ ਜਾਂ ਕੋਈ ਨਾ ਕਿਤੇ ਕਨੈਕਸ਼ਨ ਹੋਊਗਾ ਉਸ ਸਾਈਟ ਨਾਲ। ਕਹਿੰਦੇ ਵੀ ਹੁਣ ਫਿੰਗਰਪ੍ਰਿੰਟ ਕਰਾਏ ਆ, ਸੋ ਪਤਾ ਲੱਗੂਗਾ ਵੀ ਜੇ ਕੁਛ ਹੈਗਾ ਜੀ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਧੰਨਵਾਦ ਹੈ ਜੀ ਜਿਹੜੇ ਵੀਰ ਆਪਣੀ ਹੱਡਬੀਤੀ ਸੁਣਾ ਕੇ ਗਏ ਨੇ। ਇਹਦੇ ਨਾਲ ਬਹੁਤ ਜਾਣਕਾਰੀ ਮਿਲਦੀ ਆ ਵੀ ਕੀ ਹੋ ਰਿਹਾ ਦੁਨੀਆ 'ਚ ਜੀ। ਮੇਰਾ ਸਵਾਲ ਆ ਭਾਜੀ, ਤੁਸੀਂ ਡਰਾਈਵਰ ਹਾਇਰਿੰਗ ਨੂੰ ਲੈ ਕੇ ਗੱਲ ਕਰ ਰਹੇ, ਜਿਵੇਂ ਡਰਾਈਵਰ ਆਪਣੇ 6 ਮਹੀਨੇ ਲਈ ਪੰਜਾਬ ਕਈ ਜਾ ਆਉਂਦੇ ਆ ਜਾਂ ਜ਼ਿਆਦਾ ਮੇਰੇ ਡਰਾਈਵਰ ਰਹੇ ਵੀ ਨੇ, ਹਨਾ, ਉਹ ਦੁਬਾਰਾ ਆ ਕੇ ਫਿਰ ਆਪਾਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਰੱਖ ਸਕਦੇ ਹਾਂ, ਜਾਂ ਜੇ ਜ਼ਿਆਦਾ ਵਕੇਸ਼ਨ ਲੰਮੀ ਹੋ ਜਾਵੇ ਕਿੰਨੇ ਸਮੇਂ ਬਾਅਦ ਦੁਬਾਰਾ ਐਪਲੀਕੇਸ਼ਨ ਭਰਨੀ ਜ਼ਰੂਰੀ ਆ?
ਜਾਂ ਵਿੱਚੋਂ ਕਈ ਵਾਰ ਇੱਦਾਂ ਹੁੰਦਾ ਵੀ ਜੇ 2-4 ਮਹੀਨੇ 6 ਮਹੀਨੇ ਕਿਸੇ ਹੋਰ ਮਿੱਤਰ ਮੇਲੀ ਦਾ ਆਪਾਂ ਟਰੱਕ ਚਲਾਤਾ ਉਸ ਬੰਦੇ ਨੇ, ਤਾਂ ਦੁਬਾਰਾ ਆਪਾਂ ਨੂੰ ਦੁਬਾਰਾ ਤੋਂ ਐਪਲੀਕੇਸ਼ਨ ਭਰਨੀ ਪੈਣੀ ਹੈ, ਜਾਂ ਉਹਨਾਂ ਟਾਈਮ ਜੇ ਆਉਂਦੇ ਆ ਲੌਗ ਬੁੱਕਾਂ ਇੰਸਪੈਕਸ਼ਨ ਵਗੈਰਾ ਹੁੰਦੀ ਆ, ਕਦੇ ਆਪਾਂ ਵੋਕੇਸ਼ਨ ਦਿਖਾ ਸਕਦੇ ਹਾਂ? ਮੜੀ ਦਿਓ ਜਾਣਕਾਰੀ ਜੀ ਇੱਕ ਤਾਂ ਇਹ ਪਹਿਲਾਂ। ਬਿਲਕੁਲ ਜੀ, ਜਿਹੜਾ ਤੁਹਾਡਾ 30 ਡੇਜ਼ ਦਾ ਲਿਮਿਟ ਹੈਗੀ ਆ, ਜੇ 30 ਡੇਜ਼ ਤੋਂ ਵੱਧ ਕੋਈ ਵੀ ਆਊਟ ਆਫ ਕੰਟਰੀ ਰਹਿੰਦਾ ਜਾਂ ਵਕੇਸ਼ਨ 'ਤੇ ਰਹਿੰਦਾ ਹੈਗਾ, ਅਤੇ ਉਹਦਾ ਜਿਹੜਾ ਡਰੱਗ ਟੈਸਟ ਹੈਗਾ, ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੈਗਾ, ਉਹ ਦੁਬਾਰਾ ਹੁੰਦਾ ਹੈਗਾ। ਜੇ ਉਸ ਤੋਂ ਜ਼ਿਆਦਾ ਰਹਿੰਦਾ ਹੈਗਾ ਅਤੇ ਉਹਦੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਤੁਹਾਨੂੰ ਦੁਬਾਰਾ ਤੋਂ ਕਰਨੀ ਪੈਂਦੀ ਆ। ਤੁਸੀਂ ਡਰੱਗ ਟੈਸਟ ਕਰ ਸਕਦੇ ਆ, ਐਪਲੀਕੇਸ਼ਨ ਸੇਮ ਯੂਜ਼ ਕਰ ਸਕਦੇ ਆ ਫॉर ਸਰਟਨ ਟਾਈਮ। ਮੈਨੂੰ ਐਗਜ਼ੈਕਟ ਐਪਲੀਕੇਸ਼ਨ ਦੁਆਰਾ ਰੀ ਦਾ ਨਹੀਂ ਪਤਾ, ਪਰ ਜੇ ਬੰਦਾ ਵਕੇਸ਼ਨ 'ਤੇ ਗਿਆ ਹੈਗਾ ਜਾਂ ਦੂਜੇ ਪਾਸੇ ਕਿਤੇ ਗਿਆ ਹੈਗਾ 2 ਮਹੀਨੇ 3 ਮਹੀਨੇ, ਤੁਹਾਨੂੰ 30 ਡੇਜ਼ ਬਾਅਦ ਉਹਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਦੁਬਾਰਾ ਕਰਵਾ ਕੇ ਅਤੇ ਉਹ ਐਪਲੀਕੇਸ਼ਨ ਤੁਸੀਂ ਰੀਯੂਜ਼ ਕਰ ਸਕਦੇ ਆ। ਪਰ ਇਹਦੇ 'ਤੇ ਮੈਂ ਜਿਹੜੀ ਟਾਈਮ ਲਾਈਨ ਆ ਉਹ ਮੈਂ ਤੁਹਾਨੂੰ ਇੱਕ ਵਾਰੀ ਕਨਫਰਮ ਕਰਕੇ ਦੱਸ ਦੂੰਗਾ ਕਿ ਐਪਲੀਕੇਸ਼ਨ ਕਦੋਂ ਦੁਬਾਰਾ ਲੈਣੀ ਜ਼ਰੂਰੀ ਹੈਗੀ ਆ। ਮੇਰੇ ਖਿਆਲ ਦੇ ਵਿੱਚ ਜਿੱਥੋਂ ਤੱਕ ਮੈਂ ਦੇਖ ਰਿਹਾ ਸੀਗਾ, ਉਹਦੇ ਵਿੱਚ ਐਪਲੀਕੇਸ਼ਨ ਜਿਹੜੀ ਆ, ਜੇ ਤੁਸੀਂ ਕਿਸੇ ਵੀ ਬੰਦੇ ਨੂੰ ਫਾਇਰ ਕੀਤਾ ਹੈਗਾ ਜਾਂ ਲੈਟ ਗੋ ਕੀਤਾ ਹੈਗਾ, ਦੈਨ ਤੁਹਾਨੂੰ ਚਾਹੇ ਤੁਸੀਂ ਉਹ ਅਗਲੇ ਹਫਤੇ ਉਹਨੂੰ ਦੁਬਾਰਾ ਹਾਇਰ ਕਰਨ ਲੱਗੇ ਅਤੇ ਤੁਹਾਨੂੰ ਐਪਲੀਕੇਸ਼ਨ ਜਿਹੜੀ ਆ ਉਹ ਦੁਬਾਰਾ ਲੈਣੀ ਪਊਗੀ। ਤੁਹਾਡਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਆ ਦੁਬਾਰਾ ਕਰਵਾਉਣਾ ਪਊਗਾ। ਪਰ ਜੇ ਕੋਈ ਵਕੇਸ਼ਨ 'ਤੇ ਗਿਆ ਅਤੇ 30 ਡੇਜ਼ ਬਾਅਦ ਤੁਹਾਨੂੰ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਦੁਬਾਰਾ ਕਰਾਉਣਾ ਪੈਂਦਾ। ਐਂਡ ਆਲਸੋ ਜਿਹੜੀ ਉਹਨਾਂ ਦੀ ਕੁਐਰੀ ਹੈਗੀ ਆ ਉਹ ਵੀ ਦੁਬਾਰਾ ਕਰਨੀ ਆ ਜਿਹੜੀ ਆਪਣੀ। ਠੀਕ ਹੈ ਜੀ। ਇੱਕ ਹੋਰ ਸਵਾਲ ਹੈ ਜੀ, ਜਦੋਂ ਆਪਾਂ ਹੁਣ ਲੋਡ ਉਤਾਰੀ ਦੇ ਆ, ਤਕਰੀਬਨ ਬਹੁਤ ਜਗ੍ਹਾ ਇਹ ਹੋ ਗਿਆ ਕਿ ਜਿੱਥੇ ਲੰਪਰ ਵੀ ਪੇ ਕਰਨਾ ਹੈਗਾ, ਲੰਪਰ ਵੀ ਹੁਣ ਉਹਨਾਂ ਦੇ ਆਪਣੇ ਐਪ ਡਾਊਨਲੋਡ ਕਰੋ ਔਰ ਉਹਦੇ ਵਿੱਚ ਜੋ ਜਾਣਕਾਰੀ ਉਹ ਕੰਪਨੀ ਦੀ ਮੰਗਦੇ ਨੇ, ਹੈ ਨਾ। ਜਿਵੇਂ ਹੁਣ ਆਪਾਂ ਪਹਿਲੇ ਆਪਾਂ ਨੂੰ ਦੱਸ ਕੇ ਗਏ ਕਾਲਰ ਕਿ ਮੇਰੀ ਇਨਫੋਰਮੇਸ਼ਨ ਚੋਰੀ ਹੋ ਗਈ ਆ। ਮੈਂ ਕਈ ਵਾਰ ਜਿੰਨੀਆਂ ਅੱਜ ਟਰੈਕਿੰਗ ਐਪਸ ਨੇ, ਚਾਹੇ ਜਿਹੜੀ ਮਰਜ਼ੀ ਕੰਪਨੀ ਦਾ ਲੋਡ ਚੈੱਕ ਲਓ, ਹਰ ਇੱਕ ਬ੍ਰੋਕਰ ਨੇ ਆਪਣੀ ਟਰੈਕਿੰਗ ਐਪ ਦਿੰਦਾ ਕਿ ਮੇਰਾ ਡਾਊਨਲੋਡ ਕਰੋ ਅਤੇ ਫਿਰ ਮੈਂ ਤੁਹਾਨੂੰ ਲੋਡ ਦਊਂਗਾ, ਹੈ ਨਾ। ਅਤੇ ਡਰਾਈਵਰ ਦੀ ਇਨਫੋਰਮੇਸ਼ਨ, ਕੰਪਨੀ ਦੀ ਇਨਫੋਰਮੇਸ਼ਨ, ਉਹ ਸਾਰੇ ਤਾਂ ਆਪਣੇ ਪਹਿਲਾਂ ਹੀ ਹੱਥ ਵੱਡੇ ਪਏ ਹੁੰਦੇ। ਇੰਨੀ ਇਨਫੋਰਮੇਸ਼ਨ ਉਹ ਪਰਸਨਲ ਮੰਗ ਲੈਂਦੇ ਨੇ ਕਈ ਜਗ੍ਹਾ ਤਾਂ, ਵੀ ਫਿਰ ਬੰਦਾ ਸੋਚਦਾ ਯਾਰ ਕੀ ਕਰੀਏ ਹੁਣ, ਪਾਈਏ ਕਿ ਨਾ ਪਾਈਏ। ਸੋ ਉਹਦੇ ਬਾਰੇ ਕੀ ਆਪਾਂ ਕੋਈ ਹੱਲ ਹੋ ਸਕਦਾ ਜਾਂ ਫਿਊਚਰ ਦੇ ਵਿੱਚ ਕੀ ਕੀਤਾ ਜਾ ਸਕਦਾ? ਉਹ ਕਿਉਂਕਿ ਉਹ ਤੋਂ ਬਿਨਾਂ ਕਈ ਜਗ੍ਹਾ ਤਾਂ ਪੇ ਹੀ ਨਹੀਂ ਹੁੰਦਾ, ਨਾ ਕੈਸ਼ ਲੈਂਦੇ ਆ ਨਾ ਕ੍ਰੈਡਿਟ ਕਾਰਡ ਲੈਂਦੇ। ਉਹ ਕਹਿੰਦੇ ਆਪਣਾ ਹੀ ਲੰਪਰ ਲੈ ਕੇ ਜਾਣਾ ਪਿਆ ਕਰੂ ਫਿਰ ਨਾਲ, ਹੈ ਜਗਰੂ ਭਾਜੀ, ਫਿਰ ਤਾਂ ਨਾਲ ਆਪਣਾ ਲੰਪਰ ਕੱਢੂ, ਇਹੀ ਗੱਲ ਬਣੂ। ਫਿਰ ਤਾਂ ਆਹੀ ਕੁਛ ਕਰਨਾ ਪਿਆ ਕਰਨਾ ਵੀ ਡੱਬੇ ਆਪ ਚੱਕ ਕੇ ਲਾ ਲਓ। ਚਲੋ ਵਾਲਮਟ ਤਾਂ ਇਹ ਬਦਲ ਗਿਆ ਜੀ, ਅੱਗੇ ਲਾ ਸਕਦੇ ਹੁੰਦੇ ਸੀ, ਵਾਲਮਟ ਨੇ ਤਾਂ ਹੁਣ ਲੰਪਰ ਬੰਦ ਕਰਤੀ ਆ। ਬਾਕੀ ਕਈ ਛੋਟੇ ਬ੍ਰੋਕਰ ਦਾ ਇਹ ਦੱਸਿਓ ਮਾੜਾ ਜਿਹਾ ਵੀ ਇਹ ਤੇ ਕੀ ਹੱਲ ਕਰ ਸਕਦੇ ਆ ਜੀ ਆਪਾਂ? ਕੋਈ ਹੈ ਨਿਗਾ ਅੱਜ ਤੁਹਾਡੇ? ਜੀ ਜਾਂ ਬਿਲਕੁਲ, ਜਿਹੜੀ ਵੀ ਕੋਈ ਐਪ ਤੁਹਾਨੂੰ ਡਾਊਨਲੋਡ ਕਰਨ ਨੂੰ ਦਿੰਦਾ ਹੈ, ਉਹ ਐਪ ਦੀ ਪ੍ਰਾਈਵੇਸੀ ਪਾਲਿਸੀ ਹੁੰਦੀ ਆ ਕਿ ਜਿਹੜੇ ਉਹਨੇ ਇਨਫੋਰਮੇਸ਼ਨ ਲਈ ਆ ਉਹ ਕਿਤੇ ਅੱਗੇ ਦੇਣੀ ਆ ਨਹੀਂ ਦੇਣੀ, ਉਹਨਾਂ ਦਾ ਸਾਰਾ ਜਿਹੜਾ ਪ੍ਰਾਈਵੇਸੀ ਪਾਲਿਸੀ 'ਚ ਹੁੰਦਾ ਆ। ਆਬਵੀਅਸਲੀ ਹੁਣ ਹਰ ਇੱਕ ਬੰਦਾ ਹਰ ਇੱਕ ਐਪ ਦੀ ਪ੍ਰਾਈਵੇਸੀ ਪਾਲਿਸੀ ਪੜ੍ਹਨੋਂ ਤਾਂ ਰਿਹਾ, ਹੈ ਨਾ। ਅਤੇ ਸੋ ਬਟ ਮੋਸਟਲੀ ਜਿਹੜੀਆਂ ਇਹ ਐਪਸ ਹੈਗੀਆਂ, ਮੋਸਟਲੀ ਜਿਹੜੀਆਂ ਇਹ ਸਰਵਿਸਿਜ਼ ਹੈਗੀਆਂ, ਇਹਨਾਂ ਦੇ ਪਿੱਛੇ ਇੱਕ ਜਿਹੜੀ ਪ੍ਰਾਈਵੇਸੀ ਪਾਲਿਸੀ ਦੀ ਜਿਹੜੀ ਗਾਈਡਲਾਈਨਸ ਆ ਉਹਨਾਂ ਦੇ ਤਹਿਤ ਚੱਲਣਾ ਪੈਂਦਾ ਆ। ਬਟ ਜੇ ਆਪਾਂ ਕਹੀਏ ਵੀ ਇਨਫੋਰਮੇਸ਼ਨ ਇੱਧਰ ਉੱਧਰ ਨਹੀਂ ਹੁੰਦੀ, ਅਤੇ ਡੈਫੀਨੇਟਲੀ ਆਪਾਂ ਇਹ ਮੰਨ ਸਕਦੇ ਹਾਂ ਕਿ ਇਨਫੋਰਮੇਸ਼ਨ ਇੱਧਰ ਉੱਧਰ ਹੁੰਦੀ ਹੈ ਇਹਨਾਂ ਦੇ ਵਿੱਚੋਂ ਵੀ। ਪਰ ਜਿਹੜੀ ਪ੍ਰਾਈਵੇਸੀ ਪਾਲਿਸੀ ਆ, ਉਹਦੀ ਗਾਈਡਲਾਈਨਸ ਜਿਹੜੀਆਂ ਆ ਉਹ ਤੁਸੀਂ ਉਹਨਾਂ ਦੀਆਂ ਪੜ੍ਹ ਸਕਦੇ ਆ। ਬੰਦਾ ਫਸਿਆ ਹੈ ਜੀ, ਉਹਨਾਂ ਨੇ ਇਨਫੋਰਮੇਸ਼ਨ ਮੰਗਣੀ ਆ, ਤੁਸੀਂ ਲੋਡ ਲਵਾਉਣਾ ਆ, ਅਤੇ ਉਹ ਫਿਰ ਦੇਣੀ ਹੋਈ ਪੈਣੀ, ਉਹ ਫਿਰ ਬੰਦਾ ਕਰੇ ਕੀ? ਤੇ ਅੱਗੇ ਰਾਂਝੇ ਹੁੰਦਾ ਸੀਗਾ, ਅੱਗੇ ਤੁਸੀਂ ਜਾਂਦੇ ਸੀ ਨਾ, ਤੇ ਤੁਸੀਂ ਮਤਲਬ ਕਿ ਡਰਾਈਵਰ ਕੋਲ ਆਪਸ਼ਨ ਹੁੰਦੀ ਸੀਗੀ ਕਿ ਆਪ ਅਨਲੋਡ ਕਰ ਦਿਓ ਤੁਸੀਂ, ਤੇ ਜਿਹੜੇ ਲੰਪਰ ਦੇ ਫੀਸ ਆ ਉਹ ਤੁਸੀਂ ਬਚਾ ਸਕਦੇ ਜਾਂ ਆਪ ਲੈ ਸਕਦੇ ਆ। ਕੰਪਨੀ ਕਈ ਵਾਰੀ ਤੁਹਾਨੂੰ ਵੀ, ਜਿਹੜੀਆਂ ਕੰਪਨੀ ਸੀਗੀਆਂ ਉਹ ਤੁਹਾਨੂੰ ਵੀ ਪੇ ਕਰ ਦਿੰਦੀਆਂ ਸੀਗੀਆਂ ਵੀ ਤੁਸੀਂ ਪੈਸੇ ਲੈ ਲਿਓ, ਤੁਸੀਂ ਲਾ ਦਿਓ ਆਪ। ਸੋ ਇਹ ਪਹਿਲਾਂ ਹੁੰਦਾ ਸੀਗਾ ਕੰਮ, ਡਰਾਈਵਰ ਕਰਦੇ ਸੀਗੇ, ਮਤਲਬ ਬਹੁਤ ਡਰਾਈਵਰ ਸੀਗੇ ਲੋਡਿੰਗ ਅਨਲੋਡਿੰਗ ਜਿਹੜੀ ਆ ਕਰਦੇ ਸੀਗੇ। ਹੁਣ ਚੇਂਜ ਹੋ ਗਿਆ ਕੰਮ ਜੀ। ਠੀਕ ਹੈ ਜੀ, ਬਹੁਤ ਧੰਨਵਾਦ। ਥੈਂਕ ਯੂ ਜਗਰੂਪ ਜੀ, ਮਿਹਰਬਾਨੀ। ਥੈਂਕ ਯੂ ਭਾਜੀ। ਅਵਤਾਰ ਜੀ, ਸਤਿ ਸ੍ਰੀ ਅਕਾਲ ਤਿੰਨੇ ਭਰਾਵਾਂ ਨੂੰ ਜੀ। ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਜੀ ਤੁਹਾਡੇ ਰੇਡੀਓ ਰਾਹੀਂ, ਖਾਸ ਕਰ ਟਰੱਕਿੰਗ ਬਾਰੇ। ਧੰਨਵਾਦ ਜੀ। ਤੇ ਮੇਰਾ ਕੁਐਸਚਨ ਰਮਨ ਭਾਜੀ ਨੂੰ ਇਹ ਹੈ ਜੀ ਵੀ ਮੈਂ ਇੰਟਰਾ ਚਲਾਉਣਾ ਜੀ ਟਰੱਕ, ਤੇ ਮੈਂ ਆਪਣੇ ਟਰੱਕ ਦੀ ਸਰਵਿਸ ਕਰਾਉਣ ਗਿਆ, ਤੇ ਮੈਂ ਮਕੈਨਿਕ ਨੂੰ ਕਿਹਾ ਵੀ ਮੇਰੀ ਈਅਰਲੀ ਇੰਸਪੈਕਸ਼ਨ ਕਰ ਦੇ। ਉਹ ਮਕੈਨਿਕ ਵੀ ਕਾਫੀ ਪੁਰਾਣੇ ਨੇ, ਉਹ ਕਹਿੰਦੇ ਵੀ ਤੈਨੂੰ ਤਾਂ ਲੋੜ ਹੀ ਨਹੀਂ ਕਰਾਉਣ ਦੀ ਈਅਰਲੀ, ਵੀ ਤੂੰ ਤਾਂ ਇੰਟਰਾ ਚੱਲਦਾ, ਵੀ 90 ਡੇ ਵਾਲੀ ਕਰਾਉਣੀ ਚਾਹੀਦੀ ਆ ਤੁਹਾਨੂੰ ਤਾਂ।
ਤੇ ਮੈਂ ਤੁਹਾਨੂੰ ਕੁਐਸਚਨ ਕਰਦਾ ਵੀ ਇਹ ਗੱਲ ਸਹੀ ਹੈ ਜੀ? ਹਾਂ, ਮੈਨੂੰ ਰਿਸਰਚ ਕਰਨੀ ਪਊਗੀ ਇਹਦੇ ਬਾਰੇ 'ਚ, ਇਹ ਗੱਲ ਸਹੀ ਆ ਕਿ ਨਹੀਂ, ਕਿਉਂਕਿ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਈਅਰਲੀ ਇਨਸਪੈਕਸ਼ਨ ਜ਼ਰੂਰੀ ਹੁੰਦੀ ਆ, ਬਟ ਆਈ ਵਿਲ ਟੇਕ ਅ ਲੁੱਕ ਐਟ ਇਟ। ਮੈਂ ਤੁਹਾਨੂੰ ਜਿਹੜੀ ਆ ਰਿਸਰਚ ਕਰਕੇ ਜਾਂ ਪੁੱਛ ਕੇ ਤੇ ਫਿਰ ਮੈਂ ਤੁਹਾਨੂੰ ਅਗਲੀ ਅਗਲੇ ਵਾਰੀ ਵੀਕ ਦੱਸ ਤੁਹਾਨੂੰ ਫਿਰ ਸਕਦਾ। ਦੱਸ ਦਿੰਦੇ ਆ ਅਗਲੇ ਵੀਕ ਫਿਰ ਫੋਨ ਕਰੀਏ? ਬਿਲਕੁਲ ਜੀ, ਸੁਣਦੇ ਰਹਿਣਾ ਜੀ। ਅੱਛਾ, ਤੇ ਇਹ ਪਤਾ ਕਰ ਲਿਓ। ਤੇ ਜਿਹੜੀ 90 ਡੇ ਵਾਲੀ ਇਨਸਪੈਕਸ਼ਨ ਹੁੰਦੀ ਆ, ਕੀ ਵੀ ਉਹ ਅਸੀਂ ਆਪ ਸੈਲਫ ਕਰ ਸਕਦੇ ਹਾਂ? 90 ਡੇ ਵਾਲੀ ਜਿਹੜੀ ਹੁੰਦੀ ਆ ਵੀ ਪੇਪਰ ਦੇ ਉੱਪਰ ਸਾਰਾ ਚੈੱਕ ਕਰਕੇ ਸਾਈਨ ਕਰਕੇ, ਉਹ ਲੀਗਲ ਆ ਜਾਂ ਅਨਲੀਗਲ ਆ? ਹਾਂ ਬਿਲਕੁਲ ਜੀ, ਇਹ ਵੀ ਪਤਾ ਕਰ ਲਾਂਗੇ ਨਾਲ ਹੀ। ਅੱਛਾ ਜੀ, ਇੱਕ ਕੁਐਸਚਨ ਹੋਰ ਕਰ ਸਕਦਾ? ਹਾਂਜੀ ਹਾਂਜੀ, ਪੁੱਛੋ ਜੀ ਪੁੱਛੋ। ਅੱਛਾ ਜੀ, ਮੈਂ ਹੈਗਾ ਜੀ AADT ਦੇ ਨਾਲ ਜਿਹੜਾ ਆਪਣੇ ਡਰੱਗ ਟੈਸਟ ਹੁੰਦਾ, ਤੇ ਉਹ ਆਪਾਂ ਨੂੰ ਰੈਂਡਮ ਭੇਜਦੇ ਨੇ, ਆਪਾਂ ਜਾ ਕੇ ਕਰਾਇਆ ਜੀ ਦਾ, ਤੇ ਉਹਦਾ ਫਿਰ 15 ਕੁ ਦਿਨਾਂ ਬਾਅਦ ਰਿਜ਼ਲਟ ਆਉਂਦਾ ਹੁੰਦਾ। ਉਹ 7 ਚੀਜ਼ਾਂ ਚੈੱਕ ਕਰਦੇ ਨੇ ਆਪਣੇ ਖੂਨ ਦੇ ਵਿੱਚੋਂ, ਯੂਰਿਨ ਚੋਂ। ਉਹ 7 ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਉਹ ਜਿੱਦਾਂ ਜ਼ੀਰੋ ਨਹੀਂ ਹੁੰਦੀ ਹੈਗੀ। ਕੋਈ ਚੀਜ਼ ਮੇਰੀ 250 ਹੁੰਦੀ ਆ, ਕੋਈ ਚੀਜ਼ 200 ਹੁੰਦੀ ਆ, ਤੇ ਕੋਈ 50 ਹੁੰਦੀ ਆ ਏਦਾਂ। ਤੇ ਜਿਹੜੀ ਕਦੇ ਆਪਾਂ ਚੀਜ਼ ਯੂਜ਼ ਨਹੀਂ ਕਰੀ, ਪਰ ਉਹਦੀ ਮਾਤਰਾ ਕਿਉਂ ਹੁੰਦੀ ਆ, ਇਹ ਪੁੱਛਣੀ ਚਾਹੁੰਦਾ। ਪਰ ਹੁੰਦਾ ਕਲੀਅਰ ਆ ਸਾਰਾ। ਨਹੀਂ, ਉਹ ਕੱਟ ਆਫ ਲਿਮਿਟ ਹੁੰਦੀ ਆ ਭਾਜੀ, ਕੱਟ ਆਫ ਲਿਮਿਟ ਹੁੰਦੀ ਹੈ। ਜੇ ਤੁਹਾਡਾ ਉਹ ਤੋਂ ਜ਼ਿਆਦਾ ਹੋਊਗਾ ਤਾਂ ਫਿਰ ਤਾਂ ਉਹ ਪੋਜ਼ਿਟਿਵ ਹੋਊਗਾ, ਉਹਦੇ ਤੋਂ ਥੱਲੇ ਨੈਗੇਟਿਵ ਹੈ। ਸੋ ਕੱਟ ਆਫ ਲਿਮਿਟ ਦਿੱਤੀ ਹੁੰਦੀ ਹੈ ਉੱਥੇ। ਜਿਹਦਾ DUI ਲਈ ਹੁੰਦੀ ਆ ਉਹ 0.7 ਜਾਂ 0.8 ਉਹ ਕੱਟ ਆਫ ਲਿਮਿਟ ਹੁੰਦੀ ਹੈ ਭਾਜੀ। ਹਾਂਜੀ, ਅੱਛਾ ਜੀ, ਠੀਕ ਆ, ਚਲੋ ਮਿਹਰਬਾਨੀ। ਤੇ ਅਗਲਾ ਜਿਹੜਾ ਫਿਰ ਰੇਡੀਓ ਸੁਣਾਂਗੇ, ਤੇ ਆਹ ਤੁਸੀਂ ਜ਼ਰੂਰ ਦੇਖਿਓ ਵੀ ਇੰਟਰਾ ਚੱਲਣ ਵਾਲੇ ਈਅਰਲੀ ਕਰਾਉਣ ਜਾਂ ਨਾ ਕਰਾਉਣ। ਠੀਕ ਹੈ ਜੀ, ਬਿਲਕੁਲ ਜੀ ਬਿਲਕੁਲ, ਤੁਸੀਂ ਸੁਣਦੇ ਰਹੋ, ਸ਼ਾਇਦ ਇਸੇ ਪ੍ਰੋਗਰਾਮ 'ਚ ਹੀ ਕੋਈ ਨਾ ਕੋਈ ਆਪਣੇ ਜਿਹੜੇ ਸੱਜਣ ਆਣ ਕੇ ਦੱਸ ਜਾਣਗੇ। ਜੀ ਜੀ ਬਿਲਕੁਲ ਜੀ, ਥੈਂਕ ਯੂ ਵੀਰ ਜੀ, ਬੜੀ ਮਿਹਰਬਾਨੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜਰਨੈਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਿਰਫ ਛੋਟਾ ਜਿਹਾ ਸਵਾਲ ਹੈ ਕਿ ਆ ਜਿਹੜੀ ਆਪਣੀ DOT ਲੱਗੀ ਹੈ 72 ਆਵਰ ਦੀ ਆ, ਇਹ ਕਦੋਂ ਲੱਗੀ ਸੀ ਤੇ ਕਦੋਂ ਸਮਾਪਤ ਹੋਣੀ ਆ? ਬਸ ਇਹ ਸਵਾਲ ਹੈ ਜੀ। ਇਹ ਅੱਜ ਅਖੀਰਲਾ ਦਿਨ ਆ ਜੀ, 12 ਤੋਂ 14 ਆ ਜੀ, ਪਰਸੋਂ ਦੀ ਚੱਲਦੀ ਆ। ਤੇ ਮੰਗਲਵਾਰ ਰਾਤ ਨੂੰ ਕਹਿੰਦੇ ਸ਼ੁਰੂ ਹੁੰਦੀ ਹੈ ਨਾ? 12, 13, 14 ਦੀ ਲੱਗਣੀ ਹੈ ਜੀ। 12, 13, 14 ਦੀ। ਅੱਜ ਮਤਲਬ 12 ਵਜੇ ਰਾਤ ਨੂੰ ਖਤਮ ਹੋ ਜਾਣੀ ਆ? ਹਾਂਜੀ, ਕਹਿੰਦੇ ਤੇ ਏਦਾਂ ਹੀ ਆ ਜੀ। ਜੇ ਤਾਂ ਰਾਤ ਨੂੰ ਦੀ 12 ਵਜੇ ਤੱਕ ਦੇਖੀ ਫਿਰ ਤਾਂ 48 ਘੰਟੇ ਬਣਦੀ ਆ। ਜੇ ਨਹੀਂ, ਉਹ 11-12 ਦੀ ਦਰਮਿਆਨੀ ਰਾਤ ਨੂੰ 12 ਵਜੇ ਸ਼ੁਰੂ ਹੁੰਦੀ ਹੈ। 11 ਦੀ ਰਾਤ ਨੂੰ 12 ਵਜੇ ਸਮਝੋ ਤੁਸੀਂ। ਉਹ ਅੱਛਾ ਜੀ, ਠੀਕ ਹੈ ਜੀ। ਹੋ ਗਏ 3 ਦਿਨ ਪੂਰੇ ਕਰਤੇ ਕਿ ਨਹੀਂ ਆਪਾਂ? ਇਹਦਾ ਨਾ ਹੀ 72 ਘੰਟੇ ਆ ਬਸ। ਹਾਂ, ਨਾ ਹੀ 72 ਘੰਟੇ ਆ। ਹਾਲ ਤਾਂ ਇਹ ਪਤਾ ਨਹੀਂ ਕਿੰਨਿਆਂ ਨੂੰ ਕਿੰਨੇ ਸਿਰ ਤੇ ਪਾਉਂਦੇ। ਤੇ ਬਿਲਕੁਲ, ਇਹ ਬਾਅਦ ਦੇ ਵਿੱਚ ਡਾਟਾ ਵੀ ਰਿਲੀਜ਼ ਕਰਦੇ ਹੁੰਦੇ ਆ ਵੀ ਕਿੰਨੀਆਂ ਕੀਤੀਆਂ, ਕਿਵੇਂ ਹੋ ਰਿਹਾ ਆ, ਕਿਵੇਂ ਸਾਰਾ ਕੁਝ ਹੁੰਦਾ ਆ, ਕਿਹੜੇ ਜ਼ਿਆਦੀਆਂ ਵੱਧ ਘੱਟ ਜਿਹੜੀਆਂ ਹੋ ਰਹੀਆਂ। ਤੇ ਜਾਂਦੇ ਆਪਣੇ ਨਾਲ ਇਸ ਟਾਈਮ ਜ਼ੀਨੋ ਕ੍ਰੈਡਿਟ ਰਿਪੇਅਰ ਤੋਂ ਦੀਪ ਜੀ ਜਿਹੜੇ ਉਹ ਜੁੜੇ ਆ, ਤੇ ਉਹ ਆਪਣੇ ਜਿਹੜੀ ਸਰਵਿਸ ਦੇ ਬਾਰੇ ਥੋੜੀ ਜਾਣਕਾਰੀ ਦੇਣਗੇ। ਹਾਂਜੀ ਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹਰਜੋਤ ਭਾਈ, ਸਤਿ ਸ਼੍ਰੀ ਅਕਾਲ। ਰਮਨ ਭਾਈ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਦੀਪ ਆਪਣੇ ਕੋਲੇ ਕਾਲਰ ਆਏ ਸੀਗੇ ਵੀ ਹੁਣ ਕ੍ਰੈਡਿਟ ਦਾ ਰੌਲਾ, ਚਾਹੇ ਇਹ ਟਰੱਕਿੰਗ ਵਾਲਾ ਹੈ, ਇਹ ਥੋੜਾ ਜਿਹਾ ਡਿਫਰੈਂਟ ਐਂਗਲ ਆ, ਪਰ ਇਸ ਤਰੀਕੇ ਦੇ ਨਾਲ ਗਲਤ ਮਲਤ ਤੁਹਾਡੇ ਜਿਹੜੇ ਕ੍ਰੈਡਿਟ ਦੇ ਉੱਤੇ ਚੀਜ਼ਾਂ ਪੈ ਜਾਂਦੀਆਂ, ਜਿਹਦੇ ਨਾਲ ਕ੍ਰੈਡਿਟ ਸਕੋਰ ਦੇ ਉੱਤੇ ਬੈਡ ਜਿਹੜਾ ਉਹ ਅਸਰ ਆ, ਭੈੜਾ ਅਸਰ ਉਹ ਪੈ ਜਾਂਦਾ ਆ। ਸੋ ਉਹਨੂੰ ਰਿਪੇਅਰ ਕਰਨਾ, ਉਹਨੂੰ ਠੀਕ ਕਰਨ ਦੇ ਲਈ ਕੀ ਤੁਹਾਡੇ ਕੋਲ ਸਰਵਿਸਿਜ਼ ਨੇ? ਜੀ ਭਾਜੀ, ਡੈਫੀਨੇਟਲੀ ਅੱਜ ਕੱਲ ਜਿੰਨੀਆਂ ਵੀ ਕਾਲਸ ਆ ਰਹੀਆਂ ਉਹਦੇ ਵਿੱਚ ਮੋਸਟ ਆਫ ਦਾ ਕੇਸਿਸ ਇਹ ਕਾਲਸ ਹੁੰਦੀਆਂ ਵੀ ਜਿਹੜੀ ਕਲੈਕਸ਼ਨ ਅਕਾਊਂਟਸ ਆ ਜਾਂ ਲੇਟ ਪੇਮੈਂਟਾਂ ਮੇਰੀਆਂ ਹੈ ਹੀ ਨਹੀਂ ਗਿਆ, ਤੇ ਮੇਰੀ ਰਿਪੋਰਟ 'ਚ ਕਿੱਥੋਂ ਆ ਗਿਆ? ਇਹ ਸਿਲਸਿਲਾ ਜਿਹੜੀ ਮੈਂ ਤੁਹਾਡੀ ਜਿਹੜੀ ਗੱਲਬਾਤ ਚੱਲ ਰਹੀ ਟਰੱਕਿੰਗ ਦੇ ਵਿੱਚ ਵੀ ਅੱਜ ਕੱਲ, ਪਹਿਲਾਂ ਵੀ ਕਲਾਇੰਟ ਕਹਿ ਰਹੇ ਸੀ ਵੀ ਸਾਡੀਆਂ ਰਿਪੋਰਟਾਂ ਵੀ ਗਲਤ ਕਿਸੇ ਦੀ ਜਿਹੜੀ ਉਹ ਤੁਹਾਡੀ FMCSA ਤੇ ਰਿਪੋਰਟ ਹੋ ਗਈ ਆ। ਇਦਾਂ ਦਾ ਕ੍ਰੈਡਿਟ ਰਿਪੋਰਟ ਦੇ ਵਿੱਚ ਵੀ ਸਿਲਸਿਲਾ ਬਹੁਤ ਚੱਲ ਰਿਹਾ ਵਾ। ਤੇ ਜ਼ੀਨੋ ਕ੍ਰੈਡਿਟ ਇੱਕ ਪ੍ਰੋਗਰਾਮ ਡਿਜ਼ਾਈਨ ਕਰਦੀ ਆ ਇਹ ਉਹਨਾਂ ਇੰਡੀਵਿਜੂਅਲਸ ਲਈ ਜਿਨ੍ਹਾਂ ਦੀ ਕ੍ਰੈਡਿਟ ਰਿਪੋਰਟ ਦੇ ਵਿੱਚ ਇੱਕ ਮਾੜਾ ਅਸਰ ਪਿਆ ਹੋਇਆ ਵਾ। ਜੇ ਕ੍ਰੈਡਿਟ ਰਿਪੋਰਟ ਖਰਾਬ ਆ ਭਾਜੀ, ਆਪਾਂ ਨੂੰ ਪਤਾ ਹੀ ਆ ਵੀ ਆਪਾਂ ਨੂੰ ਗੋਇੰਗ ਫਾਰਵਰਡ ਕੋਈ ਲੋਨ ਸੈਂਕਸ਼ਨ ਨਹੀਂ ਹੁੰਦਾ। ਹੁਣ ਕਿਹੜੀਆਂ ਚੀਜ਼ਾਂ ਨੂੰ ਆਪਾਂ ਨੂੰ ਧਿਆਨ 'ਚ ਰੱਖਣਾ ਪੈਂਦਾ? ਸਭ ਤੋਂ ਪਹਿਲਾਂ ਕਿਹੜੀ ਚੀਜ਼ ਨੇ ਆਪਣੀ ਰਿਪੋਰਟ ਦੇ ਵਿੱਚ ਨੈਗੇਟਿਵ ਇੰਪੈਕਟ ਪਾਇਆ ਹੁੰਦਾ? ਉਹਨਾਂ ਵਿੱਚ ਲੇਟ ਪੇਮੈਂਟਸ ਦੀ ਗੱਲ ਕਰ ਸਕਦੇ ਹਾਂ, ਕਲੋਜ਼ਡ ਅਕਾਊਂਟਸ ਹੋ ਸਕਦੇ ਆ, ਚਾਰਜਡ ਆਫ ਕਮੈਂਟਸ ਹੋ ਸਕਦੇ ਆ,
ਕਲੈਕਸ਼ਨ ਅਕਾਊਂਟ ਵੀ ਹੋ ਸਕਦੇ ਆ। ਇਹ ਸਾਰੀਆਂ ਚੀਜ਼ਾਂ ਇੱਕ ਡਿਜ਼ਾਈਨ ਨੂੰ ਇੱਕ ਵਧੀਆ ਪ੍ਰੋਗਰਾਮ ਡਿਜ਼ਾਈਨ ਕੀਤਾ ਹੋਇਆ ਵੀ ਆਪਾਂ ਇਹ ਸਾਰੀਆਂ ਨੈਗੇਟਿਵ ਚੀਜ਼ਾਂ ਨੂੰ ਰਿਮੂਵ ਕਰਦੇ ਹਾਂ ਤੇ ਜਿਹਦੇ ਨਾਲ ਕਲਾਇੰਟ ਦਾ ਜਿਹੜਾ ਕ੍ਰੈਡਿਟ ਸਕੋਰ ਦੇ ਉੱਤੇ ਇੱਕ ਵਧੀਆ ਇੰਪੈਕਟ ਪੈਂਦਾ ਵਾ ਤੇ ਉਹਦੀ ਕ੍ਰੈਡਿਟ ਹਿਸਟਰੀ ਬਿਲਕੁਲ ਕਲੀਨ ਆਊਟ ਹੋ ਜਾਂਦੀ ਆ। ਠੀਕ ਹੈ ਜੀ। ਤੇ ਕੀ ਨੰਬਰ ਆ ਜੇ ਕਿਸੇ ਨੇ ਤੁਹਾਡੇ ਤੋਂ ਸਰਵਿਸਿਜ਼ ਲੈਣੀ ਹੈ, ਫੋਨ ਨੰਬਰ? ਜੀ ਸਾਡਾ ਟੋਲ ਫ੍ਰੀ ਨੰਬਰ ਹੈ ਜੀ 8004009468 ਤੇ ਸਾਡੇ ਕੋਲ ਕ੍ਰੈਡਿਟ ਸਪੈਸ਼ਲਿਸਟ ਏਜੰਟਸ ਹੈਗੇ ਆ ਤੇ ਤੁਸੀਂ ਇਸ ਨੰਬਰ ਦੇ ਉੱਤੇ ਜੇ ਕਿਸੇ ਨੂੰ ਵੀ ਜ਼ਰੂਰਤ ਹੈਗੀ ਹੈ ਜਿਹਦਾ ਕੋਈ ਸਟਰਗਲਿੰਗ ਵਿਦ ਦ ਬੈਡ ਕ੍ਰੈਡਿਟ, ਉਹ ਸਾਨੂੰ ਕਾਲ ਕਰਨ ਤੇ ਉਹ ਆਪਣੀ ਫ੍ਰੀ ਕੰਸਲਟੇਸ਼ਨ ਬੁੱਕ ਕਰਨ। ਅਸੀਂ ਕੋਈ ਵੀ ਅਪਫਰੰਟ ਫੀ ਨਹੀਂ ਚਾਰਜ ਕਰਦੇ। ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟਸ ਕੰਮ ਕਰਦੇ ਹਾਂ ਜੀ। ਥੈਂਕ ਯੂ ਦੀਪ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਆਪਣੇ ਲਾਸਟ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਆਪਣੇ ਰਮਨ ਭਾਈ ਨੂੰ ਪੁੱਛਣਾ ਹੈ, ਜਿੱਦਾਂ ਲੈਟਰ ਆਇਆ ਉਹਦੇ ਵਿੱਚ ਜਿੱਦਾਂ ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ ਜਨਰਲ ਨੌਲੇਜ ਦੇ ਕੁਐਸਚਨ ਦੇਣਾ ਪੈਣਾ ਟੈਸਟ, ਉਹ ਕੀ ਹੁੰਦਾ ਆ ਕਿ ਕਿਹੜੇ ਕੁਐਸਚਨ ਹੁੰਦੇ ਆ? ਜਨਰਲ ਨੌਲੇਜ ਦੇ ਕਿ ਇੰਗਲਿਸ਼ ਦੇ? ਨਹੀਂ, ਜਨਰਲ ਨੌਲੇਜ ਦੇ ਕੇ ਆਇਆ ਉਹਨਾਂ ਨੇ। ਚਿੱਠੀ ਕਿੱਥੋਂ ਆਈ ਆ, ਡੀਐਮਬੀ ਤੋਂ ਜਾਂ? ਹਾਂਜੀ, ਡੀਐਮਬੀ ਤੋਂ ਆਇਆ ਲੈਟਰ। ਸੀਡੀਐਲ ਦੇ ਨਾਲ ਹੈ ਸੰਬੰਧਿਤ? ਟਰੱਕ ਦਾ ਆਇਆ। ਐਕਚੁਅਲੀ ਮੈਂ ਉਹਦੇ ਹਸਬੈਂਡ ਲਈ ਗੱਲ ਕਰਦੀ ਹਾਂ, ਉਹ ਕੰਮ ਤੇ ਆ ਇਸ ਵੇਲੇ। ਹਾਂਜੀ ਹਾਂਜੀ, ਨਹੀਂ ਕੋਈ ਨਹੀਂ, ਉਹ ਚ ਲਾਇਸੈਂਸ ਨੂੰ ਲੈ ਕੇ ਆਈ ਹੈ ਚਿੱਠੀ, ਹੈ ਨਾ? ਉਹਨਾਂ ਲਾਇਸੈਂਸ ਨੂੰ ਲੈ ਕੇ ਆਈ ਹੈ ਜੀ। ਹਾਂਜੀ, ਉਹਨਾਂ ਨੂੰ ਦੁਬਾਰਾ ਡੀਐਮਬੀ ਜਾਣਾ ਪੈਣਾ ਤੇ ਡੀਐਮਬੀ ਦਾ ਟੈਸਟ ਦੁਬਾਰਾ ਜਿਹੜਾ ਦੇਣਾ ਪੈਣਾ ਇੰਗਲਿਸ਼ ਦੇ ਵਿੱਚ। ਠੀਕ ਹੈ ਜੀ, ਸਾਰੇ ਜਿੱਦਾਂ ਦੁਬਾਰਾ ਤੋਂ ਦੇਣਾ ਪੈਣਾ ਹੈ। ਹਾਂਜੀ ਹਾਂਜੀ, ਠੀਕ ਹੈ ਜੀ। ਥੈਂਕ ਯੂ ਭਾਜੀ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ ਰਾਜ, ਇੱਕ ਆਪਾਂ ਜਾਂਦੇ ਨਾ ਇੱਕ ਕਾਲ ਤਾਂ ਨਹੀਂ, ਜੇ ਇੱਕ ਬੰਦੇ ਦਾ ਕਮੈਂਟ ਆ ਉਹਦਾ ਮੈਂ ਜਵਾਬ ਦੇਣਾ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੀ ਵੀ ਨਿਊਜ਼ ਦਿੰਦੇ ਆ ਨਾ, ਜੋ ਵੱਖ-ਵੱਖ ਦੁਨੀਆ ਦੇ ਟੌਪ ਨੌਚ ਦੇ ਨਿਊਜ਼ ਆਊਟਲੈਟਸ ਹੁੰਦੇ, ਉਹੀ ਸਾਂਝੀਆਂ ਕਰਦੇ ਆ। ਆਪਣੇ ਕੋਲੋਂ ਨਹੀਂ ਅਸੀਂ ਕਿਸੇ ਦਿੰਦੇ। ਇੱਕ ਕੋਈ ਭਾਈ ਸਾਹਿਬ ਗੁਰਜਸਪਾਲ ਸਿੰਘ ਕਮੈਂਟ ਕਰ ਰਹੇ ਆ ਵੀ ਤੁਸੀਂ ਪ੍ਰੋਪਗੈਂਡਾ ਕਰਦੇ ਆ, ਨੈਗੇਟਿਵ ਨਿਊਜ਼ ਇੰਡੀਆ ਦੀ ਦਿੰਦੇ ਆ ਤੇ ਤੁਸੀਂ ਮੋਦੀ ਦੀ ਜਿਹੜੀ ਪੋਜ਼ਿਟਿਵ ਨਿਊਜ਼ ਸੀ ਬਲੂਮਬਰਗ ਦੀ, ਉਹ ਨਹੀਂ ਦਿੱਤੀ। ਸੋ ਨੈਗੇਟਿਵ ਨਿਊਜ਼ ਜਿਹੜੀ ਉਹ ਕੋਈ ਨੈਗੇਟਿਵ ਨਹੀਂ ਸੀ। ਅੱਜ ਦੀ ਰੋਇਟਰਸ ਦੀ ਨਿਊਜ਼ ਹੈ। ਰੋਇਟਰਸ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਏਜੰਸੀ ਆ ਜਿਹਨੂੰ ਵੱਖ-ਵੱਖ ਨਿਊਜ਼ ਆਊਟਲੈਟਸ ਯੂਜ਼ ਕਰਦੇ ਆ। ਉਹਨਾਂ ਨੇ ਕਿਹਾ ਵੀ ਰੁਪਈਆ ਮਰ ਰਿਹਾ ਆ, ਅੱਜ $1 ਦੇ ਬਰਾਬਰ 96 ਰੁਪਏ ਹੋ ਗਏ ਆ। ਤੇ ਤੁਸੀਂ ਭਾਈ ਸਾਹਿਬ ਜਿਹੜੀ ਗੱਲ ਕਰਦੇ ਨਾ ਵੀ ਬਲੂਮਬਰਗ ਦੀ ਪੋਜ਼ਿਟਿਵ ਰਿਪੋਰਟ ਮੋਦੀ ਦੀ ਆ, ਉਹਦਾ ਹੈਡਿੰਗ ਪਤਾ ਕੀ ਆ? ਹਾਊ ਇੰਡੀਆਜ਼ ਮੋਦੀ ਹੈਜ਼ ਬਿਕਮ ਮੋਰ ਪਾਵਰਫੁਲ ਦੈਨ ਐਵਰ। ਉਹ ਮੋਦੀ ਪਾਵਰਫੁਲ ਬਣਿਆ, ਇੰਡੀਆ ਨਹੀਂ ਬਣਿਆ ਭਰਾਵਾ। ਇਹ ਚੈੱਕ ਕਰੋ। ਬੰਗਾਲ ਇਹਨਾਂ ਦੀ ਵੀ ਇੰਗਲਿਸ਼ ਇੰਡੀਆ ਨਹੀਂ ਹੋਇਆ। ਇਹਨਾਂ ਨੂੰ ਵੀ ਇੰਗਲਿਸ਼ ਦੀ ਕਲਾਸ ਲਵਾ ਦੇਣੀ ਚਾਹੀਦੀ ਹੈ। ਜਿਹੜੀ ਹੁਣ ਸਾਡੇ ਕੋਲ ਸਮਾਂ ਨਹੀਂ ਸੀ ਖਬਰ ਕਰਨ ਦਾ, ਅੱਜ ਇਕਨੋਮਿਕ ਟਾਈਮ ਖੋਲ ਕੇ ਦੇਖ ਲਿਓ। ਇਕਨੋਮਿਕ ਟਾਈਮ ਦੀ ਅੱਜ ਦੀ ਰਿਪੋਰਟ ਆ, ਇੰਡੀਆ ਦਾ ਪੱਠਾ ਬਹਿਣ ਵਾਲਾ ਆ। ਦੁਨੀਆ ਦੇ ਕੋਲ ਸਿਰਫ ਖੁੱਡੇ ਲਾ ਕੇ ਆਪ ਤਾਕਤਵਰ ਬੜਿਆ, ਉਹ ਇਹ ਕਹਿ ਰਹੀ ਆ। ਦੇਖੋ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਖੋਨਾ ਨਾ ਖਰੀਦੋ, ਫਿਰ ਰੁਪਈਏ ਸਾਂਭ ਕੇ ਰੱਖੋ। ਰੁਪਈਆ ਤਾਂ ਤੁਹਾਡਾ ਡੁੱਬ ਰਿਹਾ। ਨਹੀਂ, ਉਹ ਕਹਿੰਦੇ ਆ ਵੀ ਤੇਲ ਵੀ ਨਾ ਪਾਓ ਸਬਜ਼ੀ ਚ। ਅਤੇ ਆਪ 5 ਮੁਲਕਾਂ ਨੂੰ ਘੁੰਮਣ ਗਏ ਆ। ਇਕਨੋਮਿਕ ਟਾਈਮ ਭਰਾਵੋ ਅੱਜ ਪੜ੍ਹ ਲਿਓ। ਇੰਡੀਆ ਦੇ ਕੋਲ ਸਿਰਫ 60 ਦਿਨਾਂ ਦਾ ਕਰੂਡ ਆਇਲ, 60 ਦਿਨਾਂ ਦਾ ਨੈਚੁਰਲ ਗੈਸ ਤੇ 45 ਦਿਨਾਂ ਦੀ LPG ਆ। ਜਿਹੜਾ ਕੋਈ ਵਿਆਹ ਕਰਨ ਗਿਆ ਨਾ, ਉਹਨਾਂ ਨੂੰ ਪੁੱਛੋ ਕੀ ਹਾਲ ਆ। ਬੜੇ ਜਿਹੜੇ ਹਾਲ ਸਾਰਾ ਕੁਝ ਬੰਦ ਹੋ ਚੁੱਕੇ ਆ, ਉਹਨਾਂ ਨੂੰ ਗੈਸ ਨਹੀਂ ਮਿਲ ਰਹੀ ਹੈਗੀ। ਸੋ ਆਪਾਂ ਸਿਰਫ ਇਹੀ ਨਹੀਂ ਹਰਜੋਤ ਜੀ, ਬੈਂਕਾਂ 'ਚ ਕੈਸ਼ ਦੀ ਵੀ ਬੜੀ ਕਿੱਲਤ ਜਿਹੜੀ ਇਸ ਟਾਈਮ ਉਹ ਆ ਰਹੀ ਹੈ। ਕਈ ਤਰੀਕੇ ਦੀਆਂ ਸਿਚੁਏਸ਼ਨ ਜਿਹੜੀਆਂ ਉਹ ਬਣੀਆਂ ਪਈਆਂ ਆ। ਆਮ ਲੋਕ ਬਚੇ ਰਹਿਣ, ਅਸੀਂ ਤੇ ਇਹੀ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ। ਪਰ ਮੋਦੀ ਨੇ ਵੇਚ ਕੱਟਿਆ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਬਾਨੀ ਅੰਡਾਨੀ ਨੂੰ ਪੁੱਛ ਕੇ ਦੇਖਿਓ ਵੀ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਇਆ ਇਸ ਬੰਦੇ ਦੇ ਆਉਣ ਦੇ ਨਾਲ। ਜੀ ਰਮਨ ਜੀ, ਹਰਜੋਤ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।